खालसा मेरो रूप है खास, खालसे में हो करो निवास। वाहिगुरू जी का खालसा, वाहिगुरू जी की फतेह। मैं नीलम कौर TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਇਸ ਮਹਾਨ ਨਗਰ ਕੀਰਤਨ ਵਿੱਚ ਨਿੱਘਾ ਸਵਾਗਤ ਕਰਦੀ ਹਾਂ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਸਿੱਖ ਸੰਗਤਾਂ ਨੂੰ ਅੱਜ ਖਾਲਸਾ ਸਾਜਨਾ ਦਿਵਸ ਦੇ ਮੌਕੇ ਤੇ ਲੱਖ ਲੱਖ ਵਧਾਈਆਂ ਦਿੰਦੀ ਹਾਂ। ਵਿਊਅਰਸ, ਵੇਟ ਦੀਆਂ ਘੜੀਆਂ ਖਤਮ ਹੋਈਆਂ, ਅੱਜ ਉਹ ਦਿਨ ਆ ਚੁੱਕਾ ਹੈ ਜਿਸ ਦਿਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 1699 ਈਸਵੀ ਦੀ ਵਿਸਾਖੀ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਪੰਜ ਪਿਆਰਿਆਂ ਨੂੰ ਛਕਾ ਕੇ ਫਿਰ ਉਹਨਾਂ ਤੋਂ ਛਕ ਕੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਅੱਜ ਆਪਾਂ ਕੈਲੀਫੋਰਨੀਆ ਦੀ ਧਰਤੀ ਸਟਾਕਟਨ ਗੁਰੂ ਘਰ ਖਾਲਸਾ ਦੀਵਾਨ ਸੁਸਾਇਟੀ ਸਾਹਮਣੇ ਖੜੇ ਹਾਂ। ਅੱਜ ਜੋ ਨਗਰ ਕੀਰਤਨ ਹੈ ਉਹ ਜੋ ਸਮੂਹ ਸਿੱਖ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਗਦਰੀ ਬਾਬਿਆਂ ਦੇ ਗੁਰੂ ਘਰ ਵਜੋਂ ਰਵਾਨਾ ਹੋਏਗਾ। ਥੋੜੇ ਹੀ ਪਲਾਂ ਦੇ ਵਿੱਚ 4 ਸਪੇਰੇ ਸਿੱਖ ਸੰਗਤਾਂ ਦਾ ਠਾਠਾ ਮਾਰਦਾ ਇਕੱਠਾ ਹੋਣਾ ਸ਼ੁਰੂ ਹੋ ਚੁੱਕਾ ਹੈ। ਜੋ ਸਟਾਲ ਵੀ ਲੱਗੇ ਹੋਏ ਨੇ, ਲੰਗਰਾਂ ਦੇ ਸਟਾਲ ਲੱਗੇ ਨੇ, ਜੋ ਸ਼ਾਪਿੰਗ ਦੇ ਸਟਾਲ ਵੀ ਲੱਗੇ ਹੋਏ ਨੇ। ਥੋੜੇ ਹੀ ਪਲਾਂ ਵਿੱਚ ਸਿੱਖ ਸੰਗਤਾਂ ਇੱਥੇ ਆ ਜਾਣਗੀਆਂ। ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਕੱਲ੍ਹ ਵੀ ਰੈਫਰ ਕੀਤਾ ਸੀ ਕਿ ਇਹ ਜੋ ਗੁਰੂ ਘਰ ਹੈ ਇਹ ਅਮਰੀਕਾ ਦਾ ਸਭ ਤੋਂ ਪਹਿਲਾ ਅਤੇ ਪੁਰਾਣਾ ਗੁਰੂ ਘਰ ਹੈ, ਜਿਸ ਨੂੰ ਇੱਥੋਂ ਦੀ ਕੈਲੀਫੋਰਨੀਆ ਦੀ ਸਰਕਾਰ ਨੇ ਇਸ ਨੂੰ ਮਾਨਤਾ ਵੀ ਦਿੱਤੀ ਹੋਈ ਹੈ। ਆਓ ਅਸੀਂ ਵੀ ਰਲ ਮਿਲ ਕੇ ਇਸ ਨਗਰ ਕੀਰਤਨ ਦਾ ਹਿੱਸਾ ਬਣੀਏ। ਜਿਸ ਤਰ੍ਹਾਂ ਕਿ ਥੋੜੇ ਹੀ ਪਲਾਂ ਵਿੱਚ ਨਗਰ ਕੀਰਤਨ ਸ਼ੁਰੂ ਹੋਣ ਜਾ ਰਿਹਾ, ਸਿੱਖ ਸੰਗਤਾਂ ਬੜੇ ਹੀ ਸ਼ਰਧਾ ਪਿਆਰ ਨਾਲ ਇਕੱਠੀਆਂ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ। ਸਾਡੇ ਨਾਲ ਭਾਈ ਸੈਨ ਨੇ, ਇਹਨਾਂ ਨਾਲ ਆਪਣਾ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ 2 ਸਾਲ ਪਹਿਲੇ ਇੱਥੇ ਆਏ ਸੀਗੇ ਜੀ, ਅਤੇ ਆਪਾਂ ਇੱਥੇ ਬਹੁਤ ਆਪਣਾਪਨ ਮਹਿਸੂਸ ਕੀਤਾ ਜੀ ਇੱਥੇ ਸਟਾਕਟਨ ਗੁਰਦੁਆਰਾ ਸਾਹਿਬ ਆ ਕੇ। ਅਤੇ ਆਪਾਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਕਿ ਵੱਧ ਚੜ੍ਹ ਕੇ ਹਿੱਸਾ ਪਾਓ ਅਤੇ ਗੁਰੂ ਦਾ ਪਿਆਰ ਲਓ। ਅਤੇ ਆਪ ਜੀ ਨੂੰ ਸਭ ਨੂੰ ਮੁਬਾਰਕਾਂ ਬਹੁਤ ਬਹੁਤ ਵਿਸਾਖੀ ਦਿਵਸ ਦੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਸਭ ਤੋਂ ਪਹਿਲਾਂ ਸੋਨੀ ਧਾਲੀਵਾਲ ਔਰ ਸੁਖਵਿੰਦਰ ਸਿੰਘ ਜੀ ਧਾਲੀਵਾਲ, ਮੇਅਰ ਸਿਟੀ ਆਫ ਨੈਥਰਪ, ਜਿਨ੍ਹਾਂ ਦੇ ਬੜਾ ਕਮਿਊਨਿਟੀ ਨੂੰ ਪ੍ਰਾਊਡ ਹੈ, ਜਿਨ੍ਹਾਂ ਨੇ ਕਿੰਨੀ ਹੀ ਵਾਰੀ ਕੌਂਸਲ ਮੈਂਬਰ ਦੇ ਤੌਰ 'ਤੇ, ਮੇਅਰ ਦੇ ਤੌਰ 'ਤੇ ਕੋਈ ਪਿਛਲੇ 14-15 ਸਾਲ ਤੋਂ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰ ਰਹੇ ਨੇ, ਉਹ ਸੰਗਤਾਂ ਦੇ ਨਾਲ ਰੂਬਰੂ ਹੋਣਗੇ। ਭਾਈ ਸੁਖਵਿੰਦਰ ਸਿੰਘ ਜੀ ਧਾਲੀਵਾਲ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸੱਜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਵਿਸਾਖੀ ਦਾ ਪਵਿੱਤਰ ਦਿਹਾੜਾ ਮਨਾ ਰਹੀਆਂ ਸਾਰੀਆਂ ਸੰਗਤਾਂ ਨੂੰ, ਜਿੱਥੇ ਜਿੱਥੇ ਵੀ ਸਿੱਖ ਸੰਗਤ ਦੁਨੀਆ ਦੇ ਕੋਨੇ-ਕੋਨੇ ਵਿੱਚ ਬੈਠੀ ਹੈ, ਮੇਰੇ ਵੱਲੋਂ, ਸਾਡੀ ਸਿਟੀ ਕੌਂਸਲ ਵੱਲੋਂ, ਲੇਥਰੋਪ ਦੀ ਸਾਰੀ ਸੰਗਤ ਵੱਲੋਂ ਬਹੁਤ-ਬਹੁਤ ਮੁਬਾਰਕਬਾਦ। ਅਸੀਂ ਸਿਟੀ ਵੱਲੋਂ ਪਿਛਲੇ ਮੰਡੇ ਇੱਕ ਪ੍ਰੋਕਲਾਮੇਸ਼ਨ ਜਾਰੀ ਕੀਤਾ ਸੀ ਵਿਸਾਖੀ ਦੇ ਸੰਬੰਧ ਦੇ ਵਿੱਚ, ਅਤੇ ਮੈਂ ਬੇਨਤੀ ਕਰੂੰਗਾ ਕਿ ਗੁਰੂ ਘਰ ਦੇ ਕੋਈ ਵੀ ਮੈਂਬਰ ਸਾਹਿਬਾਨ ਉਹ ਪ੍ਰੋਕਲਾਮੇਸ਼ਨ ਨੂੰ ਰਿਸੀਵ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਪੈਸ਼ਲੀ ਸੁਖ ਧਾਲੀਵਾਲ, ਸੁਖਵਿੰਦਰ ਸਿੰਘ ਜੀ ਧਾਲੀਵਾਲ, ਮੇਅਰ ਲੈਥਰਪ ਦਾ ਧੰਨਵਾਦ ਕਰਦਾ ਹਾਂ। ਹੁਣ ਜੋ ਅਗਲੇ ਬੁਲਾਰੇ ਨੇ, ਮੈਂ ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ ਹੋਠੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੀ ਲੱਖ ਲੱਖ ਵਧਾਈ ਹੋਵੇ। ਇਸ ਦਿਹਾੜੇ ਦੇ ਸੰਬੰਧ ਦੇ ਵਿੱਚ ਪਿਛਲੇ ਸਮੇਂ ਅੱਜ ਵੀ ਕਾਫੀ ਕੁਝ ਕਿਹਾ ਜਾ ਚੁੱਕਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਜੋ ਜ਼ਿੰਮੇਵਾਰੀ ਗੁਰੂ ਸਾਹਿਬਾਨਾਂ ਨੇ ਇਸ ਕੌਮ ਨੂੰ ਸਾਜ ਕੇ ਸਾਨੂੰ ਸਭ ਨੂੰ ਦਿੱਤੀ ਹੈ, ਉਹਦੇ ਉੱਤੇ ਤੁਰਨਾ, ਉਹਦੇ ਉੱਤੇ ਫੁੱਲ ਚਾੜਨੇ, ਉਹਨਾਂ ਸਿਧਾਂਤਾਂ ਦੇ ਉੱਤੇ ਪਹਿਰਾ ਦੇਣਾ, ਇਹ ਆਪਣਾ ਸਭ ਦਾ ਫਰਜ਼ ਬਣਦਾ ਹੈ। ਮੈਂ 2-3 ਮਿੰਟ ਦੇ ਵਿੱਚ ਸਮਾਪਤੀ ਕਰਾਂਗਾ ਕਿ ਪਿਛਲੇ ਲੰਮੇ ਸਮੇਂ ਤੋਂ ਜੋ ਕੁਝ ਵੀ ਸਾਡੇ ਭਾਈਚਾਰੇ ਦੇ ਵਿੱਚ ਨਵਾਂ ਵਾਪਰਿਆ ਹੈ ਕਿ ਜਿੱਥੇ ਅਸੀਂ ਆਪਣੇ ਗੁਰੂ ਘਰਾਂ ਦੇ ਅੰਦਰ ਇਸ ਗੁਰੂ ਸਾਹਿਬ ਜੀ ਦੇ ਸਿਧਾਂਤ ਦੀ ਗੱਲ ਕਰਦੇ ਸੀ,
ਆਪੇ ਹੀ ਕਰਕੇ ਆਪੇ ਹੀ ਅਸੀਂ ਆਪਣੇ ਆਪ ਦੀ ਕੋਸ਼ਿਸ਼ ਕਰਦੇ ਸੀ ਕਿ ਕਿਵੇਂ ਸਚਿਆਰਾ ਹੋਈਏ ਕਿ ਪੂਰੇ ਟੁੱਟੇ ਪਾਰ। ਅੱਜ ਸਿੱਖ ਕੌਮ ਨੇ ਇੱਕਮਿਕ ਹੋ ਕੇ, ਜਿਵੇਂ ਡਾਕਟਰ ਸਾਹਿਬ ਦੱਸ ਕੇ ਗਏ ਨੇ, ਕਿ ਇਹ ਸਿਧਾਂਤਾਂ ਦੀ ਗੱਲ ਤੁਹਾਡੇ ਸਿਟੀ ਦੇ ਵਿੱਚ, ਸਟੇਟ ਦੇ ਵਿੱਚ, ਫੈਡਰਲ ਢਾਂਚੇ ਦੇ ਵਿੱਚ ਬੜੀ ਉੱਭਰ ਕੇ ਆਈ ਹੈ ਕਿ ਇਸ ਕੌਮ ਦੇ ਜਿਹੜੇ ਸਿਧਾਂਤ ਕੀ ਨੇ। ਕਿਉਂਕਿ ਸਮਾਂ ਥੋੜਾ ਹੈ, ਸਾਡੀਆਂ ਦਸਤਾਰਾਂ ਵਾਲਿਆਂ ਨੂੰ ਇਹ ਗੱਲ ਪ੍ਰਚਲਿਤ ਕੀਤੀ ਗਈ ਸੀ ਕਿ ਜੋ ਦਸਤਾਰਧਾਰੀ ਨੇ ਇਹ ਇੱਕ ਟੈਰੋਰਿਸਟ ਨੇ। ਪਰ ਕੈਨੇਡਾ ਦੀ ਧਰਤੀ ਦੇ ਉੱਤੇ ਸਰਦਾਰ ਸੱਜਣ ਸਿੰਘ ਜੀ ਨੇ ਇੱਕ ਐਸਾ ਇਤਿਹਾਸ ਸਿਰਜਿਆ ਕਿ ਸਾਰੇ ਮੁਲਕ ਦੀ ਜਿਹੜੀ ਸੀ ਰੱਖਿਆ ਉਸ ਵੀਰ ਦੇ ਸਪੁਰਦ ਕੀਤੀ। ਇਹ ਛੋਟੀਆਂ ਮੋਟੀਆਂ ਗੱਲਾਂ ਨਹੀਂ। ਅਰਦਾਸ ਕਰੀਏ ਸੱਚੇ ਪਾਤਸ਼ਾਹ ਸਾਡੀਆਂ ਸੰਗਤਾਂ ਨੂੰ ਉਸ ਗੁਰੂ ਦੇ ਵਿਚਾਰ ਨੂੰ, ਜਿਸ ਅਸੀਂ ਰੋਜ਼ ਪੜ੍ਹਦੇ ਹਾਂ ਕਿ ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਇਹ ਵਿਚਾਰ ਦਾ ਧਰਮ ਹੈ। ਵਿਚਾਰ ਕਰਕੇ ਜਿਸ ਪਾਸੇ ਨੂੰ ਅੱਜ ਕੌਮ ਤੁਰੀ ਹੈ, ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਲੋਕਲ ਦੇਖਿਆ ਜਾਵੇ ਕਿ ਪਿਛਲੇ ਹੀ 6 ਮਹੀਨਿਆਂ ਦੇ ਵਿੱਚ ਜੋ ਸਾਡੇ ਵੱਡੇ ਗੁਰੂ ਘਰ ਸਨ, ਗੁਰੂ ਘਰ ਸੈਨੋ ਦੇ, ਗੁਰੂ ਘਰ ਫਰੀਮਾਉਂਟ, ਗੁਰੂ ਘਰ ਸਟਾਰਟਨ, ਗੁਰਦੁਆਰਾ ਦਸ਼ਮੇਸ਼ ਦਰਬਾਰ ਟ੍ਰੇਸੀ, ਜਿਨ੍ਹਾਂ ਨੇ ਇਲੈਕਸ਼ਨਾਂ ਤੋਂ ਖਹਿੜਾ ਛਡਾ ਕੇ ਆਪਸ ਵਿੱਚ ਹੀ ਪ੍ਰੇਮ ਪਿਆਰ ਦੇ ਨਾਲ ਵਿਚਾਰ ਕਰਕੇ ਆਪਸ ਵਿੱਚ ਹੀ ਪ੍ਰਬੰਧਕ ਚੁਣੇ ਨੇ, ਬੜਾ ਸ਼ਲਾਘਾਯੋਗ ਕਦਮ ਹੈ। ਜੋ ਸਾਡੇ ਫਰਜ਼ ਬਣਦੇ ਨੇ ਆਪਾਂ ਕਰੀਏ, ਗੁਰੂ ਅੱਗੇ ਅਰਦਾਸ ਕਰੀਏ। ਬਾਕੀ ਜਿਹੜੇ ਸਾਡੇ ਵੀਰ ਅਚੇਤੇ ਤੌਰ ਤੇ ਡਾਕਟਰ ਅਮਰਜੀਤ ਸਿੰਘ ਜੀ ਵਾਸ਼ਿੰਗਟਨ DC ਤੋਂ ਪਹੁੰਚੇ ਹੋਏ ਨੇ, ਜਿਨ੍ਹਾਂ ਕਿਸੇ ਵੀ ਜਾਣ ਪਛਾਣ ਦੇ ਮੁਹਤਾਜ ਨਹੀਂ, ਜਿਹੜੀ ਸ਼ਿੱਦਤ ਦੇ ਨਾਲ ਉਹ TV 84 ਦੇ ਉੱਤੇ ਕੌਮ ਦੀ ਗੱਲ ਕਰਦੇ ਨੇ, ਕੌਮ ਦੀ ਦੁੱਖ ਸੁੱਖ ਦੀ ਗੱਲ ਕਰਦੇ ਨੇ। ਅਰਦਾਸ ਹੈ ਸੱਚੇ ਪਾਤਸ਼ਾਹ ਇਹਨਾਂ ਵੀਰਾਂ ਨੂੰ ਚੜ੍ਹਦੀ ਕਲਾ ਬਖਸ਼ੇ। ਅੱਜ ਸਾਡੇ ਪਾਸ ਕਾਫੀ ਪਤਵੰਤੇ ਸੱਜਣ ਆਏ ਹੋਏ ਨੇ, ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇੱਕੋ ਹੀ ਬੇਨਤੀ ਹੈ ਕਿ ਗੁਰੂ ਪਿਆਰੀ ਸਾਧ ਸੰਗਤ ਦੀ ਵਿਚਾਰ ਕਰਕੇ ਆਪਾਂ ਆਪਣਾ ਬਣਦਾ ਹਿੱਸਾ ਜ਼ਰੂਰ ਪਾਈਏ। ਕਿਸੇ ਵੀ ਪਲਟੋ ਭੁਲੇਖਿਆਂ ਦੀ ਜਾਚਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਵਿਸਾਖੀ ਹੈ, ਜਿਸ ਤਰ੍ਹਾਂ ਕਿ ਸਿੱਖ ਸੰਗਤਾਂ ਦੂਰ ਦਰੇਡੇ ਤੋਂ ਆਈਆਂ ਨੇ ਸਟਾਕਟਨ ਦੇ ਗੁਰੂ ਘਰ, ਗਦਰੀ ਬਾਬਿਆਂ ਦੇ ਗੁਰੂ ਘਰ, ਤੇ ਤੁਸੀਂ ਕੀ ਕਹਿਣਾ ਚਾਹੋਗੇ? ਸਾਰਿਆਂ ਨੂੰ ਵਿਸਾਖੀ ਦੀ ਲੱਖ ਲੱਖ ਵਧਾਈ ਹੋਏ। ਹਰ ਸਾਲ ਲੋੜੇ ਗੁਰੂ ਘਰ ਇੱਥੇ ਗੰਨੇ ਰਸਤਾ ਲਗਾਉਂਦਾ ਹੈ, ਇਸ ਸਾਲ ਵੀ ਲਾਉਣ ਲੱਗੇ ਆ। ਐਂਡ ਕਿਹੜੇ ਇੱਥੇ ਆਉਣਗੇ ਨਗਰ ਕੀਰਤਨ ਤੇ ਇੱਕ ਕਿਹੜੀ ਫੀਡ ਦੇਖ ਰਹੇ ਆ, ਪਲੀਜ਼ ਕਮ ਓਵਰ, ਇੰਜੋਏ ਆਈਸ ਕੋਲਡ ਸ਼ੂਗਰ ਕੇਨ ਜੂਸ on donated by Lodai Sikh Temple here for everybody to enjoy. Please come and share in the parade, in all the festivals here. There are hundreds of people here. There are at least about 40 to 50 different stalls. Food is free, lot of soft drinks, lot of fun, lot of education. Please come and join us. Thank you very much. Vaheguru Ji Ka Khalsa, Vaheguru Ji Ki Fateh. ਹਾਂਜੀ ਭੈਣ ਜੀ, ਵਿਸਾਖੀ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ। ਕੀ ਕਹਿਣਾ ਚਾਹੋਗੇ? ਹਾਂਜੀ, ਸਾਰਿਆਂ ਨੂੰ ਸਾਡੇ ਵੱਲੋਂ, ਕੰਡੋਲਾ ਫੈਮਿਲੀ ਵੱਲੋਂ ਨਵੇਂ ਸਾਲ ਦੀਆਂ, ਮਹਾਰਾਜ ਦੀਆਂ ਬਹੁਤ ਬਹੁਤ ਵਧਾਈਆਂ। ਤੇ ਅਸੀਂ ਜਦ ਤੋਂ ਨਗਰ ਕੀਰਤਨ ਸ਼ੁਰੂ ਹੋਇਆ ਉਦੋਂ ਤੋਂ ਅਸੀਂ ਇਸ ਗੁਰੂ ਘਰ ਦੇ ਉੱਤੇ ਸੇਵਾ ਕਰ ਰਹੇ ਹਾਂ ਤੇ ਪਰਮਾਤਮਾ ਸਾਰਿਆਂ ਦਾ ਹੀ ਮਨ ਬਖਸ਼ੇ। ਤੁਹਾਡਾ ਪਹਿਲਾਂ ਬਹੁਤ ਬਹੁਤ ਥੈਂਕ ਯੂ ਤੁਹਾਡਾ, ਜਿਹੜਾ ਤੁਸੀਂ ਇੰਨਾ ਸਾਰਿਆਂ ਦੀ ਸੇਵਾ ਕਰ ਰਹੇ ਹੋ। ਹਾਂਜੀ, ਹੋਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਦਰੀ ਬਾਬਿਆਂ ਦੀ ਮਹਾਨ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਦੀ ਨਿੱਘੀ ਗੋਦ ਵਿੱਚ ਸਦ ਬੈਠੇ ਗੁਰੂ ਪਿਆਰੇ ਸਾਧ ਸੰਗਤ ਜੀ ਬਲਾਉ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਮੂਹ ਸਾਧ ਸੰਗਤ ਨੂੰ ਗੁਰਦੁਆਰਾ ਸਾਹਿਬ ਫਰੀਮਾਉਂਟ ਦੀ ਮੈਨੇਜਮੈਂਟ ਕਮੇਟੀ ਅਤੇ ਸਮੂਹ ਸਾਧ ਸੰਗਤ ਵੱਲੋਂ ਅਤੇ ਮੈਂ ਆਪਣੀ ਜਥੇਬੰਦੀ ਸਿੱਖ ਯੂਥ ਅਮਰੀਕਾ ਵੱਲੋਂ ਆਪ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਅਤੇ ਜੋ ਗੁਰੂ ਚਰਨਾਂ ਵਿੱਚ ਅਰਦਾਸ ਵੀ ਕਰਦਾ ਹੈ ਕਿ ਮਹਾਰਾਜ ਜੋ ਪਿਛਲੇ 1978 ਤੋਂ ਸਿੱਖ ਕੌਮ ਨੇ ਸੰਘਰਸ਼ ਰੰਭਿਆ ਹੈ ਉਸ ਨੂੰ ਪੂਰਨ ਕਾਮਯਾਬੀਆਂ ਬਖਸ਼ੋ, ਜੋ ਆਪਣਾ ਖਾਲਸਾ ਰਾਜ ਖਾਲਿਸਤਾਨ ਦੀ ਪ੍ਰਾਪਤੀ ਹੋ ਸਕੇ। ਮੈਂ ਜ਼ਿਆਦਾ ਸਮਾਂ ਨਾ ਲਵਾਂ, ਮੇਰੇ ਕੋਲ ਬੈਠੇ ਮੇਰੇ ਵੀਰ ਨੇ ਕਿਹਾ ਸੀ ਕਿ ਦੇਖੋ 15 ਮਿੰਟਾਂ ਵਿੱਚ 20 ਬੁਲਾਰੇ ਬੋਲ ਗਏ ਗੋਰੇ ਲੋਕ,
ਤੇ ਮੈਂ ਨਹੀਂ ਜ਼ਿਆਦਾ ਸਮਾਂ ਲੈਣਾ ਚਾਹੁੰਦਾ। ਸਾਡੇ ਤੋਂ ਬਾਅਦ ਬਹੁਤ ਹੀ ਵਧੀਆ ਬੁਲਾਰਿਆਂ ਨੇ ਬੋਲਣਾ, ਉਹ ਅਗਲਾ ਪ੍ਰੋਗਰਾਮ ਦੇਣਗੇ। ਮੈਂ ਫਿਰ ਇੱਕ ਵਾਰ ਗੁਰਦੁਆਰਾ ਸਾਹਿਬ ਦੇ ਫਰੀਮੌਂਟ ਦੇ ਸਮੂਹ ਸੇਵਾਦਾਰਾਂ ਵੱਲੋਂ, ਇੱਥੋਂ ਦੀ ਮੈਨੇਜਮੈਂਟ ਕਮੇਟੀ ਅਤੇ ਸਮੂਹ ਸਾਧ ਸੰਗਤ ਨੂੰ ਇਸ ਪਵਿੱਤਰ ਦਿਹਾੜੇ ਵਿਸਾਖੀ ਦੀ ਅਤੇ ਖਾਲਸਾ ਸਾਜਨਾ ਦਿਵਸ ਦੀ ਲੱਖ ਵਧਾਈ ਦਿੰਦਾ। ਬੋਲਦੀਆਂ ਗਲਤੀ ਹੋ ਗਈ, ਖਿਮਾ ਦੀ ਇਜਾਜ਼ਤ, ਪਰ ਐਂਡ ਵਿੱਚ ਮੈਂ 5 ਖਾਲਿਸਤਾਨ ਦੇ ਨਾਰੇ ਜ਼ਰੂਰ ਲਾਵਾਂਗਾ। ਮੈਨੂੰ ਯਾਦ ਹੈ ਕਿ ਡਾਕਟਰ ਗੁਰਮੀਤ ਸਿੰਘ ਦੀ ਔਰਤ ਜਿੱਥੇ ਵੀ ਜਾਂਦੇ ਸੀ ਉਹ 5 ਨਾਰੇ ਲਾਇਆ ਕਰਦੇ ਸੀ। ਅੱਜ ਸਾਡੇ ਵਿੱਚੋਂ ਉਹ ਚਲੇ ਗਏ, ਭਾਵੇਂ ਜਦੋਂ ਸੰਗਤ ਵਿੱਚ ਵਿਚਰਦੇ ਹੀ ਕੁਝ ਲੋਕ ਵਿਰੋਧ ਕਰਦੇ ਰਹੇ, ਪਰ ਉਸ ਵੀਰ ਨੇ ਬਹੁਤ ਸੇਵਾ ਕੀਤੀ। ਅੱਜ ਡਾਕਟਰ ਅਮਰਜੀਤ ਸਿੰਘ ਜੀ ਹੁਣੇ ਜੋ ਮਹਾਨ ਸੇਵਾ ਕਰ ਰਹੇ ਆ, ਇਹਨਾਂ ਦਾ ਵੀ ਕਈ ਵਾਰ ਬੰਦਿਆਂ ਤੋਂ ਸੁਣਦੇ ਆ, ਵਿਰੋਧ ਕਰਦੇ ਆ, ਪਰ ਗੁਰੂ ਪਿਆਰਿਓ, ਇਹ ਜੋ ਸਾਡੇ ਵੀਰ ਆ, ਇਹਨਾਂ ਨੇ ਘਰ ਛੱਡ ਦਿੱਤੇ। ਇਹ ਸਾਨੂੰ ਪਤਾ, ਅਸੀਂ ਲਾਗਿਓ ਹੋ ਕੇ ਦੇਖਿਆ। ਕਈ ਵਾਰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਵਾਸਤੇ ਖਰਚਾ ਨਹੀਂ ਹੁੰਦਾ, ਪਰ ਪੰਥ ਦੀ ਸੇਵਾ ਵਿੱਚ ਪੂਰੇ ਡਟੇ ਹੋਏ ਆ। ਇਹ ਸਾਡੇ ਨਾਲ ਵਧੀਆ ਜੌਬਾਂ ਕਰ ਸਕਦੇ ਆ, ਪੜ੍ਹੇ ਲਿਖੇ ਆ। ਮੈਨੂੰ ਯਾਦ ਹੈ ਕਿ 45-46 ਡਾਲਰ ਦੀ ਇਹਨਾਂ ਦੀ ਜੌਬ ਸੀ ਜਦੋਂ ਆਪਾਂ 1990 ਦੀ ਗੱਲ ਆ, ਮੇਰਾ ਖਿਆਲ ਹੈ। ਡਾਕਟਰ ਸਾਹਿਬ ਵੀ ਵਧੀਆ ਪੈਸੇ ਕਮਾ ਸਕਦੇ ਸੀ, ਪਰ ਇਹਨਾਂ ਨੇ ਪੰਥ ਦੀ ਸੇਵਾ ਵਿੱਚ ਪੈਰ ਰੱਖਿਆ ਅਤੇ ਉਸ ਨੂੰ ਨਿਭਾ ਰਹੇ ਆ। ਆਪਾਂ ਯਾਦ ਰੱਖੀਏ ਜਿਹੜੇ ਬੰਦੇ ਸੇਵਾ ਕਰਦੇ ਆ। ਮੈਂ 5 ਨਾਰੇ ਖਾਲਿਸਤਾਨ ਦੇ ਲਾ ਕੇ ਫਿਰ ਸਮੂਹ ਸਾਧ ਸੰਗਤ ਨੂੰ ਫਤਿਹ ਬੁਲਾਵਾਂਗਾ। ਖਾਲਿਸਤਾਨ 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 ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Mary E. Macias, Bank of Tri-County, please come to the podium. We want to recognize her services to the local community. She helped a lot in many things. So please come to the podium, Mary, please. Thank you. Thank you so much for the opportunity to join you in today's festivities. I've been in business banking and working with many business owners in this community for the past 18 years. I can't tell you enough what an honor it is to be here and join you. Thank you again. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਭਾਈ ਤਰਸੇਮ ਸਿੰਘ ਜੀ ਗਲੈਰੀ ਆਪ ਜੀ ਨਾਲ ਵਿਚਾਰ ਸਾਂਝੇ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ। ਗੁਰੂ ਪਿਆਰੀ ਗੁਰੂ ਸਾਧ ਸੰਗਤ ਜੀ, ਸਤਿਗੁਰੂ ਦੀ ਗੋਦ ਲਿਖ ਮਾਰੀ ਸਮੂਹ ਸੰਗਤਾਂ ਨੂੰ ਖਾਲਸਾ ਸਾਹਿਬ ਦਾ ਲੱਖ ਵਧਾਈ ਪੇਸ਼ ਕਰਦਾ। ਦਾਸ ਆਪਣੇ ਵੱਲੋਂ ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਮਾਨ ਸਾਹਿਬ ਸਮੁੱਚੀ ਟੀਮ ਵੱਲੋਂ ਸਾਰੀਆਂ ਸੰਗਤਾਂ ਨੂੰ ਲੱਖ ਵਧਾਈ ਪੇਸ਼ ਕਰਦਾ ਹੋਇਆ। ਔਰ ਇੱਕ ਗੱਲ ਮੈਂ ਕਹਿ ਕੇ ਸੇਵਾ ਮੰਗ ਜਾਣੀ ਹੈ, ਜੋ ਮਾਨ ਸਾਹਿਬ ਨੇ ਸਾਰੀ ਜ਼ਿੰਦਗੀ ਕੌਮ ਦੀ ਆਜ਼ਾਦੀ ਵਾਸਤੇ ਲਾਈ ਹੋਈ ਹੈ, ਉਹਦੇ ਪਰਥਾਏ ਕਿਸੇ 2 ਪੰਕਤੀਆਂ ਸਿਰਫ ਕਲਗੀਧਰ ਸਾਹਿਬ ਪਰਥਾਏ ਨੇ ਲਿਖਿਆ, ਚੁਣ ਲੈ ਨਾਹਾਂ ਦੇ ਨਾਲ ਤੂੰ ਮਾਸ ਮੇਰਾ ਵਸਦਾ ਝੁੱਗਾ ਬਰਬਾਦ ਕਰ ਦੇ, ਮੇਰਾ ਪਿਤਾ ਲੈ ਲਾ ਤੇਰੇ ਪੁੱਤਰ ਲੈ ਲਾ, ਇਹ ਪਰ ਮੇਰਾ ਖਾਲਸਾ ਪੰਥ ਆਜ਼ਾਦ ਕਰ ਦੇ, ਇਹ ਪਰ ਮੇਰਾ ਖਾਲਸਾ ਪੰਥ ਆਜ਼ਾਦ ਕਰ ਦੇ। ਸੋ ਆਜ਼ਾਦੀ ਦਾ ਏਜੰਡਾ ਜੋ ਮਾਨ ਸਾਹਿਬ ਲੈ ਕੇ ਚੱਲੇ ਹੋਏ ਹਨ, ਉਹਨਾਂ ਦੇ ਪਰਥਾਏ ਆਓ ਆਪਾਂ 5 ਨਾਰੇ ਲਾ ਕੇ ਖੇਮਾ ਬੋਲੇ ਸੋ ਨਿਹਾਲ। ਖਾਲਿਸਤਾਨ 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 ਖਾਲਿਸਤਾਨ। ਸਰਦਾਰ ਸਿਮਰਜੀਤ ਸਿੰਘ ਮਾਨ, ਸਰਦਾਰ ਸਿਮਰਜੀਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਕਿਸੇ ਵੀ ਪੁਲਤਕ ਲਿਖਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੇ ਹਰੀਮ ਸਾਈ ਬੈਠੇ ਗੁਰੂ ਪਿਆਰੇ ਖਾਲਸਾ ਜੀ, ਸਤਿਗੁਰੂ ਵੱਲੋਂ ਬਖਸ਼ੀ ਹੋਈ ਫਤਿਹ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਕਾਫੀ ਲੰਬਾ ਹੋ ਗਿਆ, ਇਸ ਕਰਕੇ ਮੈਨੂੰ ਲੱਗਦਾ ਥੋੜੀ ਜਿਹੀ ਢਿੱਲ ਆ ਗਈ ਹੈ। ਇੱਕ ਵਾਰ ਜੋਰ ਨਾਲ ਖਾਲਸੇ ਦੇ ਜਨਮ ਦਿਹਾੜੇ ਦੇ ਉੱਤੇ
ਸਤਿਗੁਰੂ ਦੀਆਂ ਖੁਸ਼ੀਆਂ ਲੈਣ ਵਾਸਤੇ ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੈਕਟਰੀ ਸਾਹਿਬ ਉਹਦਾ ਇਸ਼ਾਰਾ ਕਰੀ ਜਾਂਦੇ ਨੇ, ਮਗਰੋਂ ਤੁਸੀਂ ਉੱਠੋ ਜੀ, ਬੋਲੋ ਜੀ। ਤੇ ਮੈਂ ਉਹਨਾਂ ਨੂੰ ਹੱਸਦਾ ਸੀਗਾ ਵੀ ਜੇ ਤੁਸੀਂ ਅਨਾਉਂਸ ਕਰਨ ਦਾ ਵਧੀਆ ਸੀ, ਹੁਣ ਮੈਨੂੰ ਆਪ ਦੱਸਣਾ ਪਊਗਾ। ਦਾਸ ਰੇਸ਼ਮ ਸਿੰਘ ਬੇਕਰ ਸਟਰੀਟ, ਪਹਿਲਾਂ ਲਾਸ ਐਂਜਲਸ, ਤਕਰੀਬਨ 19 ਸਾਲ ਰਹੇ हैं। ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ USA ਦਾ ਸੀਨੀਅਰ ਮੀਤ ਪ੍ਰਧਾਨ, ਜਿਸ ਪਾਰਟੀ ਨੇ ਬੜਾ ਲੰਮਾ ਸਮਾਂ ਖਾਲਿਸਤਾਨ ਦਾ ਸੰਘਰਸ਼ ਲੜਿਆ ਤੇ ਅੱਜ ਵੀ ਲੜ ਰਹੀ ਹੈ। ਮੈਂ ਸਿਰਫ 4 ਜਾਂ 5 ਮਿੰਟ ਲੈਣੇ ਨੇ। ਸਭ ਤੋਂ ਪਹਿਲਾਂ ਤਾਂ ਅੱਜ ਦੇ ਇਸ ਖਾਸ ਦਿਹਾੜੇ ਤੇ ਸਮੂਹ ਸਿੱਖ ਜਗਤ ਨੂੰ ਖਾਲਸੇ ਦੇ ਸਾਜਨਾ ਦਿਵਸ ਦੇ ਲੱਖ ਲੱਖ ਵਧਾਈ ਦੇਣਾ ਤੇ ਆਸ ਕਰਦਾ ਕਿ ਜਿਸ ਨਿਸ਼ਾਨੇ ਲਈ ਖਾਲਸਾ ਪੰਥ ਸਾਜਿਆ ਗਿਆ ਸੀ, ਅੱਜ ਕੌਮ ਉਸ ਨਿਸ਼ਾਨੇ ਵੱਲ ਵਧੇ ਤੇ ਆਪਣੀ ਕੌਮ ਦੇ ਗਲੋਂ ਗੁਲਾਮੀ ਦੀਆਂ ਜੰਜੀਰਾਂ ਜਿਹੜੀਆਂ ਕੱਟੇ ਤੇ ਜਿਹੜਾ ਖਾਲਿਸਤਾਨ ਦਾ ਸੰਘਰਸ਼ ਸ਼ੁਰੂ ਕੀਤਾ ਗਿਆ 1984 ਤੋਂ ਪਹਿਲਾਂ ਵੀ ਬਹੁਤ ਸਾਰੇ ਬੰਦੇ ਪਾਏ ਗਏ ਤੇ ਅੱਜ ਵੀ ਬਹੁਤ ਸ਼ਿੱਦਤ ਨਾਲ ਪਾਰਟੀ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਪ੍ਰਧਾਨ ਸਰਦਾਰ ਸਿੰਘ ਮਾਨ ਆਪਣਾ ਤਨ ਮਨ ਧਨ ਲਾ ਕੇ ਉਸ ਨਿਸ਼ਾਨੇ ਵੱਲ ਵਧ ਰਹੇ ਆ। ਇੱਕ ਗੱਲ ਮੈਂ ਜ਼ਰੂਰ ਇੱਥੇ ਸ਼ੇਅਰ ਕਰਨੀ ਚਾਹੁੰਦਾ ਕਿ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਦੀਵਾਨ ਲੱਗਾ ਹੋਇਆ ਸੀ, ਹਜ਼ਾਰਾਂ ਦੀ ਗਿਣਤੀ ਦੀ ਸੰਗਤ ਉੱਥੇ ਸਜੀ ਹੋਈ ਸੀ। ਇਹ ਮੈਸੇਜ ਸਾਰਿਆਂ ਵਾਸਤੇ ਆ, ਮੈਂ ਵੀ ਤੁਹਾਡੇ ਚੋਂ ਹੀ ਆ। ਤੇ ਇੱਕ ਜੂਥ ਦਾ ਬੁਲਾਰਾ ਸਾਡੀ ਪਾਰਟੀ ਦਾ ਉਹ ਸਟੇਜ ਤੇ ਬੋਲਿਆ, ਜਿਵੇਂ ਅਸੀਂ ਸਾਡਾ ਸੁਭਾਅ ਹੀ ਬਣ ਗਿਆ ਕਿ ਅਸੀਂ ਬਾਰ-ਬਾਰ ਉਹ ਗੱਲ ਰਿਪੀਟ ਕਰਦੇ ਹਾਂ, ਪਰ ਜਿਹੜੀ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਹਾਂ। ਉਹ ਬੁਲਾਰੇ ਨੇ ਇਹ ਗੱਲ ਕਹੀ ਕਿ ਅਸੀਂ ਜਿਨ੍ਹਾਂ ਦੀਆਂ 5-5 ਹਜ਼ਾਰ ਜਿਹੜੀਆਂ ਛੁਡਾ ਕੇ ਦਿੱਤੀਆਂ ਗਜਨੀ ਦੇ ਬਾਜ਼ਾਰਾਂ ਚੋਂ, ਉਹ ਅੱਜ ਸਾਡੇ ਤੇ ਹਮਲਾਵਰ ਨੇ। ਤੇ ਪ੍ਰਧਾਨ ਸਾਹਿਬ ਨੇ ਬਾਹਾਂ ਫੜ ਕੇ ਉਹਨੂੰ ਸਟੇਜ ਤੋਂ ਥੱਲੇ ਲਾ ਲਿਆ ਕਿ ਸਰਦਾਰ ਸਾਹਿਬ ਅੱਜ ਜਿਹੜੇ ਹਿੰਦੂ ਲੀਡਰ ਹੈ, ਅੱਜ BJP ਜਾਂ RSS, ਉਹ ਇਹ ਗੱਲ ਦਾ ਸਵਾਲ ਮੈਨੂੰ ਕਰਦੇ ਆ ਕਿ ਤੁਸੀਂ ਜਦੋਂ ਸਾਡੀਆਂ ਛਡਾਈਆਂ ਤਾਂ ਛਡਾਈਆਂ, ਹੁਣ ਤੁਸੀਂ ਆਪਣੀਆਂ ਦਾ ਇੰਤਜ਼ਾਮ ਕਰੋ। ਇੱਕ ਬਹੁਤ ਵੱਡਾ ਚੈਲੰਜ ਹੈ ਸਿੱਖ ਕੌਮ ਵਾਸਤੇ। ਜਦੋਂ ਖਾਲਸੇ ਦੀ ਗੱਲ ਕਰਦੇ ਹਾਂ, ਅਸੀਂ ਪਿਛਲੇ 2-3 ਦਿਨ ਤੋਂ ਖਾਲਸੇ ਦੀ ਮਹਿਮਾ ਤੇ 10ਵੇਂ ਪਾਤਸ਼ਾਹ ਦੀ ਰਚਨਾ ਹੈ, ਉਹਦੇ ਵਿੱਚੋਂ ਬਹੁਤ ਸਾਰਾ ਕੁਝ ਅਸੀਂ ਪੜ੍ਹਿਆ, ਸੁਣਾਇਆ, ਸੁਣਿਆ। ਉਹਦੇ 'ਚ ਜਿਹੜੀਆਂ 2 ਤੁਕਾਂ 2 ਲਾਈਨਾਂ ਜਿਹੜੀਆਂ ਮੈਂ ਜਿਹਦੇ ਤੇ ਫੋਕਸ ਕਰਨਾ ਚਾਹੁੰਦਾ ਕਿ ਉਹ ਖਾਲਸਾ ਜਿਹੜਾ 10ਵੇਂ ਪਾਤਸ਼ਾਹ ਨੇ ਸਾਜਿਆ, ਉਹ ਕਿਹੋ ਜਿਹੇ ਖਾਲਸੇ ਦੀ ਸਿਰਜਣਾ ਕਰਦੇ ਨੇ ਤੇ ਕਿਹੋ ਜਿਹੀ ਆਸ ਰੱਖਦੇ ਨੇ। ਉਹ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪ੍ਰਮਾਤਮਾ ਕੀ ਮੌਜ। ਇਹ ਪਰਮਾਤਮਾ ਦੀ ਮੌਜ ਨਾਲ ਸਿਰਜਿਆ ਪ੍ਰਗਟ ਹੋਇਆ ਖਾਲਸਾ ਹੈ ਤੇ ਜਿਹੜਾ ਖਾਲਸਾ ਪਰਮਾਤਮਾ ਦੀ ਮਰਜ਼ੀ ਨਾਲ ਪ੍ਰਗਟ ਹੋਇਆ ਜਾਂ ਪਰਮਾਤਮਾ ਦੀ ਮਰਜ਼ੀ ਨਾਲ ਪਰਮਾਤਮਾ ਨੇ ਆਪ ਸਾਜਿਆ, ਫਿਰ ਉਹਦੇ 'ਚ ਅੱਜ ਉਹ ਪਰਮਾਤਮਾ ਦੇ ਗੁਣ ਕਿੱਥੇ ਚਲੇ ਗਏ। ਜਦੋਂ ਕਿ ਸਿੱਖ ਦੇ ਵਿੱਚ ਜਿਹੜੇ ਗੁਰੂ ਸਾਹਿਬ ਨੇ ਸ਼ੁਰੂ ਤੋਂ ਜਿਹੜੇ ਗੁਣ ਜਿਹੜੇ ਦੱਸੇ ਆ ਅਕਾਲ ਪੁਰਖ ਦੇ, ਉਹ ਸਿੱਖ ਦੇ ਵਿੱਚ ਪ੍ਰਵੇਲ ਕਰਨੇ ਬਹੁਤ ਜ਼ਰੂਰੀ ਸੀ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਕੀ ਅੱਜ ਖਾਲਸਾ ਨਿਰਭਉ ਤੇ ਨਿਰਵੈਰ ਹੈ? ਬਹੁਤ ਸਾਰੇ ਬੁਲਾਰਿਆਂ ਨੇ ਗਲਤ ਸਵਾਲ ਖੜਾ ਕੀਤਾ ਹੈ। ਕੱਲ੍ਹ ਵੀ ਸਾਡੇ ਕਥਾਵਾਚਕ ਜਾਂ ਡਾਕਟਰ ਮਨਜੀਤ ਸਿੰਘ ਜੀ, ਉਹਨਾਂ ਨੇ ਇਹ ਸਵਾਲ ਖੜਾ ਕੀਤਾ ਸੀ ਕਿ ਅੱਜ ਸਿੱਖ ਕਿਉਂ ਡਰਿਆ ਹੋਇਆ, ਅੱਜ ਸਿੱਖ ਜਿਹੜਾ ਆਪਣੇ ਹੱਕਾਂ ਲਈ ਕਿਉਂ ਭੱਜ ਰਿਹਾ। ਪੰਜਾਬ ਦੇ ਹਾਲਾਤ ਸਾਡੇ ਸਾਹਮਣੇ ਨੇ, ਉਹਨਾਂ ਬਾਰੇ ਕਿ ਮੈਂ ਕੋਈ ਕਿੰਤੂ ਪਰੰਤੂ ਨਹੀਂ ਕਰਨਾ ਚਾਹੁੰਦਾ, ਕਿਉਂਕਿ ਮੈਂ ਦੇਖ ਆਇਆ ਕਿ ਉੱਥੇ ਕੀ ਹੋ ਰਿਹਾ ਹੈ। ਪਰ ਇੱਥੇ ਸਾਨੂੰ ਕੀ ਸਮੱਸਿਆਵਾਂ ਨੇ, ਕਿਹੜੀਆਂ ਸਾਡੀਆਂ ਉਲਝਣਾਂ ਨੇ। ਮੈਨੂੰ ਇਸ ਗੱਲ ਦਾ ਫਖਰ ਵੀ ਹੈ ਕਿ ਇੱਥੇ ਸੋਹਣੇ ਦਸਤਾਰੇ, ਸੋਹਣੇ ਦਾੜੇ ਪ੍ਰਕਾਸ਼ ਕੀਤੇ ਹੋਏ, ਸੋਹਣੇ ਗਾਤਰੇ ਪਾਏ ਹੋਏ, ਸੋਹਣੇ ਸਿੱਖੀ ਸਰੂਪ ਦੇ ਵਿੱਚ ਇੱਥੇ ਹਜ਼ਾਰਾਂ ਦੀ ਗਿਣਤੀ 'ਚ ਸਿੰਘ ਅਸੀਂ ਦੇਖਦੇ ਹਾਂ, ਪਰ ਜਿਹੜੀ ਅੰਦਰਲੀ ਰੂਹ ਹੈ ਉਹ ਕਿੱਥੇ ਆ। ਕੱਲ੍ਹ ਵੀ ਭਾਈ ਸਾਹਿਬ ਨੇ ਕਥਾ ਕਰਦੇ ਕਿਹਾ ਕਿ ਜਿਹੜਾ ਸਿੱਖ ਹੈ ਉਹ ਕਿਸੇ ਦੀ ਨਿੰਦਾ ਨਹੀਂ ਕਰਦਾ, ਉਹ ਕਿਸੇ ਨੂੰ ਗਾਲੀ ਨਹੀਂ ਕੱਢਦਾ, ਉਹ ਕਿਸੇ ਦਾ ਨੁਕਸਾਨ ਨਹੀਂ ਕਰਦਾ, ਉਹ ਚੋਰੀ ਨਹੀਂ ਕਰਦਾ। ਪਰ ਅੱਜ ਖਾਲਸੇ ਦੀ ਜਿਹੜੀ ਸਿਰਜਣਾ ਕੀਤੀ ਗੁਰੂ ਸਾਹਿਬ ਨੇ,
ਭਰਮ ਭੇਜਤੇ ਰਹੇ ਨਿਆਰਾ। ਸਾਰੇ ਆਪਣੇ ਆਪਣੇ ਅੰਦਰ ਝਾਤੀ ਮਾਰ ਕੇ ਦੇਖੀਏ ਕਿ ਸਾਡੇ ਅੰਦਰੋਂ ਭਰਮ ਖਤਮ ਹੋ ਗਏ। ਮੇਰੇ ਕੋਲ ਇੰਨਾ ਲੰਮਾ ਸਮਾਂ ਨਹੀਂ ਹੈ ਕਿ ਮੈਂ ਭਰਮ ਦੀ ਵਿਆਖਿਆ ਕਰ ਸਕਾਂ। ਤੁਸੀਂ ਸਾਰੇ ਸਿੱਖ ਹੋ, ਪੰਜਾਬੀ ਦਾ ਸ਼ਬਦ ਹੈ, ਬਹੁਤ ਚੰਗੀ ਤਰ੍ਹਾਂ ਸਮਝਦੇ ਹੋ ਕਿ ਭਰਮ ਕਿਹਨੂੰ ਕਹਿੰਦੇ ਆ। ਆਪਾਂ ਜਦੋਂ ਕੋਈ ਗੱਲ ਹੁੰਦੀ ਆਪਾਂ ਕਹਿੰਦੇ ਤੈਨੂੰ ਭਰਮ ਹੈ ਇਸ ਗੱਲ ਦਾ। ਇਹਦਾ ਮਤਲਬ ਇਹ ਅਸਲੀਅਤ ਨਹੀਂ ਹੈ, ਭਰਮ ਹੈ। ਸਾਡੇ ਰਹਿਤਨਾਮੇ 'ਚ ਵੀ ਲਿਖਿਆ ਹੋਇਆ ਧਰੇ ਕੇਸ ਪੌਲ ਮੈਨੂੰ ਭੇਖੀ ਮੂਰਖ ਸਿੱਖ। ਕਿਹੋ ਜਿਹਾ ਖਾਲਸਾ ਗੁਰੂ ਨੇ ਚੁੱਕਿਆ ਸੀ। ਸੋ ਅੱਜ ਜਿਹੜੀ ਗੱਲ ਮੈਂ ਕਰਨੀ ਇੱਥੇ ਖਤਮ ਕਰਨੀ ਚਾਹੁੰਦਾ ਕਿ ਸਰਦਾਰ ਸਿੰਘ ਮਾਨ ਨੇ ਉਹਦੇ ਤੇ ਬੜੀਆਂ ਜ਼ਿੰਮੇਵਾਰੀਆਂ ਨੇ। ਹਰ ਪਾਸੇ ਔਕੜਾਂ, ਜਿਹੜੇ ਆਪਣੇ ਆ ਉਹ ਵੀ ਉਹਦੇ ਤੇ ਭਾਰੂ ਪੈਂਦੇ ਆ, ਏਜੰਸੀਆਂ ਵੀ ਉਹਦੇ ਤੇ ਭਾਰੂ ਪੈਂਦੀਆਂ ਨੇ, ਸਰਕਾਰਾਂ ਵੀ ਉਹਨੂੰ ਟਾਰਗੇਟ ਕਰਦੀਆਂ ਨੇ, ਆਪਣੇ ਪੰਜ ਕੌਮ ਦੇ ਲੋਕ ਵੀ ਉਹਨਾਂ ਦੇ ਭਾਰੂ ਪੈਂਦੇ ਨੇ। ਪਰ ਫਿਰ ਵੀ ਉਹ ਆਪਣੀ ਗੱਲ ਜਿਹੜੀ ਹੈ ਉਹ ਕੰਟੀਨਿਊ ਰੱਖ ਰਹੇ ਆ। ਔਰ ਜਿਸ ਤਰੀਕੇ ਨਾਲ ਉਹ ਪੰਜਾਬ ਦੇ ਵਿੱਚ ਲੜਾਈ ਲੜ ਰਹੇ ਆ, ਇਸ ਗੱਲ ਤੇ ਹਰ ਸਿੱਖ ਨੂੰ, ਚਾਹੇ ਉਹ ਕਿਸੇ ਵੀ ਪੋਲੀਟੀਕਲ ਪਾਰਟੀ 'ਚ ਹੋਵੇ, ਇਸ ਗੱਲ ਤੇ ਮਾਣ ਹੈ। ਪਰ ਅੱਜ ਮੈਂ ਇਹੀ ਬੇਨਤੀ ਕਰਨ ਵਾਸਤੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਕਿ ਆਓ ਬਾਕੀ ਸਾਰੀਆਂ ਗੱਲਾਂ ਨੂੰ ਛੱਡ ਕੇ ਜੋ ਕੌਮ ਦਾ ਨਿਸ਼ਾਨਾ ਹੈ, ਜੋ ਕੌਮ ਦੇ ਗੱਲ 'ਚ ਗੁਲਾਮੀ ਹੈ, ਇਕੱਠੇ ਸਿਰ ਜੋੜ ਕੇ ਇਸ ਬਾਰੇ ਪਲਾਨ ਕਰੀਏ ਕਿ ਅਸੀਂ ਇੱਥੇ ਬੈਠ ਕੇ ਕੀ ਕਰ ਸਕਦੇ ਹਾਂ। ਜੇ ਅਸੀਂ ਉੱਥੇ ਜਾ ਸਕਦੇ ਉੱਥੇ ਜਾ ਕੇ ਕੀ ਕਰ ਸਕਦੇ ਹਾਂ। ਆਓ ਸਾਰੇ ਰਲ ਕੇ ਇੱਕ ਹਮਲਾ ਮਾਰੀਏ। ਇੱਕ ਗੱਲ ਜਿਹੜੀ ਅਖੀਰ ਕਹਿ ਕੇ ਮੈਂ ਖਿਮਾ ਮੰਗਣੀ ਹੈ ਕਿ ਪੰਜਾਬ ਦੀ ਸਰਕਾਰ, ਹਿੰਦੁਸਤਾਨ ਦੀ ਸਰਕਾਰ ਦਾ ਜ਼ੋਰ ਲੱਗਿਆ ਹੋਇਆ ਕਿ ਪੰਜਾਬ ਤੇ ਹਿੰਦੁਸਤਾਨ ਦਾ ਸਿੱਖ ਅਸੀਂ ਡਰਾ ਲਿਆ। ਬਾਹਰਲੇ ਸਿੱਖ ਨੂੰ ਡਰਾਉਣ ਵਾਸਤੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਤਰੀਕੇ ਵਰਤੇ ਜਾ ਰਹੇ ਆ। ਪਰ ਇਸ ਗੁਰੂ ਘਰ ਦੀ ਸਟੇਜ ਤੋਂ ਮੈਂ ਪਹਿਲਾਂ ਵੀ ਕਿਹਾ ਸੀ, ਮੈਂ ਯੂਬਾ ਸਿਟੀ ਦੀ ਸਟੇਜ ਤੇ ਵੀ ਕਿਹਾ ਸੀ, ਅੱਜ ਮੈਂ ਫਿਰ ਗੁਰੂ ਦੀ ਹਜ਼ੂਰੀ 'ਚ ਕਹਿੰਦਾ ਕਿ ਸਤਿਗੁਰੂ ਦਾ ਮੇਰੇ ਸਿਰ ਤੇ ਹੱਥ ਰਵੇ ਤਾਂ ਅਸੀਂ ਇਹਨਾਂ ਲੋਕਾਂ ਨੂੰ ਸਾਬਤ ਕਰ ਦਿਆਂਗੇ ਕਿ ਨਾ ਪੰਜਾਬ ਦਾ ਸਿੱਖ ਤੋਂ ਡਰਿਆ, ਨਾ ਬਾਹਰਲਾ ਬੈਠਾ ਸਿੱਖ ਡਰਿਆ ਹੋਇਆ, ਤੇ ਨਾ ਅਸੀਂ ਕਦੇ ਡਰਾਂਗੇ। ਇੰਨੀਆਂ ਵਿਚਾਰਾਂ ਨਾਲ ਖਿਮਾ ਦੀ ਯਾਤਰਾ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਬੇਨਤੀ ਕਰਦਾ ਹਾਂ ਭਾਈ ਸੁਖਵਿੰਦਰ ਸਿੰਘ ਜੀ, ਜੋ ਕਿ ਰੈਫਰੈਂਡਮ 2020 ਨੂੰ ਰਿਪਰੈਜ਼ੈਂਟ ਕਰਦੇ ਨੇ, ਉਹ 2 ਮਿੰਟ ਲਈ ਸੰਗਤਾਂ ਨੂੰ ਸੰਬੋਧਨ ਕਰਨਗੇ। ਉਸ ਤੋਂ ਪਹਿਲਾਂ ਸਾਡੇ ਕੋਲ ਮੁਗੇਲ ਵਿਲਾਪੁਡਾ ਕਾਉਂਟੀ ਸੁਪਰਵਾਈਜ਼ਰ, ਕਾਰਲਸ ਵਿਲਾਪੁਡਾ ਕਾਉਂਟੀ ਸੁਪਰਵਾਈਜ਼ਰ ਦੋਨੇ ਸਾਡੇ ਕੋਲ ਆਏ ਹੋਏ ਨੇ। ਸੋ ਉਹਨਾਂ ਨੂੰ ਆਪਾਂ ਫਲੈਗਸ ਦੇਣੇ ਨੇ। ਵੀ ਆਰ ਮੋਸਟ ਵੈਲਕਮ ਮਿਸਟਰ ਮਿਗੇਲ ਵਿਲਾਪੁਡਾ and Carlos Villapuda County Supervisors. Thank you. Hello everyone. My name is Miguel Villapuda, and I'm with the Board of Supervisors, and I'm honored to be here for this beautiful parade. And I appreciate you having me. And I do have an award to present. Sir, I have an award to present on behalf of the Board of Supervisors, the Pacific Coast Khasla Diwan Society. Congratulations on the day of April 15, 2018, on behalf of the Board of Supervisors. Thank you. Thank you, sir. Thank you very much. Oh, thank you very much. Oh, thank you very much, sir. Thank you very much. ਵਿਊਅਰਸ, ਜਿਸ ਤਰ੍ਹਾਂ ਜੋ ਖਾਲਸਾ ਸਾਜਨਾ ਦਿਵਸ ਹੈ, ਦੇਸ਼ਾਂ ਵਿਦੇਸ਼ਾਂ ਵਿੱਚ ਬੜੇ ਹੀ ਸ਼ਰਧਾਪੂਰਵਕ ਤਰੀਕੇ ਨਾਲ ਸੰਗਤਾਂ ਮਨਾ ਰਹੀਆਂ ਨੇ, ਵੱਖਰੇ ਵੱਖਰੇ ਤਰੀਕਿਆਂ ਨਾਲ ਆਪਣੇ ਗੁਰੂ ਨੂੰ ਖੁਸ਼ ਕਰਨ ਵਾਸਤੇ। ਜਿਸ ਤਰ੍ਹਾਂ ਕਿ ਇਹ ਜੋ ਸਿੱਖ ਸੰਗਤਾਂ ਨੇ, ਇਹ ਆਈਆਂ ਨੇ ਮੋਡੈਸਟੋ ਸੀਰੀਜ਼ ਤੋਂ ਸਪੈਸ਼ਲ ਖਾਲਸਾ ਸਾਜਨਾ ਦਿਵਸ ਨੂੰ ਮਨਾਉਣ ਵਾਸਤੇ, ਤੇ ਇਹਨਾਂ ਨੇ ਲਗਾਇਆ ਲੰਗਰ ਨਿਊਡਲਸ ਦਾ। ਤੇ ਇਹ ਬਣਾ ਹੀ ਰਹੇ ਨੇ, ਪਰ ਕਹਿ ਰਹੇ ਨੇ ਕਿ ਆਪਾਂ ਜਕਾਰਾ ਚਲਾ ਕੇ ਛਡਾ ਕੇ ਤੇ ਆਪਾਂ ਇਹ ਲੰਗਰ ਸ਼ੁਰੂ ਕਰਾਂਗੇ। ਆਪਾਂ ਇਹਨਾਂ ਨੂੰ ਪੁੱਛਦੇ ਹਾਂ ਕਿ ਕਿੱਦਾਂ ਮਹਿਸੂਸ ਕਰ ਰਹੇ ਨੇ। ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਬਹੁਤ ਵਧੀਆ ਮਹਿਸੂਸ ਕਰ ਰਹੇ ਹਾਂ। ਹਰੇਕ ਸਾਲ ਦੀ ਤਰ੍ਹਾਂ ਅਸੀਂ ਇੱਥੇ ਵੀ ਤੇ ਯੂਬਾ ਸਿਟੀ ਵੀ ਇਸੇ ਤਰ੍ਹਾਂ ਨੂਡਲ ਦਾ ਲੰਗਰ ਲਾਉਣੇ ਆ ਜੀ, ਤੇ ਬੱਚੇ ਬਹੁਤ ਪਸੰਦ ਕਰਦੇ ਆ। ਇਹਦੇ ਕਰਕੇ ਸਾਨੂੰ ਜੀ ਹਾਂਜੀ, ਤੇ ਇਹਦੇ ਕਰਕੇ ਸਾਨੂੰ ਸਪੈਸ਼ਲ ਇਹ ਜਗ੍ਹਾ ਦਿੰਦੇ ਆ ਇਸ ਥਾਂ ਤੇ, ਕਿਉਂਕਿ ਸਾਰੇ ਬੱਚੇ ਨੂਡਲ ਲਾਈਕ ਕਰਦੇ ਆ, ਤੇ ਇਹਦੇ ਕਰਕੇ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਹਾਂ ਵੀ ਵਧੀਆ ਬਣਾਈਏ ਤੇ ਬੱਚਿਆਂ ਨੂੰ ਖਵਾਈਏ। ਥੈਂਕ ਯੂ ਸੋ ਮਚ। ਜਿਸ ਤਰ੍ਹਾਂ ਕਿ ਵਿਊਅਰਸ ਤੁਸੀਂ ਦੇਖ ਰਹੇ ਹੋ ਕਿ ਇੱਥੇ ਖਾਣ ਪੀਣ ਦੇ ਵੀ ਕਾਫੀ ਸਟਾਲ ਲੱਗੇ ਹੋਏ ਨੇ। ਆਪਾਂ ਜੋ ਸਟਾਲ ਤੇ ਖੜੇ ਹਾਂ, ਟਿੱਕੀਆਂ ਦਾ ਸਟਾਲ ਹੈ। ਬੜੀਆਂ ਹੀ ਸਿੱਖ ਸੰਗਤਾਂ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਬਜ਼ੁਰਗ ਵੀ ਸੇਵਾ ਕਰ ਰਹੇ ਨੇ, ਜਵਾਨ ਵੀ ਸੇਵਾ ਕਰ ਰਹੇ ਨੇ। ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਟਿੱਕੀਆਂ ਬਣਾ ਰਹੇ ਨੇ। ਜਿਸ ਤਰ੍ਹਾਂ ਇਹਨਾਂ ਨੇ ਪਹਿਲਾਂ ਹੀ ਤਿਆਰੀ ਕੀਤੀ ਹੋਈ ਹੈ, ਪਹਿਲਾਂ ਹੀ ਇਹਨਾਂ ਨੇ ਰਾਤ ਨੂੰ ਆਈ ਥਿੰਕ ਕਦੋਂ ਤੱਕ ਤੁਸੀਂ ਇਹ ਤਿਆਰ ਕਰਦੇ ਹੋ? ਕਿੰਨਾ ਟਾਈਮ ਲੱਗਾ ਤੁਹਾਨੂੰ ਤਿਆਰ ਕਰਨ ਵਾਸਤੇ?
2 ਦਿਨ ਕਹਿੰਦੇ ਨੇ ਕਿ ਲੱਗ ਗਏ ਨੇ ਤਿਆਰੀ ਕਰਦਿਆਂ ਨੂੰ। ਵਾਓ, ਬੜੀ ਮਿਹਨਤ ਇਹਨਾਂ ਦੀ, ਬੜੀ ਸੇਵਾ ਜਿਹੜੀ ਕਰਦੇ ਪਏ ਨੇ। ਥੈਂਕ ਯੂ ਸੋ ਮਚ ਵਿਊਅਰਸ। ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਕਿ ਅੰਦਰ ਜੋ ਨਗਰ ਕੀਰਤਨ ਵਾਸਤੇ ਜੋ ਤਿਆਰੀਆਂ ਸਾਰੇ ਪਾਸੇ ਚੱਲ ਰਹੀਆਂ ਨੇ, ਤੇ ਇਸੇ ਤਰ੍ਹਾਂ ਹੀ ਸਿੱਖ ਸੰਗਤਾਂ ਦੇ ਖਾਣ ਪੀਣ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਇੱਥੇ 2 ਹਫ਼ਤੇ ਤੋਂ ਪਹਿਲਾਂ ਹੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਸਿੱਖ ਸੰਗਤਾਂ ਬੜੇ ਹੀ ਉਤਸ਼ਾਹ ਤੇ ਪਿਆਰ ਨਾਲ ਲੰਗਰ ਦੀ ਸੇਵਾ ਕਰ ਰਹੀਆਂ ਨੇ। ਅਸੀਂ ਹੁਣ ਇਸ ਸਟਾਲ ਤੇ ਆਈ ਥਿੰਕ ਟਿੱਕੀਆਂ ਦਾ ਸਟਾਲ ਹੈਗਾ, ਅਸੀਂ ਉੱਥੇ ਆਏ ਹਾਂ, ਖੜੇ ਹਾਂ, ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ, ਇਹਨਾਂ ਨੂੰ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਭਾਈ ਸਾਹਿਬ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਖਾਲਸਾ ਸਾਜਨਾ ਦਿਵਸ ਦੀਆਂ। ਤੁਸੀਂ ਬਹੁਤ ਹੀ ਵਧੀਆ ਸਟਾਲ ਲਗਾਇਆ ਹੁਣ ਜੀ, ਤੁਹਾਨੂੰ ਵੀ ਬਹੁਤ ਮੁਬਾਰਕਾਂ ਹੁਣ ਜੀ। ਕੀ ਕਹਿਣਾ ਚਾਹੋਗੇ ਤੁਸੀਂ? ਮੈਂ ਤਾਂ ਕੀ ਖਾਣਾ, ਨਵੇਂ ਸਾਲ ਦੀ ਬਹੁਤ ਬਹੁਤ ਵਧਾਈ ਹੋਵੇ ਤੁਹਾਨੂੰ। ਨਵੇਂ ਸਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਖਸ਼ੀ ਹੋਈ ਦਾਤ ਖਾਲਸਾ ਸਾਜਨਾ ਦਿਵਸ ਦੇ ਉੱਤੇ ਸਾਰੀ ਸੰਗਤ ਨੂੰ ਕੋਟ ਧੰਨਵਾਦ, ਲੱਖ ਲੱਖ ਵਧਾਈ ਹੋਵੇ ਤੇ ਆਉਣ ਵਾਲਾ ਜੀਵਨ ਗੁਰਸਿੱਖੀ ਨਾਲ ਜੁੜਨ ਦੀ ਕਿਰਪਾਲਤਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਖਾਲਿਸਤਾਨ। ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਰਾਂਵਾਲਾ, ਸ਼ਹੀਦ ਭਾਈ ਫੌਜਾ ਸਿੰਘ, ਸਮੂਹ ਸੰਗਤਾਂ ਨੂੰ ਸਭ ਤੋਂ ਪਹਿਲਾਂ ਗੁਰੂ ਫਤਿਹ ਪ੍ਰਦਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਗਦਰੀ ਬਾਬਿਆਂ ਦੀ ਉਸ ਆਜ਼ਾਦ ਸੋਚ ਤੇ ਧਰਤੀ ਦੇ ਉੱਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੱਕ ਅਗਾਹ ਗੁਰੂ ਗੋਬਿੰਦ ਸਿੰਘ ਸ਼ਾਹ ਗੁਰੂ ਗੋਬਿੰਦ ਸਿੰਘ, ਉਹਨਾਂ ਦਾ ਲਿਆਂਦਾ, ਉਹਨਾਂ ਦੀ ਕੀਤੀ ਮਿਹਰ ਦੇ ਉੱਤੇ ਅੱਜ ਦੁਨੀਆ ਭਰ ਵਿੱਚ ਉਸ ਖਾਲਸੇ ਦੇ ਜਨਮ ਦਿਹਾੜੇ ਦੇ ਉੱਤੇ ਸਮੂਹ ਸੰਗਤਾਂ ਸਭ ਤੋਂ ਪਹਿਲਾਂ ਵਧਾਈਆਂ ਐਕਸੈਪਟ ਕਰਾਂ। ਸਮੂਹ ਸੰਗਤਾਂ ਨੂੰ ਖਾਲਸਾ ਸੀ ਲੱਖ ਲੱਖ ਵਧਾਈਆਂ। ਉਪਰੰਤ ਜਿਹੜਾ 1699 ਤੋਂ ਚੱਲ ਕੇ ਅੱਜ ਤੱਕ ਜਿਹੜਾ ਉਹ ਰਿਵੋਲਟ ਆਇਆ ਸੀ, ਜੋ ਗੁਰੂ ਸਾਹਿਬ ਨੇ ਲਿਆਂਦਾ ਸੀ, ਆਪਣੇ ਪੁੱਤਰ ਸਮਝ ਕੇ ਸਾਨੂੰ ਦਿੱਤਾ ਸੀ, ਸ਼ਾਇਦ ਅਸੀਂ ਅੱਜ ਵੀ ਉਸ ਗੱਲ ਤੇ ਪੂਰੇ ਨਹੀਂ ਉਤਰੇ। ਜੋ ਸਮੇਂ ਦੀਆਂ ਸਰਕਾਰਾਂ ਨੇ, ਜੋ ਇਹ ਗਦਰੀ ਬਾਬਿਆਂ ਨੇ ਪੇੜ ਪਾਈ ਸੀ, ਉਸ ਤੋਂ ਬਾਅਦ ਜੋ ਧੋਖਾ 1947 ਚ ਹੋਇਆ ਸਭ ਨੂੰ ਪਤਾ ਹੈ। ਉਸ ਤੋਂ ਬਾਅਦ 1955 ਜਾਂ 65 ਜਾਂ 78 ਜਾਂ 84 ਦੇ ਉਸ ਤੋਂ ਬਾਅਦ ਜਿਹੜੇ ਸਾਡੇ 1.5 ਲੱਖ ਤੋਂ ਵੱਧ ਨੌਜਵਾਨ ਵੀਰ ਭੈਣ ਭਰਾ, ਸਾਡੀਆਂ ਭੈਣਾਂ ਵੀਰ ਗਵਾਏ, ਆਪਣੀਆਂ ਮਾਵਾਂ ਨੇ ਝੋਲੀਆਂ ਖਾਲੀਆਂ ਕਰਵਾਈਆਂ, ਉਹ ਅੱਜ ਕੀ ਮੰਗਦੇ ਨੇ? ਜੋ ਪਹਿਲਾਂ ਹੀ ਆਪਣੀ ਰੀਤ ਚੱਲੀ ਹੋਈ ਹੈ ਕਿ ਉਹ ਨਾਰਿਆਂ ਦੇ ਵਿੱਚ ਗੂੰਜੀ ਹੈ, ਖਾਲਿਸਤਾਨ ਪੰਜਾਬ ਵੱਖਰਾ, ਆਜ਼ਾਦ ਪੰਜਾਬ ਮੰਗਦੇ ਨੇ। ਸਾਡੇ ਜੁਝਾਰੂਆਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ, ਬਣਿਆ ਸਜ਼ਾ ਉਥੋਂ ਵੀ ਪ੍ਰਧਾਨ ਮੰਤਰੀ ਨੂੰ ਦਿੱਤੀ। ਉਸ ਉਪਰੰਤ ਜਿਹੜੇ ਉੱਥੇ ਉਹ ਸਜ਼ਾ ਤੋਂ ਬਾਅਦ ਜੋ ਸਾਡੇ 17 ਸਟੇਟਾਂ ਵਿੱਚ ਸਾਡੇ ਬੱਚਿਆਂ ਨੂੰ ਕੋਹ ਕੇ, ਬਜ਼ੁਰਗਾਂ ਨੂੰ ਕੋਹ ਕੇ ਮਾਰਿਆ ਗਿਆ, ਜੋ ਭੈਣਾਂ ਦੀ ਹਾਲਤ ਕੀਤੀ, ਉਹ ਸਾਡਾ ਸਿਰ ਚੁੱਕ ਕੇ ਗੱਲ ਕਰਨ ਨੂੰ ਜੀ ਨਹੀਂ ਕਰਦਾ। ਕਿਉਂ ਕਿ ਸਾਡੇ ਤੇ ਸੇਮ ਬੋਲਿਆ, ਅਸੀਂ ਉਹ ਪ੍ਰਾਪਤ ਕੀ ਕੀਤਾ, ਉਹਦੀ ਹੀ ਬਦੌਲਤ ਇੱਕ ਹਿੱਸਾ ਰੈਫਰੈਂਡਮ ਦਾ ਆਇਆ। ਉਹ ਰੈਫਰੈਂਡਮ 2020 ਨੂੰ ਨਾ ਦਿੱਤਾ, ਜੋ ਅਨਬਾਈਂਡ ਅਨਅਫੀਸ਼ੀਅਲ ਰੈਫਰੈਂਡਮ ਸ਼ੁਰੂ ਕਰਨਾ ਹੈ। ਉਹ ਕਾਂਗरेस है दुनिया की अदालत जुआन कन्वेंशन के अंदर रह के होनी है। मैं बेनती करूंगा कि अज साडा फर्ज बनता, आप समूह संगत ने चरणों च बेनती आ, मैनेजमेंट कमेटियां ने चरणों च बेनती आ कि भरावो भैणों अपने बच्चों को असीं आप इंतजाम तैयार करिए ताकि रेफरेंडम 2020 ਨੂੰ कामयाब करके उस बराबर अपने खालसे राज की प्राप्ति करिए। जे परमात्मा कृपा कर दे, सतगुरु की कृपा कर दे, फिर असीं गुरु के सन्मुख हो के असीं शुक्र करिए कि ओ सतगुरु गुरु ग्रंथ साहब की गुरबाणी
भक्ति की बाणियों वही सब कर सकिए कबीर मोह मोहने का चाव मरु तो हर के द्वार मत हर पूछे कौन है पड़ा हमारे बार एक दस दिए किस हितों की इज्जतों पे लगेगा हर दस मेले देखना है जोर कितना बाजू एक काटल में है वो दस दिए अखीर में फिर उसे गलती ही ताड़ना करते हुए उसे गलती बेनती करते अर्ज गुजारिश करते हुए खालिस्तान संत बाबा जरनैल सिंह जी पिंगला वाहिगुरू जी का खालसा वाहिगुरू जी की फतेह। वाहिगुरू जी का खालसा श्री वाहिगुरू जी की फतेह। मेरा नाम तेज मान, मैं युवा सिटी तो सिटी काउंसिल रहा 8 साल ਤੇ ਮੈਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਧਾਈ ਦਿੰਦਾ ਅੱਜ ਦੇ ਇਸ ਪਵਿੱਤਰ ਦਿਹਾੜੇ ਦੀ ਤੇ ਇਸ ਪ੍ਰਬੰਧਕ ਕਮੇਟੀ ਜਿਨ੍ਹਾਂ ਨੇ ਇਹ ਇੱਕ ਇਤਿਹਾਸਿਕ ਪ੍ਰੋਗਰਾਮ ਆਰਗੇਨਾਈਜ਼ ਕੀਤਾ ਹੈਗਾ। ਇੱਕ ਪ੍ਰੋਗਰਾਮ ਐਡੇ ਵੱਡੇ ਪ੍ਰੋਗਰਾਮ ਇਸ ਲੈਵਲ ਦੇ ਆਰਗੇਨਾਈਜ਼ ਕਰਨੇ ਕੋਈ ਸੌਖੇ ਨਹੀਂ ਹੁੰਦੇ, ਸੋ ਬਹੁਤ ਬਹੁਤ ਵਧਾਈ ਹੋਵੇ। ਤੇ ਸਾਡੇ ਜੋ ਪੰਜਾਬ ਦੇ ਵਿੱਚ ਹਾਲਾਤ ਨੇ ਬਹੁਤ ਚਿਰ ਤੋਂ ਸਾਡੇ ਨਾਲ ਜਿਹੜਾ ਹੋ ਰਿਹਾ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਆਪਾਂ ਜੇ ਇਸ ਪਵਿੱਤਰ ਧਰਤੀ ਦੇ ਆ ਜਿੱਥੇ ਸਾਡੇ ਬਾਬਿਆਂ ਨੇ ਗਦਰੀ ਬਾਬਿਆਂ ਨੇ ਹਿੰਦੁਸਤਾਨ ਨੂੰ ਉਸ ਸਰਕਾਰ ਤੋਂ ਆਜ਼ਾਦੀ ਦਿਵਾਈ ਸੀਗੀ ਜਿਹੜੀ ਕਹਿੰਦੇ ਸੀ ਵੀ ਉਹਨਾਂ ਦੇ ਕਦੇ ਰਾਜ ਦੇ ਵਿੱਚ ਸੂਰਜ ਨਹੀਂ ਛਿਪਦਾ। ਸਾਡੇ ਯੂਪਾ ਇੱਥੇ ਮਾਫ ਕਰਨਾ ਯੂਪਾ ਕਹਿੰਦਾ ਇਸ ਸਟਾਰਟ ਗੁਰੂ ਘਰ ਦੇ ਇਸ ਇਲਾਕੇ ਦੀ ਗਦਰੀ ਬਾਬਿਆਂ ਨੇ ਉਹ ਸੂਰਜ ਅੰਗਰੇਜ਼ ਬ੍ਰਿਟਿਸ਼ ਐਮਪਾਇਰ ਤੇ ਛਪਾਇਆ ਸੀਗਾ ਤੇ ਹੁਣ ਅਸੀਂ ਇਕੱਠੇ ਹੋ ਕੇ ਸਾਰੇ ਆਪਣੇ ਕੈਲੀਫੋਰਨੀਆ ਦੇ ਅਮਰੀਕਾ ਦੇ ਕੈਨੇਡਾ ਦੇ ਸਾਰੇ ਰਲ ਕੇ ਆਪਾਂ ਖਾਲਿਸਤਾਨ ਇੱਕ ਦਿਨ ਜ਼ਰੂਰ ਬਣਾਉਣਾ ਹੈ। ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਡਾਕਟਰ ਅਮਰਜੀਤ ਸਿੰਘ ਜੀ ਖਾਲਿਸਤਾਨ ਅਫੇਅਰ ਸੈਂਟਰ ਆਪ ਜੀ ਨੂੰ ਸੰਬੋਧਨ ਕਰਨਗੇ। ਆਪਾਂ ਪੂਰੇ 11:15 ਦੇ ਉੱਤੇ ਗੁਰੂ ਸਾਹਿਬ ਦੇ ਨਗਰ ਕੀਰਤਨ ਦੇ ਸਟਾਰਟ ਕਰਨ ਦੀ ਅਰਦਾਸ ਕਰ ਦੇਣੀ ਹੈ 11:15 ਤੇ ਹੀ। ਸੋ ਡਾਕਟਰ ਸਾਹਿਬ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ 11:12 ਜਾਂ 13 ਮਿੰਟ ਤੱਕ ਸੰਗਤਾਂ ਨੂੰ ਸੰਬੋਧਨ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। बल छुटक्यो बंधन परे कछु न होत उपाय कहो नानक अब ओट हर गज क्यों हो सहाय। बल होआ बंधन छुटे सब कुछ होत उपाय नानक सब कुछ तुम्हारे हाथ में तुम ही होत सहाय। वाहिगुरू जी का खालसा वाहिगुरू जी की फतेह। साहिब श्री गुरु ग्रंथ साहिब जी की हजूरी में जुड़े बैठे सतगुरु जी का अपना आपा गुरु खालसा साध संगत जीओ अज इस धरती ते जिथे लगभग 106 साल पहला ये इतिहासक गुरुद्वारा होंद दे विच आया। ये वो धरती है जिथे किते कदे बाबा जवाला सिंह प्रिंसिपल तेजा सिंह सरदार करतार सिंह सराबा बाबा सोहन सिंह पकना इन्हां सारे ने आजादी का ख्वाब देखिया। उस ख्वाब नूं हकीकत विच बदलण दे लई एनसाइक्लोस्टाइड वाली पहली प्रेस एस्टैबलिश की। गदर गूंजन जिस की गूंज फिर कली अमरीका तक ही नहीं लगभग 16 देशों इसकी पब्लिकेशन सी। गदर मचाने ते रहन न देवो हिंद च राज फरंगी दे राज का खात्मा करने। इसे धरती ते करतार सिंह सराबे ने ये लाइना रचिया। सेवा देश की जिंदड़ी है बड़ी औखी गल्लां करनियां ढेर सुखलियां ने। जिन्हां देश सेवा वाल पैर पाया उन्हां लख मुसीबत झलियां ने। लगभग 106 वरे बीत चुके ने। कहानी वही है। दिल्ली ते अज कोई विक्टोरिया जां कोई किंग दा राज नहीं है।
ਅੱਜ ਉਸ ਜਥੇਬੰਦੀ ਜਿਹੜੀ 1920 ਚ ਹੋਂਦ ਚ ਆਈ ਨਾਜ਼ੀ ਪਾਰਟੀ ਦੀ ਤਰਜ਼ ਤੇ, ਉਹਨਾਂ ਦੀ ਤਰਜ਼ ਤੇ ਹੀ ਜੇ ਨਾਜ਼ੀ ਪਾਰਟੀ ਦਾ ਸਲੋਗਨ ਸੀ ਵਨ ਨੇਸ਼ਨ ਵਨ ਰੇਸ ਵਨ ਲੀਡਰ, ਤੇ ਇਹਨਾਂ ਦਾ ਮਿਸ਼ਨ ਬੜਾ ਸਪਸ਼ਟਤਾ ਦੇ ਨਾਲ ਹਿੰਦੂ ਹਿੰਦੀ ਹਿੰਦੁਸਤਾਨ, ਤੇ ਅੱਜ ਵੀ ਇਹ ਧਰਤੀ ਪਿਛਲੇ 34-35 ਸਾਲਾਂ ਤੋਂ ਖਾਲਿਸਤਾਨ ਦੀ ਗੱਲ, ਕਿਉਂਕਿ 4 ਦਹਾਕੇ ਦਾ ਸਫ਼ਰ ਜਦੋਂ ਅਸੀਂ ਦੇਖਦੇ ਹਾਂ, ਇਹ 40ਵਾਂ ਵਰ੍ਹਾ ਸ਼ਹੀਦ ਭਾਈ ਫੌਜਾ ਸਿੰਘ ਤੇ ਉਹਨਾਂ 13 ਸਿੰਘਾਂ ਦੀ ਸ਼ਹਾਦਤ ਦਾ, ਜਿਨ੍ਹਾਂ ਨੇ ਖਾਲਸਾ ਸਾਜਨਾ ਦਿਵਸ ਵਾਲੇ ਦਿਨ ਹੀ ਸ੍ਰੀ ਅੰਮ੍ਰਿਤਸਰ ਜੀ ਦੇ ਸ਼ਹਿਰ 'ਚ ਬਾਦਲ ਦੀ ਸਰਕਾਰ ਦੇ ਹੁੰਦਿਆਂ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਨੂੰ ਚੈਲੰਜ ਕਰਨ ਵਾਲੇ ਨਰਕਧਾਰੀਆਂ ਦੇ ਸਨਮੁਖ ਖਲੋ ਕੇ ਚੈਲੰਜ ਕਰਦੇ ਆ, ਗੁਰੂ ਗ੍ਰੰਥ ਗੁਰੂ ਪੰਥ ਦੇ ਸਿਧਾਂਤ ਨੂੰ ਕਾਇਮ ਰੱਖਦਿਆਂ ਸ਼ਹੀਦੀ ਪਾਈ। ਇਹਨਾਂ 4 ਦਹਾਕਿਆਂ 'ਚ ਜੇ ਪੰਜਾਬ ਦੇ ਵਿੱਚ ਇੱਕ ਪੂਰਾ ਦਰਿਆ ਖੂਨ ਦਾ ਵਗਿਆ ਤੇ ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਸਿੱਖ ਬੈਠੇ ਅੱਜ ਇਹ ਮਹਿਸੂਸ ਕਰਦੇ ਕਿ ਪੰਜਾਬ 'ਚ ਇੱਕ ਜਨਰੇਸ਼ਨ ਸਾਡੀ ਮਾਰ ਮੁਕਾਈ ਗਈ, ਦੂਸਰੀ ਡਰੱਗਸ ਦੇ ਹਵਾਲੇ ਕਰ ਦਿੱਤੀ ਗਈ, ਹੁਣ ਗੈਂਗਸਟਰ ਦੇ ਬਹਾਨੇ ਮਾਰਨ ਦੀ ਗੱਲ ਹੈ, ਤੇ ਆਰਥਿਕ ਨੀਤੀਆਂ ਨੇ ਇਸ ਕਦਰ ਪੰਜਾਬ ਦੀ ਸਿੱਖ ਕਿਰਸਾਣੀ ਨੂੰ ਕਮਜ਼ੋਰ ਕਰ ਦਿੱਤਾ, ਨਿਤਾਣੇ ਬਣਾ ਦਿੱਤਾ, ਮਾਨਸਿਕ ਬਲ ਤੋਂ ਸਖਣੇ ਕਰ ਦਿੱਤੇ ਕਿ ਉਹ ਫਖਰ ਕਰਨ ਵਾਲਾ ਸਿੱਖ ਜਿਹੜਾ ਪ੍ਰਾਊਡ ਸਿੱਖ ਸੀ, ਦੂਸਰਿਆਂ ਦੀ ਗੁਲਾਮੀ ਦੇ ਸੰਗਲ ਕੱਟਣ ਵਾਲਾ, ਦੂਸਰਿਆਂ ਦੀ ਧਾਰਮਿਕ ਆਜ਼ਾਦੀ ਲਈ ਜੂਝਣ ਵਾਲਾ, ਮੁਗਲਾਂ ਅਫਗਾਨਾਂ ਬ੍ਰਿਟਿਸ਼ ਧਾੜਵੀਆਂ ਨੂੰ ਬ੍ਰਿਟਿਸ਼ ਬਸਤੀਵਾਦੀਆਂ ਨੂੰ ਚੈਲੰਜ ਕਰਨ ਵਾਲਾ, ਅੱਜ ਉਹ ਆਤਮ ਘਾਤ ਦੇ ਰਸਤੇ ਤੇ ਤੁਰੇ। ਤੇ ਜੇ ਕੋਈ ਸਟਰੈਂਥ ਹੈ, ਗੁਰੂ ਤੇਗ ਬਹਾਦਰ ਸਾਹਿਬ ਦਾ ਇਹ ਸ਼ਲੋਕ ਯਾਦ ਦਹਾਨੀ ਕਰਵਾਉਂਦਾ ਕਿ ਬਲ ਹੋਆ ਬੰਧਨ ਛੁਟੇ, ਗੱਲ ਅਲਟੀਮੇਟਲੀ ਕਿਸੇ ਪਾਸਿਓਂ ਘੁਮਾ ਫਿਰਾ ਕੇ ਕਰ ਲੋ, ਗੱਲ ਇੱਕੋ ਥਾਂ ਤੇ ਆ ਕੇ ਮੁੱਕਦੀ ਹੈ। ਔਰ ਇਹ ਕਹਾਣੀ ਬੜੀ ਮਸ਼ਹੂਰ ਹੈ, ਨਾਦਰ ਸ਼ਾਹ ਨੇ 1739 ਦੇ ਵਿੱਚ ਦਿੱਲੀ ਦੇ ਉੱਤੇ ਅਟੈਕ ਕੀਤਾ। ਪਹਿਲਾ ਤੇ ਅਖੀਰਲਾ ਇਰਾਨੀਅਨ ਸੀ ਜਿਹੜਾ ਦਿੱਲੀ ਵੱਲ ਆਇਆ, ਔਰ ਹਾਥੀ ਨਹੀਂ ਸਨ ਈਰਾਨ ਦੇ ਵਿੱਚ। ਉਸਨੇ ਕਿਹਾ ਕਿ ਮੈਂ ਹਾਥੀ ਦੀ ਸਵਾਰੀ ਕਰਨੀ, ਉਸ ਨੂੰ ਉਹਨਾਂ ਨੇ ਕਿਹਾ ਜੀ ਇਹ ਮਹਾਵਤ ਜਿਹੜਾ ਹੈ ਇਹ ਹਾਥੀ ਨੂੰ ਚਲਾਏਗਾ, ਤੇ ਨਾਦਰ ਸ਼ਾਹ ਛਾਲ ਮਾਰ ਕੇ ਥੱਲੇ ਆ ਗਿਆ। ਉਸਨੇ ਕਿਹਾ ਕਿ ਮੈਂ ਉਹ ਸਵਾਰੀ ਨਹੀਂ ਕਰਾਂਗਾ ਜਿਸ ਦਾ ਕੰਟਰੋਲ ਕਿਸੇ ਹੋਰ ਦੇ ਹੱਥ ਵਿੱਚ ਹੈ। ਇਹ ਇੱਕ ਲਾਈਨ ਐਕਸਪਲੇਨ ਕਰ ਦਿੰਦੀ ਹੈ। ਜਦੋਂ ਅਸੀਂ ਰਾਜਸੀ ਪਾਵਰ ਦੀ ਗੱਲ ਕਰਦੇ ਕਿ ਸਾਡੀ ਕਿਸਮਤ ਘੜਨ ਦਾ ਹੱਕ ਸਾਡੇ ਕੋਲ ਹੋਏ, ਇਹੀ ਪੋਲੀਟੀਕਲ ਪਾਵਰ ਹੈ, ਇਹੀ ਸੋਵਰਨਿਟੀ ਹੈ, ਇਹੀ ਖਾਲਿਸਤਾਨ ਹੈ। ਸਾਡੇ ਦੁਸ਼ਮਣ ਨੇ ਤਾਂ ਇਸ ਸ਼ਬਦ ਨੂੰ ਆਤੰਕਵਾਦ, ਅਲਗਾਵਵਾਦ, ਉਗਰਵਾਦ ਤੇ ਪਤਾ ਨਹੀਂ ਕਿਸ ਕਿਸ ਵਾਦ ਨਾਲ ਜੋੜ ਕੇ ਡਰਾਉਣਾ ਬਣਾਇਆ ਹੀ। ਬਦਕਿਸਮਤੀ ਇਸ ਗੱਲ ਦੀ ਹੈ ਕਿ ਸਾਡੇ ਵੀ ਬਹੁਤ ਸਾਰੇ ਗੁਰਦੁਆਰਿਆਂ ਦੇ ਪ੍ਰਬੰਧਕ, ਬਹੁਤ ਸਾਰੇ ਸਾਡੇ ਆਮ ਸਿੱਖ ਵੀ ਇਸ ਤੋਂ ਖੌਫਜ਼ਦਾ ਹੋ ਗਏ ਕਿ ਪਤਾ ਨਹੀਂ ਇਹ ਕਿਉਂ ਜਿਹਾ ਸ਼ਬਦ ਹੈ, ਜੇ ਅਸੀਂ ਮੂੰਹੋਂ ਕੱਢਿਆ ਤੇ ਕੀ ਹੋਏਗਾ। ਅਸੀਂ ਰਾਜ ਕਰੇਗਾ ਖਾਲਸਾ ਦਾ ਇੱਕ ਰਿਚੁਅਲ ਬਣਾ ਲੈ, ਜੇ 2 ਵੇਲੇ ਹਰ ਅਰਦਾਸ ਤੋਂ ਬਾਅਦ ਇਹ ਦੋਹਰੇ ਅਸੀਂ ਪੜ੍ਹਦੇ ਸੀ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ। ਅਸੀਂ ਇਹ ਵੀ ਅਰਦਾਸ ਦੇ ਸ਼ਬਦ ਜਿਹੜੇ 18ਵੀਂ ਸਦੀ ਜਦੋਂ ਇੱਕ ਸਦੀ ਸਿੱਖ ਆਪਣੀ ਸੋਵਰਨਿਟੀ ਲਈ ਲੜੇ, ਇਹ ਅਰਦਾਸ ਦੇ ਸ਼ਬਦ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਖਸ਼ਿਆ ਰਿਆਇਤ, ਦੇਖ ਦੇਖ ਫਤਿਹ, ਬਿਰਦ ਕੀ ਪੈਚ, पंथ की जीत, श्री साहिब जी सहाय, खालसा जी के बोल बाले। ਹੁਣ ਜ਼ਾਹਰ ਹੈ बोल बाला शब्द पर्शियन ਦਾ ਹੈ, फारसी ਦਾ है, बाले ਦਾ मतलब है ਉੱਚਾ, खालसे ਦਾ बोल ਉੱਚਾ। 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਸਰਦਾਰ ਕਪੂਰ ਸਿੰਘ ਇਸ ਨੂੰ ਅੰਗਰੇਜ਼ੀ ਚ ਟ੍ਰਾਂਸਲੇਟ ਕਰਦੇ ਨੇ ਕਿ ਦਾ ਡਿਸੀਜਨ ਮੇਕਿੰਗ ਪਾਵਰ इज वेस्टेड इन द खालसा। ये खालसा जी के बोल बाले है कि किस्मत घड़न का हक, डिसीजन मेकिंग पावर खालसे दे कोल होए। यही रिजॉल्व सी जो असीं 18वीं सदी के संघर्ष की गल करते हैं। मराठे भी हमलावर हो रहे ने, अफगान भी ने, मुगल भी ने, ते सिख रिजॉल्व करते ने पंजाब दौलत याही ते सिख खाए, दक्षिणी पश्चिमी किम लै जाए कि ये साडी दौलत, साडे रिसोर्स,
ਸਾਡੀ ਫਰੀडम ਹੈ। ਇਸ ਨੂੰ ਦੱਖਣ ਤੋਂ ਆਉਣ ਵਾਲੇ ਮਰਾਠੇ ਜਾਂ ਪੱਛਮ ਤੋਂ ਆਉਣ ਵਾਲੇ ਧਰਾ ਖੈਬਰ ਤੋਂ ਧਾੜਵੀ ਕਿਵੇਂ ਲੈ ਜਾਣ, ਔਰ ਜਿਨ੍ਹਾਂ ਨੇ ਰਿਜ਼ੋਲਵ ਕੀਤਾ ਉਹਨਾਂ ਨੇ ਫਿਰ ਉਹ ਕਲਾ ਕਰ ਵਿਖਾਈ, ਜਿਹੜੀ ਕਲਾ, ਜਿਹੜੀ ਮਿਰਾਕਲ ਉਸ ਸ਼ਿਵਾਲਿਕ ਦੀ ਪਹਾੜੀ ਤੇ ਉਸ ਪੰਜ ਪਿਆਰਿਆਂ ਦੀ ਸਾਜਨਾ ਦੇ ਨਾਲ, ਖਾਲਸਾ ਪੰਥ ਦੀ ਨੀਂਹ ਰੱਖਣ ਦੇ ਨਾਲ ਸ਼ੁਰੂ ਹੋਈ ਸੀ। ਜੋ 10वें पातशाह ने फरमाया, इन गरीब सिखन को देऊं पातशाही, ये याद रखें हमारी गुरियाई। ਤੇ ਫਿਰ ਇਸ ਪਾਤਸ਼ਾਹੀ ਦੀ ਬਖਸ਼ਿਸ਼ ਵਾਲਿਆਂ ਨੇ 100 ਸਾਲ ਦੇ ਵਿੱਚ ਜਿਹਦੇ ਚ 12 ਮਿਸਲਾਂ ਦੇ ਰਾਜ ਦਾ ਵਕਤ ਵੀ ਆਇਆ। 1762 ਦੇ ਵਿੱਚ ਲਾਹੌਰ ਸਿੱਖਾਂ ਨੇ ਫਤਿਹ ਕੀਤਾ, 1783 ਚ ਦਿੱਲੀ ਫਤਿਹ ਕੀਤੀ, ਤੇ ਅੱਜ ਜਿਹੜੀ ਦਿੱਲੀ ਸਾਨੂੰ ਡਰਾਉਂਦੀ ਹੈ ਤੇ ਅਸੀਂ ਆਪ ਵੀ ਡਰਦੇ ਹਾਂ। ਇਸ ਬਾਰੇ ਸਿੱਖਾਂ ਦਾ ਕਹਿਣਾ ਸੀ, ਦਿੱਲੀ ਤੇ ਬਿੱਲੀ ਦਾ ਮਾਰਨਾ ਕੀ ਹੈ, ਜਦੋਂ ਮਰਜ਼ੀ ਮਾਰ ਲਓ। 17 ਵਾਰ ਉਹ ਇਸ ਦਿੱਲੀ ਨੂੰ ਖਾਲਸੇ ਨੇ ਆਪਣੇ ਪੈਰਾਂ ਦੇ ਥੱਲੇ, ਘੋੜਿਆਂ ਦੀਆਂ ਖੁਰੀਆਂ ਦੇ ਥੱਲੇ ਰੋੜਿਆ। ਖਾਲਸਾ ਜੀ, ਉਦੋਂ ਅਸੀਂ ਸੀਮਤ ਸਾਂ, ਸਿਰਫ ਘੋੜਿਆਂ ਦੀਆਂ ਕਾਠੀਆਂ, ਘੋੜੇ ਵੀ ਸਾਡੇ ਕੋਲ ਕੋਈ ਅਰਬੀ ਜਾਂ ਕੋਈ ਬਹੁਤ ਵਧੀਆ ਨਸਲ ਦੇ ਨਹੀਂ ਸਨ, ਬਹੁਤਿਆਂ ਦੀਆਂ ਸ਼ਾਇਦ ਕਿਰਪਾਨਾਂ ਦੀਆਂ ਮਿਆਨਾਂ ਵੀ ਨਹੀਂ ਸਨ, ਲੀਰਾਂ ਉੱਤੇ ਲਪੇਟੀਆਂ ਹੁੰਦੀਆਂ ਸਨ, ਪਰ ਰਿਜ਼ੋਲਵ ਸੀ ਕਿ ਅਸੀਂ ਪਾਤਸ਼ਾਹੀ ਸਾਨੂੰ ਗੁਰੂ ਨੇ ਦਿੱਤੀ ਹੋਈ ਹੈ, ਅਸੀਂ ਸਰਹੰਦ ਦੀ ਇੱਟ ਨਾਲ ਇੱਟ ਖੜਕਾਣੀ ਹੈ, ਅਸੀਂ ਦਿੱਲੀ ਦਾ ਤਖਤ ਲੈਣੇ। ਤੇ ਉਸ ਰਿਜ਼ੋਲਵ ਨੇ ਉਹ ਤਬਦੀਲੀ ਲਿਆਂਦੀ ਕਿ ਬੁੱਲੇ ਸ਼ਾਹ ਵਰਗਾ ਸੂਫੀ ਫਕੀਰ ਵੀ ਇਹ ਕਹਿਣ ਤੇ ਮਜਬੂਰ ਹੋਇਆ, ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ, ਕੌੜਾ ਕੁੱਟ ਭਰਨਾ ਪਿਆ। ਪੂਰੇ ਦੀ ਬੁੱਕੜ ਮਾਰਨ ਵਾਲੇ ਜਿਹੜੇ ਉਸ ਧਰਤੀ ਦੇ ਬਾਦਸ਼ਾਹ ਬਣੇ, ਅੱਜ ਉਹੀ ਚੈਲੰਜ ਸਾਡੇ ਸਾਹਮਣੇ ਹੈ। ਫੈਕਟਸ ਤੋਂ ਤੁਸੀਂ ਵਾਕਫ ਹੋ। ਪੰਜਾਬੀ ਚ ਕਹਿੰਦੇ ਨੇ ਕਿ ਸੁੱਤੇ ਨੂੰ ਜਗਾਇਆ ਜਾ ਸਕਦਾ, ਜਿਸ ਨੇ ਘੇਸ ਵੱਟੀ ਹੋਏ ਉਸ ਨੂੰ ਨਹੀਂ ਜਗਾਇਆ ਜਾ ਸਕਦਾ। ਡਾਇਸਪੋਰਾ ਸਿੱਖਾਂ ਨੂੰ, ਜਿਹੜੀ 5 ਮਿਲੀਅਨ ਦੀ ਸਾਡੀ ਗਿਣਤੀ ਹੈ, ਔਰ ਦੱਸਿਆ ਗਿਆ ਹੈ ਸਿਟੀ ਆਫ ਨਿਊ ਜਰਸੀ ਨੇ ਰੈਕਗਨਾਈਜ਼ ਕੀਤਾ ਹੈ, ਖਾਲਸਾ ਸਾਜਨਾ ਦਿਵਸ ਨੂੰ ਡੈਲਾਵੇਅਰ ਸਟੇਟ ਨੇ ਕੀਤਾ ਹੈ। ਅੱਜ ਥਾਂ ਥਾਂ ਤੇ ਪ੍ਰੋਕਲੇਮੇਸ਼ਨਸ ਨੇ, US ਹਾਊਸ ਆਫ ਰਿਪਰੈਜ਼ੈਂਟੇਟਿਵਸ ਦੇ ਵਿੱਚ ਹੋਇਆ ਹੈ, ਸਿੱਖ ਕਾਕਸ ਦਾ ਵਾਸ਼ਿੰਗਟਨ ਫੰਕਸ਼ਨ ਹੋਇਆ ਹੈ, 4ਥਾ ਸਾਲਾਨਾ, ਮੈਂ ਵੀ ਪਾਰਟਿਸਿਪੇਟ ਕੀਤਾ, ਔਰ 4 ਚੁਫੇਰੇ ਇੱਕ ਚੜ੍ਹਦੀ ਕਲੇ, ਕੈਨੇਡਾ ਦੇ ਵਿੱਚ ਇੱਕ ਚੜ੍ਹਦੀ ਕਲਾ ਦਾ ਮਾਹੌਲ ਸੀ। 16-17 ਸਿੱਖ ਮੈਂਬਰ ਆਫ ਪਾਰਲੀਮੈਂਟ, 4 ਮਿਨਿਸਟਰ, ਜਿਨ੍ਹਾਂ ਦੇ ਵਿੱਚ ਡਿਫੈਂਸ ਮਿਨਿਸਟਰ ਹਰਜੀਤ ਸਿੰਘ ਸੱਜਣ, ਔਰ ਕਿਵੇਂ ਜਸਟਿਨ ਟਰੂਡੋ ਉਹਨਾਂ ਦੇ ਪਰਿਵਾਰ ਨੂੰ, ਜਿਹੜੇ ਸ਼ਰਧਾਲੂ ਵਾਂਗ, ਜਦੋਂ ਤੁਸੀਂ ਉਸ ਪਰਿਵਾਰ ਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਹੋ, ਦੇਖਦੇ ਹੋ, ਮੇਰਾ ਨਹੀਂ ਖਿਆਲ ਕਿਸੇ ਸਿੱਖ ਦੇ ਅਥਰੂ ਨਾ ਆਏ ਹੋਣ। ਉਹ ਹਿਊਮਿਲਿਟੀ, ਉਹ ਪਿਆਰ, ਉਹ ਡਾਊਨ ਟੂ ਦਾ ਅਰਥ। ਤੇ ਇਹਨਾਂ ਨੂੰ ਲੱਗਾ ਕਿ ਅੱਛਾ, ਇਹ ਸਿੱਖਾਂ ਨੇ ਇੰਨੀ ਥਾਂ ਬਣਾਈ ਹੈ, ਜਸਟਿਨ ਟਰੂਡੋ ਦੀ ਇਨਸਲਟ ਨਹੀਂ ਸੀ, ਇਹ 30 ਮਿਲੀਅਨ ਸਿੱਖ ਕੌਮ ਦੀ ਇਨਸਲਟ ਸੀ। ਔਰ ਅੱਜ ਇਹ ਚੈਲੰਜ ਸਿੱਖਾਂ ਨੇ ਉਸ ਨੂੰ ਚੰਗੀ ਤਰ੍ਹਾਂ ਕਬੂਲਿਆ, ਇਹਨਾਂ ਦੇ ਚੈਲੰਜਸ ਨੂੰ। ਸਾਰੇ ਡਾਇਸਪੋਰਾ ਦੇ ਵਿੱਚ ਭਾਰਤੀ ਅਧਿਕਾਰੀਆਂ ਦੇ, ਉਹਨਾਂ ਦੇ ਕੌਂਸੂਲੇਟ, ਹਾਈ ਕਮਿਸ਼ਨ, ਐਮਬੈਸੀਜ਼, ਉਹਨਾਂ ਦੇ ਬੰਦਿਆਂ ਦੇ ਆਉਣ ਤੇ ਪਾਬੰਦੀ ਲੱਗੀ ਹੋਈ ਹੈ। ਅੱਜ ਹੀ ਮੈਂ ਸਵੇਰੇ ਖਬਰ ਦੇਖ ਰਿਹਾ, ਹਜ਼ਾਰਾਂ ਦੀ ਗਿਣਤੀ 'ਚ 20,000 ਤੋਂ ਜ਼ਿਆਦਾ ਸਿੱਖ ਪੰਜਾ ਸਾਹਿਬ ਇਕੱਠੇ ਹੋਏ ਨੇ, ਕਿਉਂਕਿ 47 ਤੋਂ ਪਹਿਲਾਂ ਵੀ ਇਹ ਉੱਥੇ ਟ੍ਰੈਡੀਸ਼ਨ ਰਹੀ ਹੈ ਕਿ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਜ਼ਾਹਰਾ ਤੌਰ ਤੇ ਜਨਮ ਸਥਾਨ ਨਨਕਾਣਾ ਸਾਹਿਬ ਮਨਾਇਆ ਜਾਂਦਾ ਹੈ, ਪਰ ਵਿਸਾਖੀ ਦਾ ਦਿਨ ਪੰਜਾ ਸਾਹਿਬ ਦੇ ਵਿੱਚ ਹੀ ਵੱਡਾ ਇਕੱਠ ਹੁੰਦਾ। ਔਰ ਇੰਡੀਅਨ ਹਾਈ ਕਮਿਸ਼ਨ ਬੜੇ ਮਾਣ ਦੇ ਨਾਲ ਡਰਾਈਵ ਕਰਕੇ ਜਾ ਰਹੇ ਸੀ ਆਪਣੀ ਟੀਮ ਨਾਲ ਕਿ ਜੀ ਅਸੀਂ ਸਿੱਖਾਂ ਨੂੰ ਐਡਰੈਸ ਕਰਨਾ ਹੈ, ਤੇ ਪਾਕਿਸਤਾਨੀ ਆਫੀਸ਼ੀਅਲਸ ਨੇ ਉਹਨੂੰ ਕਾਲ ਕਰਕੇ ਕਿਹਾ ਤੇਰੀ ਇੱਥੇ ਆਉਣ ਦੀ ਲੋੜ ਨਹੀਂ ਹੈ, ਸਿੱਖ ਬਹੁਤ ਭੜਕੇ ਹੋਏ ਨੇ, ਤੇਰਾ ਨੁਕਸਾਨ ਹੋਏਗਾ, ਤੂੰ ਇੱਥੇ ਨਹੀਂ ਹੋਣਾ। ਸੋ ਮੈਂ ਸਮਝਦਾ ਵੀ ਇਹ ਜਿਹੜਾ ਪਾਰਟ ਹੈ, ਅੱਜ ਅਸੀਂ ਦੇਖਦੇ ਹਾਂ ਕਦੇ ਸੌਦਾ ਸਾਹਿਬ ਖੜਾ ਕਰ ਦਿੱਤੇ, ਉਹ ਫਿਲਮ ਬਣਾ ਰਿਹਾ, ਅਸੀਂ ਪ੍ਰੋਟੈਸਟ ਕਰ ਰਹੇ ਹਾਂ। ਅੱਜ ਕਿਵੇਂ ਕੋ ਸਿੱਕੇ ਨਾਂ ਦਾ ਵਿਕਾਊ RSS ਟੂਟ, ਉਹ 60 ਕਰੋੜ ਰੁਪਈਆ ਮੋਦੀ ਦੇ ਯਾਰ ਨੇ ਦੇ ਕੇ ਫਾਈਨੈਂਸ ਕਰਵਾ ਕੇ ਅਸੀਂ ਇਸ ਦਾ ਵਿਰੋਧ ਕਰਦੇ ਹਾਂ, ਕਰਨਾ ਬਣਦਾ। ਪਰ ਖਾਲਸਾ ਜੀ, ਇਹ ਦੇਖੀਏ ਕਦੋਂ ਤੱਕ ਰਿਐਕਟ ਕਰਦੇ ਰਵਾਂਗੇ, ਕਦੋਂ ਤੱਕ ਇਹ ਕਵਾਂਗੇ ਕਿ ਸਾਡੇ ਇੱਥੇ ਕਸੂਨ ਵੱਜਾ, ਇੱਥੇ ਚਪੇੜ ਵੱਜੀ, ਸਾਨੂੰ ਇਹ ਹੋਇਆ, ਡਿਸਕ੍ਰਿਮੀਨੇਸ਼ਨ ਇਹ ਹੋਈ, ਵਿਤਕਰਾ ਇਹ ਹੋ ਰਿਹਾ।
ਅੱਜ ਜ਼ਾਹਰਾ ਤੌਰ ਦੇ ਉੱਤੇ ਸਿੱਖਾਂ ਦੇ ਖਿਲਾਫ ਇਹਨਾਂ ਨੇ ਟੋਟਲ ਵਾਰ ਡਿਕਲੇਅਰ ਕੀਤੀ ਹੋਈ ਹੈ ਤੇ ਇਹਦਾ ਇੱਕੋ ਇੱਕ ਜਵਾਬ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਕੈਨੇਡਾ ਦੇ ਸਿੱਖਾਂ ਨੇ ਰੀਸਿਲੀਅੰਸ ਦਿਖਾਈ ਹੈ। ਜਿਵੇਂ ਇਸ ਬੀਤੇ ਸ਼ੁੱਕਰਵਾਰ ਹੀ ਯੂਨਾਈਟਿਡ ਨੇਸ਼ਨਸ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਲੰਟੀਅਰਸ ਨੇ ਉਹਨਾਂ ਦੇ ਵਰਕਰਸ ਨੇ ਜਾ ਕੇ ਜਿਵੇਂ ਚੈਲੰਜ ਕੀਤਾ ਇੰਡੀਅਨ ਐਂਬੈਸਡਰ ਨੂੰ, ਇਹ ਮੇਜਰ ਖਬਰ ਹੈ, ਇਹ ਚੈਲੰਜ ਹੈ ਔਰ ਇਹ ਧਰਤੀ ਤੋਂ ਇਹ ਮੈਸੇਜ ਮਜ਼ਬੂਤੀ ਦੇ ਨਾਲ ਜਾਣਾ ਚਾਹੀਦਾ ਹੈ। ਗੱਲ ਬਹੁਤ ਵਾਰੀ ਕਈ ਕਹਿਣਗੇ ਕਿ ਜੀ ਖਾਲਿਸਤਾਨ ਦੇ ਨਾਰੇ ਲਾਉਣ ਨਾਲ ਥੋੜੀ ਖਾਲਿਸਤਾਨ ਬਣ ਜਾਣਾ। ਜੇ ਸਾਨੂੰ ਸਮਝ ਨਹੀਂ ਆਉਂਦੀ ਕਿ ਨਾਰੇ ਦੀ ਇੰਪੋਰਟੈਂਸ ਕੀ ਹੈ, ਆਪਣੇ ਦੁਸ਼ਮਣ ਤੋਂ ਹੀ ਪੁੱਛ ਲਈ। ਉਹ ਬਾਰ-ਬਾਰ ਇੰਡੀਅਨ ਗਵਰਨਮੈਂਟ ਕੈਨੇਡੀਅਨ ਗਵਰਨਮੈਂਟ ਨੂੰ ਆਫੀਸ਼ੀਅਲ ਪ੍ਰੋਟੈਸਟ ਕਰਦੀ ਹੈ ਕਿ ਜੀ ਤੁਹਾਡੀਆਂ ਜਿਹੜੀਆਂ ਪਰੇਡਸ ਨੇ ਉਹਨਾਂ 'ਚ ਸੰਤ ਭਿੰਡਰਾਂਵਾਲਿਆਂ ਦੀ ਫੋਟੋ ਹੁੰਦੀ ਹੈ, ਉਹਦੇ 'ਚ ਮਿਲੀਟੈਂਟਸ ਦੀਆਂ ਪਿਕਚਰਸ ਹੁੰਦੀ ਹੈ, ਖਾਲਿਸਤਾਨ ਦੇ ਨਾਰੇ ਲੱਗਦੇ ਨੇ, ਤੁਸੀਂ ਉੱਥੇ ਜਾ ਕੇ ਪਾਰਟਿਸਿਪੇਟ ਕਰਦੇ ਹੋ। ਦੁਸ਼ਮਣ ਨੂੰ ਤਾਂ ਤਕਲੀਫ ਹੁੰਦੀ ਹੈ, ਉਹ ਤਾਂ ਪ੍ਰਵੇਲ ਕਰਨਾ ਚਾਹੁੰਦਾ ਹੈ ਹਕੂਮਤਾਂ ਦੇ ਉੱਤੇ ਕਿ ਇਹਨਾਂ ਦੇ ਉੱਤੇ ਪਾਬੰਦੀ ਲੱਗੇ ਤੇ ਸਾਨੂੰ ਕਿਉਂ ਚਾਹ ਨਹੀਂ ਚੜਦਾ, ਕਿਉਂ ਆਪਣਾ ਘਰ ਨਹੀਂ ਚਾਹੀਦਾ। ਜਿਹੜੇ ਜਦੋਂ ਅਸੀਂ ਕਿਰਾਏ ਦੇ ਮਕਾਨਾਂ 'ਚ ਧੱਕੇ ਖਾਂਦੇ ਫਿਰ ਇੱਕ ਸਟੇਜ ਆਉਂਦੀ ਹੈ ਕਿ ਘਰ ਦੀਆਂ ਬੀਬੀਆਂ ਕਹਿ ਦਿੰਦੀਆਂ ਨੇ ਹੁਣ ਆਪਣਾ ਬਣਾਈਏ ਭਾਵੇਂ ਛੋਟਾ ਹੀ ਹੋਏ, ਅਸੀਂ ਧੱਕੇ ਖਾ ਰਹੇ 70 ਸਾਲ ਬਦਤਰ ਕਿਸਮ ਦੀ ਗੁਲਾਮੀ ਜ਼ਲਾਲਤ। ਔਰ ਇਸ ਸਾਲ ਕਪੂਰ ਸਿੰਘ ਹੀ ਕਹਿੰਦੇ ਕਿ ਅਸੀਂ ਉਸ ਕਿਸਮ ਦੇ ਦੁਸ਼ਮਣ ਦੇ ਵਸ ਪਏ ਜਿਹਦੇ ਕੋਲ ਸ਼ਿਵਲਰੀ ਵੀ ਨਹੀਂ ਹੈ। ਮੁਗਲਾਂ ਨਾਲ ਅਸੀਂ ਲੜੇ, ਅਫਗਾਨਾਂ ਨਾਲ ਲੜੇ, ਕੋਈ ਬਹਾਦਰੀ ਤਾਂ ਸੀ, ਕੋਈ ਸ਼ਿਵਲਰੀ ਤਾਂ ਸੀ, ਤੁਹਾਨੂੰ ਲੜਨ ਦਾ ਵੀ ਸਵਾਦ ਆਉਂਦਾ ਸੀ, ਚੈਲੰਜ ਸੀ, ਉਹ ਖੋਪਰੀਆਂ ਵੀ ਲਾਈਆਂ, ਬੰਦ-ਬੰਦ ਵੀ ਕਟਾਏ, ਪਰ ਸਿੱਖਾਂ ਨੂੰ ਮਾਣ ਸੀ ਔਰ ਇੱਕ ਲੜਾਈ ਡਾਇਰੈਕਟ ਸੀ ਕਿ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਧੂਣ ਸਵਾਏ ਹੋਏ। ਅੱਜ ਘਟੀਆ ਦੁਸ਼ਮਣ ਹੈ ਜਿਹੜਾ ਸਾਮ ਦਾਮ ਦੰਡ ਪੇਲ ਦੇ ਹਥਿਆਰ ਚਾਰੋਂ ਹੀ ਛੁਪ ਕੇ ਵਾਰ ਕਰ ਰਿਹਾ ਤੇ ਸਾਨੂੰ ਆਪਣਾ ਘਰ ਕਹਿਣ ਦੇ ਵਿੱਚ ਸ਼ਰਮ ਮਹਿਸੂਸ ਹੁੰਦੀ ਹੈ। ਇਹ ਗੱਲ ਯਾਦ ਰੱਖੀਏ, 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੇ ਇਹ ਸ਼ਬਦ ਨੇ, ਖਾਲਸਾ ਜੀ ਜੇ ਅਣਖ ਦੇ ਨਾਲ ਰਹਿਣੇ ਤੇ ਫਿਰ ਲੜਨਾ ਪਵੇਗਾ, ਪਰ ਬਦਕਿਸਮਤੀ ਨਾਲ ਅੱਜ ਅਸੀਂ ਹੋਰ ਸਭ ਕੁਝ ਕਰਨਾ ਚਾਹੁੰਦੇ ਹਾਂ, ਅਸੀਂ ਲੜਨਾ ਨਹੀਂ ਚਾਹੁੰਦੇ। ਲੜਾਈ ਦੇ ਭਗੌੜੇ ਸਮਾਂ ਸੀਮਾ ਨੂੰ ਮੁੱਖ ਰੱਖਦੇ ਆ। ਮੈਂ ਅੱਗੇ ਨਹੀਂ ਜਾਵਾਂਗਾ। ਮੈਂ ਸਮਝਦਾ ਕਿ ਸਾਡੇ ਸਾਹਮਣੇ ਜਥੇਦਾਰ ਜਗਤਾਰ ਸਿੰਘ ਹਵਾਰਾ, ਪੈਰਾਂ 'ਚ ਬੇੜੀਆਂ, ਹੱਥਾਂ 'ਚ ਹੱਥਕੜੀਆਂ, ਚਿਹਰਾ ਦਗਦਗ ਕਰਦਾ ਖਾਲਿਸਤਾਨ ਜ਼ਿੰਦਾਬਾਦ ਤੋਂ ਬਿਨਾਂ ਕੋਈ ਸ਼ਬਦ ਨਹੀਂ। ਭਾਈ ਜਗਤਾਰ ਸਿੰਘ ਤਾਰਾ ਅਦਾਲਤ ਦੇ ਵਿੱਚ ਖਲੋਤਾ ਹੈ, ਜੱਜ ਨੂੰ ਚੈਲੰਜ ਕਰ ਰਿਹਾ, ਨਹੀਂ ਮੰਨਦੇ ਅਸੀਂ ਤੁਹਾਡੇ ਕਿਸੇ ਕਾਨੂੰਨ ਨੂੰ, ਨਹੀਂ ਕਰਨਾ ਮੈਂ ਆਪਣੇ ਆਪ ਨੂੰ ਡਿਫੈਂਡ, ਅਸੀਂ ਸੋਧਿਆ ਬੇਅੰਤੇ ਨੂੰ, ਇਸ ਗੱਲ ਦਾ ਹੱਕਦਾਰ ਸੀ ਉਹ। ਅਸੀਂ ਆਪਣੀ ਖਾਲਸਾਈ ਪਰੰਪਰਾ ਦੀ ਪਾਲਣਾ ਕੀਤੀ ਹੈ ਤੇ ਅਸੀਂ ਦੋਵੇਂ ਵੇਲੇ ਸ਼ਹੀਦਾਂ ਨੂੰ ਯਾਦ ਕਰਨ ਵਾਲੀ, ਅਰਦਾਸ ਕਰਨ ਵਾਲਾ ਪੰਥ ਅੱਜ ਬੇਘਰ ਹੈ ਤੇ ਇਸ ਰਿਜ਼ੋਲਵ ਨੂੰ ਬਾਰ-ਬਾਰ ਦੁਹਰਾਈਏ, ਬਾਰ-ਬਾਰ ਸਾਹਮਣੇ ਲਿਆਈਏ। ਔਰ ਇਹ ਇੱਕ ਸਟੇਟ ਆਫ ਮਾਈਂਡ ਹੁੰਦੀ ਹੈ। ਯਹੂਦੀਆਂ ਨੇ 19ਵੀਂ ਸਦੀ ਦੇ ਅਖੀਰ 'ਚ ਸਲੋਗਨ ਕੱਢਿਆ ਸੀ, ਯੂ ਵਿਲ ਇਟ, ਯੂ ਵਿਨ ਇਟ। ਇਰਾਦਾ ਕਰੋ ਤੁਸੀਂ ਜਿੱਤਣਾ, ਤੁਸੀਂ ਜਿੱਤੋਗੇ। ਅਸੀਂ ਤਾਂ ਆਪਣੇ ਗੁਰੂ ਦੇ ਬੋਲ ਬਾਣੀ 'ਚ ਉੱਚੀ-ਉੱਚੀ ਪੜ੍ਹਦੇ ਹਾਂ, ਨਿਸ਼ਚੈ ਕਰ ਆਪਣੀ ਜੀਤ ਕਰੋ, ਕਿ ਇਸ ਗੱਲ ਦੇ ਉੱਤੇ ਵਿਸ਼ਵਾਸ ਕਿ ਅਸੀਂ ਜਿੱਤਣਾ। 5 ਨਾਰੇ ਬੁਲੰਦ ਆਵਾਜ਼ ਵਿੱਚ, ਤਾਂ ਕਿ ਕਿਸੇ ਨੂੰ ਭੁਲੇਖਾ ਨਾ ਰਹੇ ਕਿ 30 ਮਿਲੀਅਨ ਸਿੱਖ ਕੌਮ ਦਾ ਰਿਜ਼ੋਲਵ ਕੀ ਹੈ, ਡੈਸਟੀਨੇਸ਼ਨ ਕੀ ਹੈ। ਅਕਾਲ ਤਖਤ ਤੋਂ ਆਈ ਆਵਾਜ਼, 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 ਅਕਾਲ ਤਖਤ ਤੋਂ ਆਈ ਆਵਾਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਅਕਾਲ ਬੋਲੇ ਸੋਨਹਾਲ, ਬੋਲੇ ਸੋਨਹਾਲ, ਬੋਲੇ ਸੋਨਹਾਲ, ਬੋਲੇ ਸੋਨਹਾਲ।
ਤੁਸੀਂ ਦੇਖ ਸਕਦੇ ਹੋ ਸਿੱਖ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਦੂਰ ਦੂਰ ਤਾਈਂ ਕੇਸਰੀ ਰੰਗ ਵਿੱਚ ਅੱਜ ਸਟਾਕਟਨ ਕੈਲੀਫੋਰਨੀਆ ਜੋ ਰੰਗਿਆ ਗਿਆ ਹੈ, ਜੋ ਇੱਥੋਂ ਦਾ ਜੋ ਇਤਿਹਾਸਕ ਗੁਰੂ ਘਰ ਹੈ ਜੋ ਕਿ 106 ਸਾਲ ਪੁਰਾਣਾ, ਇਸ ਅਮਰੀਕਾ ਦਾ ਸਭ ਤੋਂ ਪਹਿਲਾ ਤੇ ਪੁਰਾਣਾ ਗੁਰੂ ਘਰ ਹੈ, ਜੋ ਖਾਲਸਾ ਸਾਜਨਾ ਦਿਵਸ ਨੂੰ ਜੋ ਸਮਰਪਿਤ ਅੱਜ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ, ਇਹ ਇਸੇ ਹੀ ਗੁਰੂ ਘਰ ਤੋਂ ਕੱਢਿਆ ਜਾ ਰਿਹਾ ਹੈ। ਇਹ ਗਦਰੀਆਂ ਬਾਬਿਆਂ ਦਾ ਵੀ ਗੁਰੂ ਘਰ ਕਿਹਾ ਜਾ ਸਕਦਾ ਹੈ। ਵੀਰ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਫਲੋਟ ਹੈ ਉਹ ਅੱਗੇ ਜਾ ਰਿਹਾ ਹੈ, ਪਿੱਛੇ ਸਿੱਖ ਸੰਗਤਾਂ ਨਾਮ ਜਪਦੀਆਂ, ਬਾਣੀ ਦਾ ਆਨੰਦ ਮਾਣਦੀਆਂ, ਬੜੇ ਹੀ ਅਦਬ ਅਦਾਬ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਦਾ ਫਲੋਟ ਹੈ ਉਸ ਦੇ ਪਿੱਛੇ ਜਾ ਰਹੀਆਂ ਨੇ, ਇਸ ਜੋ ਨਗਰ ਕੀਰਤਨ ਦੀ ਰੌਣਕ ਨੂੰ ਵਧਾ ਰਹੀਆਂ ਨੇ। ਇਹ ਠਾਠਾ ਮਾਰਦਾ ਇਕੱਠ ਜਿਸ ਤਰ੍ਹਾਂ ਕਿ ਆਪਾਂ ਇੰਡੀਆ ਪੰਜਾਬ ਵਿੱਚ ਦੇਖਦੇ ਹਾਂ, ਤੁਸੀਂ ਇੱਥੇ ਕੈਲੀਫੋਰਨੀਆ ਦੀ ਧਰਤੀ ਤੇ ਵੀ ਦੇਖ ਸਕਦੇ ਹੋ। ਇਹ ਸਾਰਾ ਸਟਾਕਟਨ, ਸਾਰਾ ਕੈਲੀਫੋਰਨੀਆ ਜੋ ਕੇਸਰੀ ਰੰਗ ਵਿੱਚ ਰੰਗਿਆ ਗਿਆ ਹੈ।
ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਨਗਰ ਕੀਰਤਨ ਸ਼ੁਰੂ ਹੋ ਚੁੱਕਾ ਹੈ। ਸਿੱਖ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਤੁਸੀਂ ਦੇਖ ਰਹੇ ਹੋ। ਸਾਡੇ ਨਾਲ ਭਾਈ ਸਾਹਿਬ ਖੜੇ ਨੇ, ਇਹਨਾਂ ਨੂੰ ਪੁੱਛਦੇ ਹਾਂ ਕਿ ਕਿੱਦਾਂ ਮਹਿਸੂਸ ਕਰ ਰਹੇ ਨੇ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ ਜੀ। ਸਮੂਹ ਸੰਗਤ ਦਾ TV 84 ਦਾ ਇੱਥੇ ਆਉਣ ਦਾ ਧੰਨਵਾਦ। ਖਾਲਸੇ ਦਾ ਜਲਾਓ ਇੱਥੇ ਇਸ ਵੇਲੇ ਠਾਠਾ ਮਾਰਦਾ ਨਜ਼ਰ ਆ ਰਿਹਾ ਆ। ਗੁਰੂ ਮਹਾਰਾਜ ਸਾਹਿਬ ਦਾ ਫਲੋਟ ਇੱਥੋਂ ਪਾਸ ਹੋ ਚੁੱਕਾ ਆਲਰੇਡੀ। ਇਸ ਵੇਲੇ 6 ਫॉर ਜਸਟਿਸ ਵਾਲੇ ਸਿੱਖਾਂ ਦੀ ਆਜ਼ਾਦੀ ਦੀ ਗੱਲਬਾਤ ਕਰ ਰਹੇ ਨੇ। ਉਹਦੇ ਮਗਰ ਹੀ ਸਿੱਖ ਯੂਥ ਦਾ ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਫਲੋਟ ਆ ਰਿਹਾ ਹੈ। ਇਹ ਸਭ ਜਥੇਬੰਦੀਆਂ ਸਿੱਖੀ ਦੀ ਚੜ੍ਹਦੀ ਕਲਾ ਵਾਸਤੇ ਅਤੇ ਸਿੱਖ ਸੰਘਰਸ਼ ਨੂੰ ਸਮਰਪਿਤ ਹਨ। ਔਰ ਸਵੇਰੇ ਡਾਕਟਰ ਅਮਰਜੀਤ ਸਿੰਘ ਜੀ ਨੇ ਦੀਵਾਨ ਨੂੰ ਸੰਬੋਧਨ ਕੀਤਾ ਆ। ਅੱਜ ਇੱਥੇ ਚੌਹੀਂ ਪਾਸੀ ਇਸ ਵੇਲੇ ਫਿਜ਼ਾ ਦੇ ਵਿੱਚ ਸਿੱਖ ਆਜ਼ਾਦੀ ਦੀ ਗੱਲ ਹੋ ਰਹੀ ਹੈ ਜੀ। ਔਰ ਸਮੂਹ ਸੰਗਤ ਨੂੰ ਖਾਲਸਾ ਸਾਜਨਾ ਦਿਵਸ ਦੀ ਲੱਖ ਲੱਖ ਵਧਾਈ ਹੋਵੇ। ਥੈਂਕ ਯੂ ਸੋ ਮਚ। ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਸਾਡੇ ਨਾਲ ਡਾਕਟਰ ਅਮਰਜੀਤ ਸਿੰਘ ਜੀ ਜਿਹੜੇ ਕਿ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਨੇ, ਉਹ ਵੀ ਪਹੁੰਚ ਚੁੱਕੇ ਨੇ। ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਹਜ਼ਾਰਾਂ ਦੀ ਗਿਣਤੀ ਸਿੱਖ ਸੰਗਤਾਂ ਦਾ ਇਕੱਠ, ਜਿਹੜਾ ਕਿ ਸਭ ਤੋਂ ਪੁਰਾਣਾ ਇਤਿਹਾਸਕ ਗੁਰਦੁਆਰਾ ਹੈ ਅਮਰੀਕਾ 'ਚ, ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ, 106 ਸਾਲ ਪਹਿਲਾਂ ਹੋਂਦ 'ਚ ਆਇਆ ਔਰ 20ਵਾਂ ਨਗਰ ਕੀਰਤਨ ਹੈ। ਪਰ ਇੱਕ ਗੱਲ ਜਿਹੜੀ ਬੜੀ ਸਪਸ਼ਟਤਾ ਨਾਲ ਸ਼ੁਰੂ ਤੋਂ ਅਖੀਰ ਤੱਕ ਅਸੀਂ ਚੌਥੇ ਫਲੋਟ ਦੇ ਪਿੱਛੇ ਹੈ, ਜਿਹੜਾ ਕਿ ਸਾਡੇ TV 84 ਦੇ ਕੈਨੋਪੀ ਦੇ ਸਾਹਮਣੇ ਉਹ ਲੰਘ ਰਿਹਾ। ਪਰ ਚਾਰ ਚੁਫੇਰੇ ਜਿੱਥੇ ਇੱਕ ਉਤਸ਼ਾਹ ਹੈ, ਖਾਲਸਾਈ ਬਾਣਿਆਂ ਦੇ ਵਿੱਚ ਸਜੇ ਸਾਡੇ ਬੱਚੇ ਬੱਚੀਆਂ ਨੌਜਵਾਨ ਗੱਤਕੇ ਦੇ ਫਲੋਟ ਦੇ ਪਿੱਛੇ ਇੰਨੀ ਵੱਡੀ ਗਿਣਤੀ 'ਚ ਖਾਲਸਾਈ ਬਾਣੇ 'ਚ ਸਜੇ ਬੱਚੇ ਬੱਚੀਆਂ ਸਨ। ਤੇ ਜਦੋਂ ਸਿੱਖ ਰੈਫਰੈਂਡਮ 2020 ਦਾ ਫਲੋਟ ਲੰਘਿਆ ਤੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਨੌਜਵਾਨ ਜਿਨ੍ਹਾਂ ਨੇ ਹੱਥ ਦੇ ਵਿੱਚ ਪਲੈਕ ਹੈ 2020 ਔਰ ਚਾਰ ਚੁਫੇਰੇ ਇੱਕ ਫਰਵਰ ਹੈ ਜਿਹਨੂੰ ਤੁਸੀਂ ਮਹਿਸੂਸ ਕਰ ਸਕਦੇ ਹੋ
ਕਿ ਕੌਮ ਆਜ਼ਾਦੀ ਦੇ ਲਈ ਖਲੋਤੀ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਹਰ ਕੌਮ ਦੇ ਇਤਿਹਾਸ ਦੇ ਵਿੱਚ ਡਾਊਨਫਾਲ ਵੀ ਹੁੰਦੇ ਨੇ। 18ਵੀਂ ਸਦੀ 'ਚ ਅਸੀਂ ਘੱਲੂਘਾਰਿਆਂ ਦਾ ਇਤਿਹਾਸ ਪੜ੍ਹਦੇ ਹਾਂ। ਵੱਡੇ ਘੱਲੂਘਾਰੇ ਵੇਲੇ ਇੱਕ ਦਿਨ ਦੇ ਵਿੱਚ ਲਗਭਗ ਅੱਧੀ ਸਿੱਖ ਕੌਮ ਅਬਦਾਲੀ ਦੀਆਂ ਫੌਜਾਂ ਨੇ ਮਾਰ ਮੁਕਾਈ ਸੀ, ਔਰ ਜਿਹੜੇ ਬਚੇ ਸੀ ਉਹਨਾਂ 'ਚੋਂ ਵੀ ਕੋਈ ਐਸਾ ਨਹੀਂ ਸੀ ਜਿਹਦੇ ਸਰੀਰ ਤੇ ਫੱਟ ਨਾ ਹੋਏ। ਉਸ ਵੇਲੇ ਜਿਹੜੇ ਦਲ ਖਾਲਸਾ ਦੇ ਆਗੂ ਸਨ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਉਹਨਾਂ ਦੇ ਸਰੀਰ ਤੇ 22 ਫੱਟ ਸਨ। ਹਰ ਸਿੱਖ ਦੀ ਬਾਡੀ 'ਚੋਂ ਖੂਨ ਨਿਕਲ ਕੇ ਉਸ ਦਾ ਸਭ ਕੁਝ ਲਾਲ ਸੀ, ਲੇਕਿਨ ਉਹਦੇ 'ਚ ਵੀ ਜਿਹੜਾ ਖਾਲਸੇ ਦਾ ਰਿਜ਼ੋਲਵ ਸੀ ਉਹ ਇਹੀ ਸੀ ਕਿ ਗੁਰੂ ਨੇ ਕੁਠਾਲੀ ਪ੍ਰੀਖਿਆ ਪਾਈ ਸੀ, ਖੋਟ ਝੜ ਗਿਆ, ਕੁੰਦਨ ਰਹਿ ਗਿਆ। ਭਾਵ ਸਰੀਰ ਨੂੰ ਸਿੱਖ ਹਮੇਸ਼ਾ ਖੋਟਾ ਜਾਣਦੇ ਨੇ ਕਿ ਇਹਨੇ ਜਾਣਾ ਹੀ ਹੈ, ਤੇ ਜੇ ਗੁਰੂ ਦੇ ਲੇਖੇ ਲੱਗ ਜਾਏ ਤਾਂ ਮਾਨੋ ਗੁਰੂ ਰੂਪੀ ਕੁੰਦਨ ਸੋਨੇ ਨੂੰ ਕਹਿੰਦੇ ਨੇ। ਸੋ 1994-95 ਤੱਕ ਪਹੁੰਚਦੇ ਆ ਜਦੋਂ ਕਿ ਸਾਡਾ ਜੁਝਾਰੂਆਂ ਦਾ ਸੰਘਰਸ਼, ਔਰ ਮੈਂ ਸਮਝਦਾ ਵੀ ਇਹ ਸਾਡੀ ਅਕਿਰਤ ਕਣਤਾ ਹੋਏਗੀ ਜੇ ਅਸੀਂ ਉਹਨਾਂ ਯੋਧਿਆਂ ਨੂੰ ਯਾਦ ਨਾ ਕਰੀਏ ਜਿਨ੍ਹਾਂ ਨੇ ਆਪਣੇ ਸਰੀਰਾਂ ਦੇ ਨਜ਼ਰਾਨੇ ਗੁਰੂ ਪਿਆਰ 'ਚ ਭੇਟ ਕੀਤੇ ਦੁਸ਼ਮਣ ਦੇ ਖਿਲਾਫ ਲੜਦੇ ਆ। ਔਰ ਉਹਨਾਂ ਨੇ ਜਦੋਂ ਇਹ ਸਮਝਿਆ ਹਕੂਮਤ ਨੇ ਕਿ ਉਹਨਾਂ ਨੇ 1.5 ਲੱਖ ਨੌਜਵਾਨ ਮਾਰ ਕੇ ਗੱਲ ਮੁਕਾ ਦਿੱਤੀ ਹੈ, 5-7 ਸਾਲ ਇਸ ਕਿਸਮ ਦਾ ਜਿਹੜਾ ਇਹ ਬਿਲਕੁਲ ਇੱਕ ਚੁੱਪੀ ਵੀ ਰਹੀ, ਪਰ ਜਿਵੇਂ ਪਿਛਲੇ 4-5 ਸਾਲ 'ਚ ਡਾਇਸਪੋਰਾ ਸਿੱਖਾਂ ਨੇ ਮੂਵਮੈਂਟ ਨੂੰ ਮੁੜ ਖੜਿਆ ਕੀਤਾ, ਅੱਜ ਕੈਨੇਡਾ ਹੋਏ, ਅਮਰੀਕਾ ਹੋਏ, ਇੰਗਲੈਂਡ ਹੋਏ, ਨਿਊਜ਼ੀਲੈਂਡ ਹੋਏ, ਆਸਟ੍ਰੇਲੀਆ ਹੋਏ, ਔਰ ਡਾਇਸਪੋਰਾ ਸਿੱਖਾਂ ਦਾ ਇਹ ਫੈਸਲਾ ਹੈ ਕਿ ਅਸੀਂ ਭਾਰਤੀ ਹਾਈ ਕਮਿਸ਼ਨਰ, ਐਂਬੈਸਡਰ ਔਰ ਉਹਨਾਂ ਦੇ ਕੌਂਸਲੇਟਸ ਨੂੰ ਗੁਰਦੁਆਰਿਆਂ 'ਚ ਵੜਨ ਨਹੀਂ ਦੇਣਾ। ਇਹ ਆਪਣੇ ਆਪ 'ਚ ਇਸ ਗੱਲ ਦਾ ਪ੍ਰਤੀਕ ਹੈ ਕਿ 5 ਮਿਲੀਅਨ ਸਿੱਖ ਡਾਇਸਪੋਰਾ ਕੌਮੀ ਆਜ਼ਾਦੀ ਦੇ ਲਈ ਖਲੋਤਾ, ਔਰ ਅੱਜ ਈਵਨ ਪੰਜਾ ਸਾਹਿਬ ਦੇ ਇਕੱਠ ਦੇ ਵਿੱਚ ਵੀ ਇੰਡੀਅਨ ਐਂਬੈਸਡਰ ਜਾਣਾ ਚਾਹੁੰਦਾ ਸੀ, ਪਰ ਪਾਕਿਸਤਾਨ ਦੇ ਅਧਿਕਾਰੀਆਂ ਨੇ ਕਿਹਾ ਵੀ 20,000 ਸਿੱਖ ਇੱਥੇ ਇਕੱਠੇ ਨੇ, ਬਹੁਤ ਸਾਰੇ ਬਾਹਰੋਂ ਆਏ ਨੇ ਔਰ ਅਸੀਂ ਤੇਰੀ ਸਿਕਿਉਰਿਟੀ ਦੀ ਗਰੰਟੀ ਨਹੀਂ ਦੇ ਸਕਦੇ। ਸਿੱਖਾਂ ਦੇ ਵਿੱਚ ਗੁੱਸਾ ਹੈ। ਸੋ ਮੈਂ ਸਮਝਦਾ ਹਾਂ ਵੀ ਇਹ ਆਪਣੇ ਆਪ 'ਚ ਜਿਵੇਂ ਕੈਨੇਡਾ ਦੇ ਵਿੱਚ ਸਿੱਖ ਚੜ੍ਹਦੀ ਕਲਾ 'ਚ ਨੇ, ਅਮਰੀਕਾ 'ਚ ਨੇ, ਔਰ ਇਹ ਨਗਰ ਕੀਰਤਨ ਔਰ ਪੈਰੇਡਸ ਇਹ ਸਾਡੀ ਤਾਕਤ, ਸਾਡੇ ਉਤਸ਼ਾਹ, ਸਾਡੀ ਡਿਟਰਮੀਨੇਸ਼ਨ ਦਾ ਪ੍ਰਤੀਕ ਹੈ। ਸਤਿਗੁਰੂ ਰਹਿਮਤ ਕਰਨ ਅਸੀਂ TV 84 ਰਾਹੀਂ ਪਿਛਲੇ 5 ਸਾਲ ਤੋਂ ਇਹ ਯਤਨ ਕੀਤਾ ਕਿ ਅੱਜ ਦੇ ਜ਼ਮਾਨੇ ਦਾ ਸਭ ਤੋਂ ਪਾਵਰਫੁਲ ਹਥਿਆਰ ਮੀਡੀਆ ਹੈ, ਔਰ ਅਸੀਂ ਅੰਤਰਰਾਸ਼ਟਰੀ ਕਾਨੂੰਨਾਂ ਦੀ ਜ਼ਾਤ 'ਚ ਰਹਿੰਦੇ ਹਾਂ, ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਦੇ ਚਾਰਟਰ ਦੀ ਜ਼ਾਤ 'ਚ ਰਹਿੰਦੇ ਹਾਂ, ਆਪਣੀ ਆਜ਼ਾਦੀ ਲਈ ਜੂਝ ਰਹੇ ਹਾਂ। ਸਤਿਗੁਰੂ ਰਹਿਮਤ ਕਰਨ ਉਹ ਦਿਨ ਦੂਰ ਨਹੀਂ ਜਦੋਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਹੋਂਦ 'ਚ ਆਏਗਾ। ਅਸੀਂ TV 84 ਦੇ ਵਿਊਅਰਸ ਨੂੰ, ਲਿਸਨਰਸ ਨੂੰ ਔਰ ਸਮੂਹ ਸਿੱਖ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੇ ਮੌਕੇ ਬਹੁਤ-ਬਹੁਤ ਮੁਬਾਰਕਬਾਦ ਦਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਹੈ ਕਿ ਕਾਫੀ ਸਾਰੇ ਫਲੋਟ ਇੱਥੋਂ ਗੁਜ਼ਰ ਚੁੱਕੇ ਨੇ। ਗੁਰੂ ਗ੍ਰੰਥ ਸਾਹਿਬ ਜੀ ਜੋ ਫਲੋਟ ਹੈ ਉਹ ਪਹਿਲਾਂ ਹੈ, ਉਸ ਤੋਂ ਬਾਅਦ ਥੋੜੇ ਹੌਲੀ ਫਲੋਟ ਲੰਘੇ ਜਾ ਰਹੇ ਨੇ। ਸਾਡੇ ਨਾਲ ਹੋਰ ਵੀ ਸਿੰਘ ਮੌਜੂਦ ਨੇ, ਆਪਾਂ ਨਾਲ ਗੱਲ ਕਰਦੇ ਹਾਂ। ਪ੍ਰਿਤਪਾਲ ਸਿੰਘ ਜੀ, ਡਾਕਟਰ ਪ੍ਰਿਤਪਾਲ ਸਿੰਘ ਜੀ ਸਾਡੇ ਨਾਲ ਖੜੇ ਨੇ, ਪੁਰੇਵਾਲ ਜੀ ਖੜੇ ਨੇ, ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਜੀ ਭਾਈ ਸਾਹਿਬ, ਖਾਲਸਾ ਸਾਜਨਾ ਦਿਵਸ ਦੀਆਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ। ਤੁਸੀਂ ਉਚੇਚੇ ਤੌਰ ਤੇ ਇੱਥੇ ਆਏ ਹੋ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਨ ਲਈ ਤੁਹਾਡਾ ਸਵਾਗਤ ਹੈ। ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਦਰਸ਼ਕਾਂ ਨਾਲ ਰੂਬਰੂ ਹੋਣ ਜਾ ਰਹੇ ਹੋ ਤੇ ਆਪਣੇ ਵਿਚਾਰ ਦਿਓ। ਜੀ ਸਭ ਤੋਂ ਪਹਿਲਾਂ ਤਾਂ ਤੁਹਾਡੇ ਅਦਾਰੇ ਦਾ ਬਹੁਤ-ਬਹੁਤ ਧੰਨਵਾਦ ਕਿ ਹਮੇਸ਼ਾ ਦੀ ਤਰ੍ਹਾਂ ਤੁਸੀਂ ਜਿਹੜੇ ਪੰਥਕ ਮਸਲੇ ਆ, ਪੰਥਕ ਪ੍ਰੋਗਰਾਮ ਆ, ਉਹਨਾਂ ਨੂੰ ਸੰਗਤਾਂ ਦੇ ਰੂਬਰੂ ਕਰਦੇ ਹੋ। ਤੇ ਅੱਜ ਇਸ ਵਿਸ਼ੇਸ਼ ਦਿਨ ਤੇ ਸਮੁੱਚੇ ਖਾਲਸਾ ਪੰਥ ਨੂੰ ਬਹੁਤ-ਬਹੁਤ ਮੁਬਾਰਕ ਹੋਵੇ, ਜਿੱਥੇ ਅਸੀਂ ਇਹੋ ਜਿਹੇ ਇਕੱਠ ਜਿਹੜੇ ਆ ਸਾਨੂੰ ਆਪਸ ਵਿੱਚ ਹੀ ਮਿਲ ਵਰਤਣ ਦਾ, ਇਕੱਠੇ ਹੋਣ ਦਾ ਸੱਦਾ ਦਿੰਦੇ ਨੇ। ਉੱਥੇ ਨਾਲ ਦੀ ਨਾਲ ਜਿਹੜੀਆਂ ਇੱਥੇ ਦੇ ਇਲੈਕਟਡ ਅਫੀਸ਼ੀਅਲਸ ਨੇ ਜਾਂ ਜਿਹੜੇ ਕੋਈ ਵੀ ਸੰਸਥਾਵਾਂ ਨੇ, ਉਹਨਾਂ ਨੂੰ ਸਾਨੂੰ ਆਪਣੀ ਜਿਹੜੀ ਸਟਰੈਂਥ ਸ਼ੋਅ ਕਰਨ ਦਾ ਮੌਕਾ ਮਿਲਦਾ। ਤੇ ਇਹੀ ਕਾਰਨ ਹੈ ਕਿ ਪਿਛਲੇ ਦਿਨਾਂ 'ਚ ਜਿਹੜਾ ਪੋਲੀਟੀਕਲ ਐਕਟਿਵਿਜ਼ਮ ਹੈਗਾ ਉਹ ਇੰਨਾ ਵਧਿਆ, ਉਹ ਇਹਨਾਂ ਇਕੱਠਾਂ ਦੀ ਵਜ੍ਹਾ ਕਰਕੇ ਹੀ ਸਾਡੀ ਪਛਾਣ ਵਧੀ ਆ। ਤਾਂ ਮੈਂ ਇੱਕ ਵਾਰੀ ਫਿਰ ਸਮੁੱਚੇ ਖਾਲਸਾ ਪੰਥ ਨੂੰ ਇਸ ਵਿਸ਼ੇਸ਼ ਦਿਨ ਦੀ ਬਹੁਤ-ਬਹੁਤ ਮੁਬਾਰਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਆਪਾਂ ਗੱਲਬਾਤ ਕਰਾਂਗੇ ਭਾਈ ਸਾਹਿਬ ਜੀ ਨਾਲ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਪਹਿਲਾਂ ਤੁਸੀਂ ਬਹੁਤ ਹੀ ਸੋਹਣਾ ਬਾਣਾ ਪਾਇਆ ਹੋਇਆ, ਨਾਲੇ ਇੱਕ ਛੋਟੇ ਜੀ ਨੂੰ ਵੀ ਪਾਇਆ, ਭਚੰਗੀ ਨੂੰ ਵੀ, ਭਚੰਗਣ ਜੀ ਨੇ ਜੀ। ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਕਿ ਤੁਸੀਂ ਇੱਥੇ ਨਗਰ ਕੀਰਤਨ ਵਿੱਚ ਆਏ ਹੋ। ਆਪਾਂ ਗੱਲਬਾਤ ਕਰਦੇ ਹਾਂ। ਸਾਡੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ, ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ? ਆਪਾਂ ਨਿਊਯਾਰਕ ਤੋਂ
ਇੱਥੇ ਸਟਾਕਟਨ ਕੈਲੀਫੋਰਨੀਆ ਦੀ ਧਰਤੀ ਤੇ ਆਏ ਆ ਜੀ, ਕਿੱਦਾਂ ਮਹਿਸੂਸ ਕਰ ਰਹੇ ਹੋ? ਬਹੁਤ ਵਧੀਆ ਮਹਿਸੂਸ ਕਰ ਰਹੇ ਹਾਂ ਜੀ। ਟੀਵੀ 84 ਦੇ ਮਾਧਿਅਮ ਰਾਹੀਂ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਦੀ ਗੱਲ ਕਰਦੇ ਹੋ। ਅੱਜ ਸਾਰੀ ਸੰਗਤ ਨੂੰ ਇਸ ਮਾਧਿਅਮ ਰਾਹੀਂ ਮੈਂ ਵਿਸਾਖੀ ਦੀਆਂ ਬਹੁਤ-ਬਹੁਤ ਵਧਾਈਆਂ ਦੇਣਾ ਚਾਹੁੰਦਾ। ਸੰਗਤ ਚੜ੍ਹਦੀ ਕਲਾ ਦੇ ਵਿੱਚ ਜਲਾਲ ਤੁਸੀਂ ਦੇਖ ਰਹੇ ਹੋ ਖਾਲਸੇ ਦਾ। ਸਟਾਕਟਨ ਦੇ ਪ੍ਰਬੰਧਕ ਕਮੇਟੀ ਨੇ ਬਹੁਤ ਹੀ ਵਧੀਆ ਅਰੇਂਜ ਹਮੇਸ਼ਾ ਹਰ ਸਾਲ ਤੋਂ ਕਰਦੇ ਆਏ ਨੇ। ਸੋ ਨਾਲ ਹੀ ਨਾਲ ਜਿਵੇਂ ਤੁਸੀਂ ਦੇਖ ਰਹੇ ਹੋ ਆਪਣੇ ਖਾਲਸਾ ਰਾਜ ਦੀ ਆਵਾਜ਼ ਜਿਹੜੀ ਆ ਉਹ ਬੁਲੰਦ ਹੋ ਰਹੀ ਆ। ਹਰ ਫਲੋਰ ਦੇ ਵਿੱਚ ਖਾਲਿਸਤਾਨ ਜਿੰਦਾਬਾਦ, ਭਾਵੇਂ ਉਹ ਰੈਫਰੈਂਡਮ 2020 ਰਾਹੀਂ, ਟੀਵੀ 84 ਦੇ ਰਾਹੀਂ, ਤੇ ਹਰ ਜਗ੍ਹਾ ਦੇ ਵਿੱਚ ਤੁਸੀਂ ਦੇਖੋਗੇ ਅੱਜ ਖਾਲਸਾ ਹੀ ਆਪਣਾ ਘਰ ਦੀ ਮੰਗ ਕਰ ਰਿਹਾ ਵੀ ਸਾਡੇ ਘਰ ਤੋਂ ਬਗੈਰ ਸਾਡੀ ਕੋਈ ਗਤੀ ਨਹੀਂ ਗੀ। ਸੋ ਵਿਸਾਖੀ ਦੇ ਦਿਹਾੜੇ ਨੂੰ ਜਿੱਥੇ ਗੁਰੂ ਸਾਹਿਬਾਨ ਨੇ ਸਾਨੂੰ ਖੰਡੇ ਬਾਟੇ ਦੀ ਪੌਲ ਦੇ ਕੇ ਸਾਨੂੰ ਇੱਕ ਦੁਨੀਆ ਦੇ ਵਿੱਚ ਵਿਲੱਖਣਤਾ ਬਖਸ਼ੀ ਹੈ ਭਈ ਤੁਸੀਂ ਖਾਲਸਾ ਉਹ ਖੜਾ ਹੈ ਤੇ ਜਦੋਂ ਕਿਤੇ ਤੁਹਾਨੂੰ ਲੋੜ ਪਵੇ ਤਾਂ ਤੁਸੀਂ ਉਹ ਖਾਲਸੇ ਨੂੰ ਆਵਾਜ਼ ਮਾਰ ਸਕਦੇ ਹੋ। ਅੱਜ ਉਹ ਖਾਲਸੇ ਨੂੰ ਆਪਣੀ ਆਇਡੈਂਟੀਟੀ ਪਛਾਣਨ ਦੀ ਲੋੜ ਹੈ ਤੇ ਤੁਸੀਂ ਆਪਣੀ ਆਇਡੈਂਟੀਟੀ ਪਛਾਣੋ, ਆਪਣੇ ਹੱਕਾਂ ਦੀ ਮੰਗ ਕਰੋ, ਆਪਣਾ ਮੁਲਕ ਵਾਪਸ ਲਓ ਤੇ ਆਓ ਰਲ ਮਿਲ ਕੇ ਵਿਸਾਖੀ ਦੀਆਂ ਸਾਰਿਆਂ ਨੂੰ ਅਗੇਨ ਫੇਰ ਸਭ ਤੋਂ ਵਧਾਈਆਂ ਜੀ। ਅੰਮ੍ਰਿਤ ਕੌਰ ਵੱਲੋਂ ਵੀ ਵਧਾਈਆਂ, ਸਾਡੇ ਸਾਰੇ ਪਰਿਵਾਰ ਵੱਲੋਂ ਵਧਾਈਆਂ ਜੀ। ਧੰਨਵਾਦ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਵਿਸਾਖੀ ਦੇ ਸ਼ੁਭ ਮੌਕੇ ਤੇ? ਦਾਸ ਜਸਵਿੰਦਰ ਸਿੰਘ ਜੰਡੀ from Gurdwara Fremont Sahib, council member and Sikh Youth America ਦਾ Western president and ਮੈਂ ਸਾਰੀ ਸੰਗਤ ਨੂੰ ਅੱਜ ਖਾਲਸਾ ਸਾਜਨਾ ਦਿਵਸ ਦੀ ਅਤੇ ਵਿਸਾਖੀ ਦੀ ਲੱਖ ਲੱਖ ਵਧਾਈ ਦਿੰਦਾ। ਅੱਜ ਦੇਖਣ ਨੂੰ ਮਿਲਦਾ ਹੈ ਕਿ ਖਾਲਸਾ ਆਜ਼ਾਦ ਹੈ। ਇਹਨਾਂ ਆਜ਼ਾਦ ਕੰਟਰੀਆਂ ਵਿੱਚ ਅਸੀਂ ਆਜ਼ਾਦੀ ਦੇ ਸਾਹ ਲੈ ਰਹੇ, ਪਰ ਹਿੰਦੁਸਤਾਨ ਦੇ ਵਿੱਚ ਅੱਜ ਸਿੱਖ ਕੌਮ ਗੁਲਾਮ ਹੈ। ਉੱਥੇ ਤਰ੍ਹਾਂ ਤਰ੍ਹਾਂ ਦੇ ਸਾਡੀ ਕੌਮ ਦੇ ਉੱਤੇ ਅਟੈਕ ਹੋ ਰਹੇ ਆ, ਪਰ ਜਿੰਨਾ ਚਿਰ ਅਸੀਂ ਖਾਲਿਸਤਾਨ ਦਾ ਸੰਘਰਸ਼ 1978 ਤੋਂ ਆਰੰਭ ਹੋਇਆ ਸੀ, ਜਿੰਨਾ ਚਿਰ ਆਪਣੀ ਕੌਮ ਨੂੰ ਆਜ਼ਾਦ ਨਹੀਂ ਕਰ ਲੈਂਦੇ ਉਹਨਾਂ ਚਿਰ ਚੈਨ ਨਾਲ ਨਹੀਂ ਬੈਠेंगे। ਮੈਂ ਖਾਲਸਾ ਸਾਧ ਸੰਗਤ ਜੀ, ਸਾਰੀ ਸਾਧ ਸੰਗਤ ਨੂੰ ਫਿਰ ਇੱਕ ਵਾਰ ਸਿੱਖ ਯੂਥ ਅਮਰੀਕਾ ਤੇ ਗੁਰਦੁਆਰਾ ਸਾਹਿਬ ਫਰੀਮੌਂਟ ਦੀ ਸਮੂਹ ਸੇਵਾਦਾਰਾਂ ਤੇ ਸੰਗਤ ਵੱਲੋਂ ਵਧਾਈ ਦਿੰਦਾ ਅਤੇ ਨਾਲ ਹੀ ਮੈਂ ਟੀਵੀ 84 ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਨਿਊਯਾਰਕ ਤੋਂ ਚੱਲ ਕੇ ਇੱਥੇ ਅੱਜ ਕਵਰੇਜ ਕਰ ਰਹੇ ਆ। ਮੈਂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦਾ ਮਹਾਰਾਜ ਇਹਨਾਂ ਤੇ ਕਿਰਪਾ ਕਰਨ, ਹੋਰ ਵੀ ਇਸੇ ਤਰ੍ਹਾਂ ਪੰਥ ਦੀ ਸੇਵਾ ਕਰਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਭਾਈ ਸਾਹਿਬ ਕਿੱਦਾਂ ਮਹਿਸੂਸ ਕਰ ਰਹੇ ਹੋ ਤੁਸੀਂ? ਬਹੁਤ ਚੰਗਾ ਜੀ, ਬਹੁਤ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਸਾਰੀ ਸੰਗਤ ਨੂੰ ਸਮੂਹ ਨੂੰ ਮਹਾਰਾਜ ਸੱਚੇ ਲੱਖ ਲੱਖ ਵਧਾਈ ਹੋਵੇ। ਖਾਲਸਾ ਦਿਵਸ ਦੀ ਮਹਾਰਾਜ ਗੁਰੂਆਂ ਨੇ ਸਾਡਾ ਬਹੁਤ ਬਹੁਤ ਜਨਤਾ ਦਾ ਜੀ, ਜਿਹੜੇ ਸੰਗਤਾਂ ਦਾ ਬਹੁਤ ਮਾਣ ਵਧਾਇਆ ਹੈਗਾ। ਉਹਨਾਂ ਨੇ ਗੁਰੂ ਦੀ ਰਾਖੀ ਰੱਖ ਕੇ ਸਭ ਸੰਗਤਾਂ ਦੀ, ਉਹਨਾਂ ਨੂੰ ਇੱਥੋਂ ਤਾਈਂ ਸੰਗਤਾਂ ਨੂੰ ਸਾਨੂੰ ਦੇਸ਼ਾਂ ਦੇ ਵਿੱਚ ਆ ਕੇ ਸਾਰੇ ਖਾਲਸਾ ਦਿਵਸ ਦੇ ਮਨਾਉਣ ਵਾਸਤੇ ਲੱਖ ਲੱਖ ਵਧਾਈ ਹੋਵੇ। ਸਾਡੇ ਪਰਿਵਾਰ ਅਨੁਸਾਰ ਦੇ ਇੰਡੀਆ ਦੇ ਜੋ ਵੀ ਸਿੱਖ ਭਾਈ ਇੱਥੇ ਸਾਡਾ ਰਹਿੰਦਾ, ਉਹਨਾਂ ਨੂੰ ਚੜ੍ਹਦੀ ਕਲਾ ਬਾਰੇ ਰੱਖੇ, ਚੜ੍ਹਦੀ ਕਲਾ। ਜੀ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬੜਾ ਹੀ ਵਡਭਾਗਾ ਦਿਨ ਹੈਗਾ, ਖਾਲਸਾ ਸਾਜਨਾ ਦਿਵਸ, ਵਿਸਾਖੀ ਦਾ ਅਹਿਮ ਦਿਨ। ਤੇ ਇੱਕ ਅਹਿਮ ਗੱਲ ਹੈਗੀ ਆ ਕਿ ਅੱਜ ਉਸ ਸਥਾਨ ਤੇ ਜਿਸ ਸਥਾਨ ਤੋਂ ਕਿਸੇ ਵੇਲੇ ਭਾਰਤ ਦੀ ਆਜ਼ਾਦੀ ਦੀ ਜਿਹੜਾ ਮੁੱਢ ਸੀਗਾ ਸਾਡੇ ਗਦਰੀ ਬਾਬਿਆਂ ਨੇ, ਕਰਤਾਰ ਸਿੰਘ ਸਰਾਭਾ ਤੇ ਹੋਰ ਸਾਡੇ ਸਿੱਖ ਯੋਧਿਆਂ ਨੇ ਆਰੰਭ ਕੀਤਾ ਸੀਗਾ, ਭਾਰਤੀਆਂ ਨੂੰ ਆਜ਼ਾਦੀ ਲੈ ਕੇ ਦਿੱਤੀ ਸੀ, ਤਾਂ ਇਸ ਸਥਾਨ ਤੋਂ ਉਹਦੀ ਬੜੇ ਜ਼ੋਰਦਾਰ ਤਰੀਕੇ ਨਾਲ ਸਟਾਰਟਿੰਗ ਕੀਤੀ ਗਈ ਸੀ। ਲੱਖਾਂ ਕੁਰਬਾਨੀਆਂ ਸਾਡੀ ਕੌਮ ਨੇ ਭਾਰਤ ਨੂੰ ਆਜ਼ਾਦ ਕਰਾਉਣ ਲਈ ਦਿੱਤੀਆਂ ਨੇ। ਸੋ ਬਦਕਿਸਮਤੀ ਆ ਕਿ ਸਾਡੀ ਕੌਮ ਨੂੰ ਭਾਰਤ ਦੇ ਵਿੱਚ ਜਿਹੜਾ ਲਗਾਤਾਰ ਉਹਨਾਂ ਤੇ ਜ਼ੁਲਮ, ਸਾਡੇ ਅਕਾਲ ਤਖਤ ਸਾਹਿਬ ਨੂੰ 1984 ਦੇ ਵਿੱਚ ਢਹਿ ਢੇਰੀ ਕਰ ਦਿੱਤਾ ਗਿਆ। ਸਾਡੇ ਲੱਖਾਂ ਹੀ ਸਿੱਖ ਨੌਜਵਾਨ, ਈਵਨ ਕਿ ਸਾਡੇ ਛੋਟੀ ਛੋਟੀ ਉਮਰ ਦੇ ਬੱਚੇ ਵੀ ਇਹਨਾਂ ਨੇ ਨਸਲਕੁਸ਼ੀ ਕਰਕੇ ਮਾਰ ਦਿੱਤੇ। 118 ਸ਼ਹਿਰਾਂ ਦੇ ਵਿੱਚ ਇੰਡੀਆ ਦੇ ਵਿੱਚ ਜਿਹਦਾ ਅੱਜ ਤੱਕ ਜਸਟਿਸ ਨਹੀਂ ਮਿਲਿਆ। ਪਰ ਅੱਜ ਸਾਡੀ ਕੌਮ ਦੇ ਵਿੱਚ ਜਿਹੜਾ ਜਲਾਲ ਅਸੀਂ ਵੇਖਦੇ ਹਾਂ ਕਿ ਸਿੱਖ ਕੌਮ ਦੀ ਆਜ਼ਾਦੀ ਹੁਣ ਪੂਰੀ ਦੁਨੀਆ ਦੇ ਵਿੱਚ ਆਜ਼ਾਦੀ ਦੀ ਲਹਿਰ ਜਿਹੜੀ ਆ ਆਪਣੇ ਆਪਣੇ ਤਰੀਕੇ ਨਾਲ ਹਰ ਇੱਕ ਨਗਰ ਕੀਰਤਨ ਤੇ ਹਰ ਇੱਕ ਸਾਡੇ ਕਮਿਊਨਿਟੀ ਦੇ ਇਕੱਠਾਂ ਵਿੱਚ ਉਹ ਉੱਠ ਰਹੀ ਆ। ਸੋ ਅੱਜ ਇੱਥੋਂ ਵੀ ਬੜੇ ਜ਼ੋਰਦਾਰ ਤਰੀਕੇ ਨਾਲ ਜਿਹੜੀ ਆਜ਼ਾਦੀ ਦੀ ਲਹਿਰ ਉੱਠ ਰਹੀ ਹੈਗੀ ਆ ਤੇ ਸਾਨੂੰ ਚਾਹੀਦਾ ਵੀ ਹੈਗਾ ਕਿ ਅਸੀਂ ਆਪਣਾ ਆਜ਼ਾਦ ਮੁਲਕ ਲਈਏ ਤੇ ਉਹਦੀ ਪ੍ਰਾਪਤੀ ਵੱਲ ਵਧੀਏ, ਕਿਉਂਕਿ ਸਾਡੀ ਕੌਮ ਜਿਹੜੀ ਹੈਗੀ ਸਰਬੱਤ ਦਾ ਭਲਾ ਮੰਗਦੀ ਆ। ਅਸੀਂ ਸਰਬੱਤ ਦੇ ਭਲੇ ਦੇ ਹਾਮੀ ਹੈਗੇ ਆ। ਸੋ ਸਾਰੀ ਮਨੁੱਖਤਾ ਦੀ ਅਸੀਂ ਗੱਲ ਕਰਦੇ ਹੈਗੇ ਆ। ਸੋ ਇਸ ਵਾਸਤੇ ਸਾਡਾ ਮੀਡੀਆ ਜਿਹੜਾ ਟੀਵੀ 84 ਵੀ ਇੱਥੇ ਬਹੁਤ ਦੂਰ ਤੋਂ ਪਹੁੰਚਿਆ, ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਬਾਕੀ ਸਾਡੀ ਕੌਮ ਨੂੰ ਅੱਜ ਦੇ ਵਿਸਾਖੀ ਦੇ ਦਿਨ ਦੀਆਂ ਜਿਹੜੀਆਂ ਹੈਗੀਆਂ ਲੱਖ ਲੱਖ ਮੁਬਾਰਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਭਾਈ ਸਾਹਿਬ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਭਾਈ ਸਾਹਿਬ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਖਾਲਸਾ ਸਾਜਨਾ ਦਿਵਸ ਦੀਆਂ। ਕੀ ਕਹਿਣਾ ਚਾਹੋਗੇ ਤੁਸੀਂ ਸਾਰੀਆਂ ਸਿੱਖ ਸੰਗਤਾਂ ਨੂੰ? ਸਮੁੱਚੀਆਂ ਸਿੱਖ ਸੰਗਤਾਂ ਨੂੰ ਖਾਲਸੇ ਦੇ ਸਾਜਨਾ ਦਿਵਸ ਦੀ ਲੱਖ ਲੱਖ ਵਧਾਈ ਹੋਵੇ। ਔਰ ਜਿਵੇਂ ਮੇਰੇ ਤੋਂ ਪਹਿਲਾਂ ਸਾਰੇ ਬੁਲਾਰਿਆਂ ਨੇ ਆਖਿਆ ਹੈ ਕਿ ਜੋ ਗੁਰੂ ਸਾਹਿਬ ਸਾਨੂੰ ਸਿਧਾਂਤ ਦੇ ਕੇ ਗਏ ਨੇ, ਇੱਕ ਨਿਆਰੇ ਖਾਲਸੇ ਦੀ ਸਿਰਜਣਾ ਜਿਨ੍ਹਾਂ ਨੇ ਕੀਤੀ, ਤੇ ਖਾਲਸਾ ਹੋਣ ਦੇ ਨਾਲ ਨਾਲ ਜਿਹੜੀਆਂ ਸਾਡੀਆਂ ਜ਼ਿੰਮੇਵਾਰੀਆਂ ਨੇ ਉਹ ਵੀ ਸਾਡੀਆਂ ਨਿਆਰੀਆਂ ਨੇ। ਔਰ ਜੋ ਕੁਝ ਕੌਮ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਹੋਇਆ, ਇਹੋ ਜਿਹੇ ਮੌਕਿਆਂ ਦੇ ਉੱਤੇ ਸਾਨੂੰ ਆਪਣੇ ਆਪ ਨੂੰ ਪੜਚੋਲ ਕਰਨੀ ਚਾਹੀਦੀ ਹੈ ਕਿ ਸਾਡਾ ਇਸ ਸਿੱਖੀ ਸਿਧਾਂਤਾਂ ਨੂੰ ਉਜਾਗਰ ਕਰਨ ਲਈ ਕੌਮ ਦਾ ਕਿੰਨਾ ਨੁਕਸਾਨ ਹੋਇਆ ਔਰ ਕਿਵੇਂ ਕਿਵੇਂ ਹੋਇਆ। ਪੂਰੀਆਂ ਪੀੜ੍ਹੀਆਂ ਦੀਆਂ ਪੀੜ੍ਹੀਆਂ ਜਿਹੜੀਆਂ ਉਹ ਸ਼ਹੀਦ ਕਰ ਦਿੱਤੀਆਂ ਗਈਆਂ। ਸੋ ਇਹੋ ਜਿਹੇ ਮੌਕਿਆਂ ਦੇ ਉੱਤੇ ਬੜੀ ਸਚਿਆਰਤਾ ਦੇ ਨਾਲ ਸੋਚ ਕੇ ਗਾਹਾਂ ਚੱਲਣ ਦੀ ਲੋੜ ਆ। ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਤੁਹਾਡੇ ਅਦਾਰੇ TV 84 ਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ। ਇਵੇਂ ਹੀ ਤੁਸੀਂ ਸਿੱਖ ਕੌਮ ਦੀ ਸੇਵਾ ਕਰਦੇ ਰਹੋ, ਕਿਸੇ ਵੀ ਭੁੱਲ ਚੁੱਕ ਲੇਖੇਵਾਂ ਦੀ ਜਾਂਚ ਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਮੇਰੇ ਵੱਲੋਂ USA ਕਬੱਡੀ ਫੈਡਰੇਸ਼ਨ ਵੱਲੋਂ ਅਤੇ ਟ੍ਰੇਸੀ ਦੀਆਂ ਸੰਗਤਾਂ ਵੱਲੋਂ ਲੱਖ ਲੱਖ ਵਧਾਈਆਂ ਸਾਰੀ ਜਗਤ ਨੂੰ। ਵਿਸਾਖੀ ਦਿਨ ਤੇ ਜੋ ਵੀ 10ਵੇਂ ਪਾਤਸ਼ਾਹ ਨੇ ਸਾਧ ਸੰਗਤਾਂ ਦੇ ਇਕੱਠ ਕਰਕੇ ਜੋ ਇੱਥੇ ਤੈਨ ਧਰਮ ਨੂੰ ਲਿਆਂਦਾ ਗਿਆ, ਸਾਨੂੰ ਵੀ ਸਾਰਿਆਂ ਨੂੰ ਇਹੀ ਚਾਹੀਦਾ ਆ ਵੀ ਸਿੱਖ ਧਰਮ ਦੀ ਸੇਵਾ ਕਰੀਏ ਅਤੇ ਆਪਣੇ ਆਪ ਨੂੰ ਸਾਰੇ ਰਲ ਮਿਲ ਕੇ ਸੇਵਾ ਕਰਨ ਦਾ ਸਮਝੌਤਾ ਦਈਏ। ਤੇ ਸਾਰੀ ਜੇ ਸਾਧ ਸੰਗਤ ਇਕੱਠੀ ਹੋ ਜਾਏ ਤਾਂ ਕੋਈ ਵੀ ਇਹੋ ਜਿਹਾ ਕੰਮ ਨਹੀਂ ਜਿਹਨੂੰ ਅਸੀਂ ਸਿਰੇ ਨਹੀਂ ਚੜ੍ਹ ਸਕਦੇ। ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ। ਵਿਊਅਰਸ, ਆਪਾਂ ਗੱਲਬਾਤ ਕੀਤੀ ਵੱਖ-ਵੱਖ ਬੁਲਾਰਿਆਂ ਨਾਲ। ਉਹਨਾਂ ਨੇ ਇਹੀ ਕਿਹਾ ਕਿ ਸਾਨੂੰ ਸਾਰੀ ਸਿੱਖ ਕੌਮ ਨੂੰ ਇਕੱਠੇ ਹੋਣਾ ਚਾਹੀਦਾ, ਆਪਣਾ ਜਿਹੜਾ ਹੋਮਲੈਂਡ ਹੈ ਉਹ ਖਾਲਿਸਤਾਨ ਮਿਲਣਾ ਚਾਹੀਦਾ ਹੈ ਜੇ ਆਪਾਂ ਇਕੱਠੇ ਹੋਵਾਂਗੇ। ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਨਗਰ ਕੀਰਤਨ ਬੜੇ ਹੀ ਜੋਬਨ, ਬੜੇ ਹੀ ਪਿਆਰ ਤੇ ਉਤਸ਼ਾਹ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਅਦਬ ਅਦਾਬ ਵਿੱਚ ਚੱਲ ਰਿਹਾ ਹੈ, ਤੁਸੀਂ ਸਭ ਕੁਝ ਦੇਖ ਰਹੇ ਹੋ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਨਗਰ ਕੀਰਤਨ ਪੂਰੇ ਜੋਬਨ ਤੇ ਹੈ। ਸਿੱਖ ਸੰਗਤਾਂ ਬੜੇ ਹੀ ਅਦਬ ਅਦਾਬ ਨਾਲ ਗੁਰੂ ਗ੍ਰੰਥ ਸਾਹਿਬ ਜੀ ਜੋ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਸਿੱਖ ਸੰਗਤਾਂ ਵਿੱਚ ਪੂਰਾ ਰੋਹ ਹੈ, ਪੂਰਾ ਜਾਹੋ ਜਲਾਲ ਹੈ। ਗੁਰੂ ਗ੍ਰੰਥ ਸਾਹਿਬ ਜੀ ਜੋ ਸਟਾਲ ਹੈ ਉਹਨਾਂ ਦੇ ਪਿੱਛੇ ਜਾ ਰਹੀਆਂ ਨੇ। ਸਾਡੇ ਨਾਲ ਭਾਈ ਸਾਹਿਬ ਖੜੇ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਰਵਿੰਦਰ ਸਿੰਘ ਕਾਲੋਂ ਆਪਣੇ ਵੱਲੋਂ ਤੇ ਸਾਰੇ ਸਿੱਖ ਜਗਤ ਵੱਲੋਂ ਅੱਜ ਜੋ 20ਵਾਂ ਨਗਰ ਕੀਰਤਨ ਸਟਾਕਟਨ ਕੈਲੀਫੋਰਨੀਆ ਸੈਂਟਰ ਵੈਲੀ ਦੀ ਧਰਤੀ ਦੇ ਉੱਤੇ ਕੱਢਿਆ ਜਾ ਰਿਹਾ ਆ, ਉਹਦੀਆਂ ਸਾਰੀ ਸਿੱਖ ਸੰਗਤ ਨੂੰ, ਜੋ ਸਾਰੀ ਸਿੱਖ ਸੰਗਤ ਸਾਰੀ ਦੁਨੀਆ 'ਚ TV 84 ਦੇ ਮਾਧਿਅਮ ਨਾਲ ਸੁਣ ਰਹੀ ਆ, ਸਾਰਿਆਂ ਨੂੰ ਕਰੋੜ ਕਰੋੜ, ਲੱਖ ਲੱਖ ਤਾਂ ਥੋੜਾ ਹੋ ਜਾਂਦਾ ਹੁਣ, ਕਰੋੜ ਕਰੋੜ ਮੁਬਾਰਕਾਂ। ਤੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ ਤੁਸੀਂ? ਹਾਂਜੀ, ਮੇਰਾ ਨਾਮ ਕਰਨਦੀਪ ਸਿੰਘ ਹੈ ਜੀ ਤੇ ਮੈਂ basically I want to give want to congratulate the Sikh Sangat for coming out today, you know, not only from Stockton but areas such as Yuba City, Sacramento, Fremont, Hayward, drives that, you know, are hours long. People still come out in full support. You know, it's just not the Sikh Sangat that takes part in this. You know, you have your elders, you have your youth,
And you also have the surrounding community, which is a beautiful mix of different ethnicities that come together and chip in to make this Nagar Kirtan possible. And with every year, with Guru's grace, this Nagar Kirtan goes off without any flaws. And especially I want to thank the youth for coming out, especially for past years, the youth participation has been a bit low, but this year the youth has come out in mass numbers. I want to give a big shout out to UC Merced SSA, San Jose State Sikh Student Association, and NSP for coming out and, showing support with the Sikh community and taking part in this monumentous effort as a whole. So, Waheguru Ji Ka Khalsa, Waheguru Ji Ki Fateh. ਹੁਣ ਸਾਡੇ ਨਾਲ ਭਾਈ ਸਾਹਿਬ ਖੜੇ ਨੇ, ਇਹਨਾਂ ਨੂੰ ਆਪਾਂ ਪੁੱਛਦੇ ਹਾਂ। ਪਹਿਲਾਂ ਤਾਂ ਤੁਹਾਨੂੰ ਵਿਸਾਖੀ ਦੀਆਂ ਬਹੁਤ-ਬਹੁਤ ਮੁਬਾਰਕਾਂ। ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ? ਤੁਹਾਨੂੰ ਦੇਖ ਰਹੇ ਨੇ ਸਾਰੇ ਨੇ, ਲਾਈਵ ਚੱਲ ਰਿਹਾ ਆਪਣਾ ਪ੍ਰੋਗਰਾਮ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। USA ਦੀਆਂ ਸਮੂਹ ਸੰਗਤਾਂ ਨੂੰ ਵਿਸਾਖੀ ਦੀਆਂ ਬਹੁਤ-ਬਹੁਤ ਵਧਾਈਆਂ ਹੋਣ। ਅਸੀਂ ਸਟਾਕਟਨ ਦੇ ਵਿੱਚ ਆਏ ਆ। ਨਗਰ ਕੀਰਤਨ ਦੇ ਅਲੌਕਿਕ ਨਜ਼ਾਰੇ ਜੋ ਯੁਵਾ ਸਿਟੀ 'ਚ ਨਜ਼ਾਰੇ ਦੇਖ ਰਹੇ, ਉਹਦੇ ਨਾਲ ਦੇ ਇੱਥੇ ਨਜ਼ਾਰੇ ਅਸੀਂ ਦੇਖ ਰਹੇ ਹਾਂ। ਤੇ ਮੈਂ ਸਮੂਹ USA ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦਾ ਇਸ ਗੱਲ ਦੀ ਕਿ ਸਾਡੇ ਹੱਕ ਦੀ, ਸਾਡੀ ਗੱਲ ਦੀ ਹਰ ਇੱਕ ਚੀਜ਼ ਅਸੀਂ ਇੱਥੇ ਆਪਣੇ ਹੱਕ ਨਾਲ ਕਰ ਸਕਦੇ, ਜੋ ਚੀਜ਼ਾਂ ਅਸੀਂ ਇੰਡੀਆ 'ਚ ਨਹੀਂ ਕਰ ਸਕਦੇ। ਉਹ ਬਿਲਕੁਲ ਅਸੀਂ ਜੋ ਚੀਜ਼ਾਂ ਇੱਥੇ ਅਸੀਂ ਹੱਕ ਦੀ, ਸਾਡੇ ਨਾਲ ਕੋਈ ਵੀ ਹੈਪਨ ਹੁੰਦੀ ਹੈ, ਕੋਈ ਵੀ ਚੀਜ਼ ਹੁੰਦੀ, ਸਾਡੀ ਕਮਿਊਨਿਟੀ ਇੱਕ ਇਕੱਠੀ ਹੋ ਕੇ ਇੱਥੇ ਗੱਲ ਕਰਦੇ ਹਾਂ ਆਪਾਂ, ਜੋ ਕਿ ਆਪਾਂ ਇੰਡੀਆ ਦੇ ਵਿੱਚ ਅਜਿਹਾ ਨਹੀਂ ਕਰ ਸਕਦੇ। ਇਹ ਸਾਡੀ ਹੈਲਪਫੁਲ ਕੰਪਨੀ ਆ, ਹੈਲਪਫੁਲ ਆਪਣਾ ਸਾਡੀ ਇਹ ਕੰਟਰੀ ਆ। ਇੱਥੇ ਅਸੀਂ ਆਪਣਾ ਹੱਕ ਮਹਿਸੂਸ ਕਰਦੇ ਹਾਂ, ਆਪਣੇ ਆਪ ਨੂੰ ਕਾਮਯਾਬ ਮਹਿਸੂਸ ਕਰਦੇ ਹਾਂ। ਸਾਡੀ ਮਿਹਨਤ ਦਾ ਫਲ ਇੱਥੇ ਸਾਨੂੰ ਸਾਰਾ ਕੁਝ ਮਿਲਦਾ ਹੈ। ਇਸ ਕਰਕੇ ਮੈਂ ਇਸ ਕੰਟਰੀ ਨੂੰ ਲਾਈਕ ਵੀ ਕਰਦਾ ਹਾਂ ਤੇ ਇਸ ਕੰਟਰੀ ਦੇ ਰੂਲ ਰੈਗੂਲੇਸ਼ਨ ਨੂੰ ਅਸੀਂ ਫੋਲੋ ਵੀ ਕਰਦੇ ਹਾਂ, ਲਾਈਕ ਵੀ ਕਰਦੇ ਹਾਂ। ਹੁਣ ਸਾਡੀ ਕਮਿਊਨਿਟੀ ਆ, ਸਿੱਖ ਕਮਿਊਨਿਟੀ ਆ, 2% ਕਮਿਊਨਿਟੀ ਆ USA ਦੇ ਵਿੱਚ। ਸਾਨੂੰ ਸਟਰੀਟਾਂ ਦੇ, ਅਸੀਂ USA ਦੀ ਗਵਰਨਮੈਂਟ ਦੇ ਨਾਲ ਸਟਰੀਟਾਂ ਤੇ ਅਸੀਂ ਨਗਰ ਕੀਰਤਨ ਕੱਢ ਰਹੇ ਹਾਂ, ਜੋ ਕਿ ਸਾਨੂੰ ਕਿਸੇ ਦੀ ਪਰਮਿਸ਼ਨ ਦੀ ਲੋੜ ਨਹੀਂ ਆ। ਜੋ ਕਿ ਅਸੀਂ ਇੰਡੀਆ 'ਚ ਕੱਢਦੇ ਹਾਂ ਤਾਂ ਸਾਨੂੰ 50 ਪਰਮਿਸ਼ਨਾਂ ਦੀ ਲੋੜ ਪੈਂਦੀ ਆ। ਇਹ ਗਵਰਨਮੈਂਟ ਜਿਹੜੀ ਆ ਸਾਡੇ ਸਿੱਖਾਂ ਦੇ ਨਾਲ ਰਲ ਕੇ ਤੁਰਦੀ ਵੀ ਆ। ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਇਸ ਚੀਜ਼ ਦੀ ਕਿ ਇੱਥੇ ਅਸੀਂ ਆਪਣੇ ਹੱਕ ਦੀ ਗੱਲ ਕਰ ਸਕਦੇ ਹਾਂ, ਖਾਲਿਸਤਾਨ ਦੀ ਗੱਲ ਕਰ ਸਕਦੇ ਹਾਂ, ਹੱਕ ਲੈਣ ਦੀ ਹਰ ਇੱਕ ਚੀਜ਼ ਦੀ ਗੱਲ ਕਰ ਸਕਦੇ ਹਾਂ। ਅਸੀਂ ਬਹੁਤ ਖੁਸ਼ ਹੁੰਦੇ ਹਾਂ ਇਹੋ ਜਿਹੀ ਕੰਟਰੀ ਜਾ ਕੇ ਜਿੱਥੇ ਆਪਾਂ ਦਿਲ ਖੋਲ੍ਹ ਕੇ ਗੱਲ ਕਰਦੇ ਹਾਂ। ਇਸ ਕਰਕੇ ਮੈਂ USA ਦੀਆਂ ਸੰਗਤਾਂ ਨੂੰ, ਬਾਕੀ ਸਮੂਹ ਸੰਗਤਾਂ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ। ਤੁਹਾਡੇ ਚੈਨਲ ਦੇ ਥਰੂ ਬਹੁਤ ਬਹੁਤ, ਤੁਹਾਡੇ ਚੈਨਲ ਵਾਲਿਆਂ ਨੂੰ ਵੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਤੁਹਾਨੂੰ ਖਾਲਸਾ ਸਾਜਣਾ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ। ਕੀ ਕਹਿਣਾ ਚਾਹੋਗੇ? ਆਪ ਸਭ ਸੰਗਤਾਂ ਨੂੰ ਵੀ ਖਾਲਸਾ ਸਾਜਣਾ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਹੋਣ ਜੀ। ਜੀ ਭਾਈ ਸਾਹਿਬ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸੋ ਸਾਰੀਆਂ ਸੰਗਤਾਂ ਨੂੰ ਖਾਲਸਾ ਦਿਵਸ ਦੀ ਲੱਖ ਲੱਖ ਵਧਾਈ ਹੋਵੇ। ਸੋ ਸਾਰੀਆਂ ਸੰਗਤਾਂ, ਖਾਲਸਾ ਸੰਗਤਾਂ ਨੂੰ ਕਹਿੰਦੇ ਆ ਵੀ ਜਦੋਂ ਵੀ ਵਿਸਾਖੀ ਦੇ ਕਿਤੇ ਵੀ ਸਿੱਖ ਕੌਮ ਦਾ ਇਕੱਠ ਹੁੰਦਾ, ਵੱਧ ਚੜ ਕੇ ਆਣ ਕੇ ਭਾਗ ਲਿਆ ਕਰੋ, ਬੱਚਿਆਂ ਨੂੰ ਲਿਆਇਆ ਕਰੋ, ਬੱਚਿਆਂ ਨੂੰ ਪਤਾ ਲੱਗੇ ਵੀ ਸਿੱਖੀ ਇਤਿਹਾਸ ਬਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਭਾਈ ਸਾਹਿਬ, ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ। ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਸੰਗਤ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਹੋਣ। ਵਾਹਿਗੁਰੂ ਖਾਲਸਾ। ਵੀਰ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਇਸ ਨਗਰ ਕੀਰਤਨ ਵਿੱਚ ਬੱਚੇ ਵੀ ਸ਼ਾਮਲ ਨੇ, ਬੜੇ ਵਧੀਆ ਬਾਣੇ ਪਾ ਕੇ ਦਸਤਾਰਾਂ ਸਜਾ ਕੇ ਆਏ ਨੇ। ਆਪਾਂ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। You wanna say something? How do you feel? I feel pretty good. Like ਨਗਰ ਕੀਰਤਨ ਸਾਰਿਆਂ ਨੂੰ ਵਧਾਈ ਹੋਈ ਵਿਸਾਖੀ ਦੀ ਤੇ ਚੜ੍ਹਦੀ ਕਲਾ 'ਚ ਰਹੋ ਸਾਰਿਆਂ ਨੇ। ਬਾਕੀ You wanna say something? ਹੋਰ ਵਧਾਈਆਂ ਸਾਰਿਆਂ ਨੂੰ ਵਿਸਾਖੀ ਦੀਆਂ। ਹੋਰ ਬਾਕੀ ਲੋਕ ਵੀ ਆਏ ਨੇ, ਕਿੰਨੇ ਜਾਣੇ ਸੈਲੀਬ੍ਰੇਟ ਕਰਨ ਆਪਣਾ ਕਲਚਰ। ਵਧੀਆ ਲੱਗਦਾ। ਹਾਂਜੀ, Okay, thank you so much.
ਵੀਰ ਜੀ ਆਪਣੀਆਂ ਸਿੱਖ ਸੰਗਤਾਂ ਵਿੱਚ ਕਿੰਨਾ ਉਤਸ਼ਾਹ ਹੈ। ਦੇਖੋ ਸੇਵਾ ਵੀ ਕਰ ਰਹੀਆਂ ਨੇ, ਜੋ ਗਾਰਬੇਜ ਜਿਸ ਤਰ੍ਹਾਂ ਕਿ ਸਟਾਲ ਲੱਗੇ ਹੋਏ ਨੇ ਉਹਨਾਂ ਦਾ ਜੋ ਗਾਰਬੇਜ ਹੈ ਇਕੱਠਾ ਕਰ ਰਹੇ ਨੇ ਭਾਈ ਸਾਹਿਬ, ਬਹੁਤ ਵੱਡੀ ਸੇਵਾ ਕਰ ਰਹੇ ਨੇ। ਇਹ ਸਾਡੀ ਸਿੱਖ ਕੌਮ ਵਿੱਚ ਬਹੁਤ ਹੀ ਵੱਡਾ ਆਪਾਂ ਕਵਾਂਗੇ ਬੜੀ ਵੱਡੀ ਸੇਵਾ ਹੈਗੀ ਹੈ। ਇਹ ਵੀ ਸ਼ਰਧਾ ਨਾਲ ਹੁੰਦੀ ਹੈ, ਆਪਣੇ ਗੁਰੂ ਨਾਲ ਜੇ ਪਿਆਰ ਹੈ ਸਾਡੇ ਸਿੱਖਾਂ ਦਾ। ਤੇ ਆਪਾਂ ਇਹਨਾਂ ਨਾਲ ਭਾਈ ਸਾਹਿਬ ਨਾਲ ਗੱਲਬਾਤ ਕਰਦੇ ਹਾਂ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਧ ਸੰਗਤ ਨੂੰ ਬੇਨਤੀ ਕਰਦਾ ਕਿ ਜਿੱਥੇ ਵੀ ਤੁਹਾਨੂੰ ਕੋਈ ਗਾਰਬੇਜ ਦਿਸਦਾ ਉਹਨੂੰ ਲਾਗੇ ਤੁਸੀਂ ਕਿਸੇ ਵੀ ਡਰਮ 'ਚ ਜਾਂ ਕੋਈ ਵੀ ਲਿਫਾਫਾ ਉਹਦੇ ਵਿੱਚ ਪਾ ਕੇ, ਇੰਨੀ ਬੇਨਤੀ ਹਰ ਇੱਕ ਸਿੱਖ ਦਾ ਫਰਜ਼ ਬਣਦਾ ਹੈ ਆਪਣਾ ਆਲਾ ਦੁਆਲਾ ਸਾਫ਼ ਰੱਖਣਾ। ਅਸੀਂ ਗੁਰੂ ਦੀ ਸੇਵਾ ਤਾਂ ਹੀ ਲੈ ਸਕਦੇ ਜੇ ਅਸੀਂ ਆਲਾ ਦੁਆਲਾ ਆਪਣਾ ਸਾਫ਼ ਰੱਖਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿੱਦਾਂ ਮਹਿਸੂਸ ਕਰ ਰਹੇ ਹੋ ਨਗਰ ਕੀਰਤਨ ਵਿੱਚ ਆ ਕੇ? ਅੱਜ ਵਿਸਾਖੀ ਵੀ ਹੈਗੀ ਹੈ। ਬਹੁਤ ਵਧੀਆ, ਸਾਨੂੰ ਬਹੁਤ ਵਧੀਆ ਲੱਗ ਰਿਹਾ ਇੱਥੇ ਆ ਕੇ। ਕੀ ਬੋਲਣਾ ਚਾਹੋਗੇ ਤੁਸੀਂ? ਮੈਂ ਆਪਣੇ ਸਾਰੇ ਭੈਣਾਂ ਤੇ ਭਰਾਵਾਂ ਨੂੰ ਵਿਸਾਖੀ ਦੀ ਵਧਾਈਆਂ ਦੇਣਾ ਚਾਹੁੰਦੀ ਹਾਂ। ਬੜੇ ਸੋਹਣੇ ਸੋਹਣੇ ਸੂਟ ਤੁਸੀਂ ਪਾਏ ਨੇ, ਕਿੱਦਾਂ ਮਹਿਸੂਸ ਕਰ ਰਹੇ ਹੋ? ਵਧੀਆ, ਸਾਡਾ ਸਿੱਖਾਂ ਦਾ ਤਿਉਹਾਰ ਹੈ ਜੀ। ਓਕੇ, ਆ ਛੋਟੇ ਛੋਟੇ ਤੁਸੀਂ ਬੱਚੇ ਵੀ ਦੇਖ ਸਕਦੇ ਹੋ, ਬੜੇ ਸੋਹਣੇ ਬਾਣੇ ਵਿੱਚ ਸਜੇ ਹੋਏ ਨੇ। ਓਕੇ, ਤੁਸੀਂ ਬੋਲੋ, ਕੀ ਬੋਲੋਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਸਾਖੀ ਦੀ ਵਧਾਈਆਂ। ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ। ਕਿੱਦਾਂ ਦਾ ਲੱਗ ਰਿਹਾ ਤੁਹਾਨੂੰ? ਮੈਨੂੰ ਬਹੁਤ ਚੰਗਾ ਲੱਗਦਾ ਆ। ਤੁਹਾਨੂੰ ਪਾਠ ਆਂਦਾ ਹੈ ਪਹਿਲੀ ਪੜ੍ਹੀ ਦਾ? ਹਾਂਜੀ ਹਾਂਜੀ ਬੋਲੋ। ਕਿਹੜਾ ਪਾਠ ਦਾ? ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸੈਭੰ ਗੁਰ ਪ੍ਰਸਾਦ ਜਪ ਆ ਸੱਚ ਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। Thank you so much. Very nice. Waheguru Ji Ka Khalsa, Waheguru Ji Ki Fateh. I'm here with Antonio Vieira Agosa, who's running for California governor. How are you doing, Mr. Vieira Agosa? Great to be here. I was invited here about a month ago and turned my schedule around because I know this is the holiest day of the year for the Sikh community and the faithful, and I wanted to be here. The values of this community are values that I believe contribute mightily to our nation. They're the values of we're all equal under the eyes of God, and nobody is superior to anyone else. And what great values, particularly in these times when some politicians want to divide us on the head of a pin. And I acknowledge and recognize the contributions of this community to California for 100 years. This temple here has been here more than 100 years, and it's a real honor to be here today. Well, thank you for your time, Mr. Agosa. Once again, I want to remind everybody that Mr. Antonio Vieira Agosa is running for California governor, so make sure you go out and vote for Mr. Vieira Agosa. Thank you so much for your time. Thank you. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਫਿਰ ਅਸੀਂ ਦਰਸ਼ਕਾਂ ਦੇ ਰੂਬਰੂ ਹਾਂ। ਪਿਛਲੇ 20 ਸਾਲ ਤੋਂ ਮੈਂ ਇਸ ਸਾਲਾਨਾ ਨਗਰ ਕੀਰਤਨ 'ਚ ਸ਼ਮੂਲੀਅਤ ਕਰਦਾ, ਪਰ ਅੱਜ ਜਿਸ ਉਤਸ਼ਾਹ ਔਰ ਜਿੰਨੀ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਦੀ ਸ਼ਮੂਲੀਅਤ ਹੈ, ਇਹੋ ਜਿਹਾ ਮਾਹੌਲ ਪਹਿਲਾਂ ਕਦੇ ਦੇਖਣ 'ਚ ਨਹੀਂ ਆਇਆ। ਹਾਲਾਂਕਿ ਪਿਛਲੇ ਆਲਮੋਸਟ 40 ਮਿੰਟ ਤੋਂ ਪੈਰੇਡ ਅੱਗੇ ਜਾ ਚੁੱਕੀ ਹੈ, ਜੇ 4-5 ਫਲੋਟ ਨਿਕਲੇ ਨੇ, ਲੇਕਿਨ ਵਿਚਕਾਰ ਇੰਨੀ ਵੱਡੀ ਗਿਣਤੀ ਸਿੱਖ ਸੰਗਤਾਂ ਦੀ ਜਿਹੜੀ ਹੈ ਉਹ ਆਮਦ ਹੈ ਕਿ ਵਾਰ-ਵਾਰ ਜਿਹੜਾ ਫਲੋਟਸ ਉਹ ਪਿੱਛੇ ਚੱਲ ਰਹੇ ਨੇ। ਸੋ ਮੈਂ ਮਹਿਸੂਸ ਕਰਦਾ ਕਿ ਜਦੋਂ ਇੱਕ ਪਾਸੇ ਭਾਰਤੀ ਹਕੂਮਤ ਦੇ ਅੱਡ-ਅੱਡ ਹਥਿਆਰ ਸਾਮ-ਦਾਮ ਦੰਡ ਭੇਦ ਉਹ ਆਪਣੇ ਪੂਰੇ ਰੋਹ ਦੇ ਵਿੱਚ ਜਿਹੜਾ ਹੈ ਉਹਨਾਂ ਨੇ ਕਦੇ ਸਾਡੇ ਲਈ ਦੰਡ ਰੱਖਿਆ, ਕਦੇ ਸਾਮ ਰੱਖਿਆ, ਕਦੇ ਇੱਕ ਦੂਜਿਆਂ ਨੂੰ ਵੰਡਣਾ ਰੱਖਿਆ। ਸਾਡਾ ਵੱਡਾ ਤਬਕਾ ਉਹ ਇਸ਼ੂ ਮਰਿਆਦਾ ਦਾ ਹੋਏ ਕੋਈ ਹੋਰ ਹੋਏ ਉਸ ਦੇ ਵਿੱਚ ਸਾਨੂੰ ਉਲਝਾਇਆ ਹੋਇਆ। ਇਹਦੇ ਬਾਵਜੂਦ ਜਿਹੜੀ ਸਪਿਰਿਟ ਅੱਜ ਇੱਥੇ ਸਟਾਕਟਨ ਦੀ ਧਰਤੀ ਦੇ ਉੱਤੇ ਪ੍ਰੈਵਲੈਂਟ ਹੈ, ਉਹ ਉਸ ਆਜ਼ਾਦੀ ਦੀ ਤਾਂਘ ਹੈ, ਉਸ ਆਜ਼ਾਦੀ ਦੇ ਲਈ ਰਿਜ਼ੋਲਵ ਹੈ, ਉਸ ਆਜ਼ਾਦੀ ਦੇ ਲਈ ਡਿਟਰਮੀਨੇਸ਼ਨ ਹੈ, ਜਿਹਦੇ ਲਈ ਸਾਡੇ 1.5 ਲੱਖ ਤੋਂ ਜ਼ਿਆਦਾ ਸਿੰਘਾਂ ਸਿੰਘਣੀਆਂ ਨੇ ਆਪਣੇ ਸਰੀਰਾਂ ਦੇ ਨਜ਼ਰਾਨੇ ਭੇਟ ਕੀਤੇ ਨੇ। ਅੱਜ ਸਾਡਾ ਦੁਸ਼ਮਣ ਜਿਸ ਅੰਦਾਜ਼ ਦੇ ਵਿੱਚ ਡਾਇਸਪੋਰਾ ਸਿੱਖਾਂ ਨੂੰ ਚੈਲੰਜ ਕਰ ਰਿਹਾ ਹੈ, ਡਾਇਸਪੋਰਾ ਸਿੱਖ ਵੀ ਉਸੇ ਅੰਦਾਜ਼ ਦੇ ਵਿੱਚ ਉਹ ਨਗਰ ਕੀਰਤਨ ਹੋਣ, ਸਾਡੇ ਦੀਵਾਨ ਹੋਣ, ਕਾਨਫਰੰਸਿਸ ਹੋਣ, ਉਹਨਾਂ 'ਚੋਂ ਇੱਕੋ ਹੀ ਆਵਾਜ਼ ਗੂੰਜਦੀ ਹੈ, ਖਾਲਿਸਤਾਨ ਖਾਲਿਸਤਾਨ ਖਾਲਿਸਤਾਨ। ਔਰ ਜਿੱਥੇ ਅਸੀਂ ਆਪਣੀ ਕੌਮ ਦੀ ਆਜ਼ਾਦੀ ਦੀ ਗੱਲ ਕਰਦੇ ਉੱਥੇ ਅਸੀਂ ਕਸ਼ਮੀਰੀ ਭਰਾਵਾਂ ਭੈਣਾਂ ਦੇ ਲਈ ਜਿਹੜੇ ਭਾਰਤੀ ਫੌਜ ਦੇ ਜ਼ੁਲਮਾਂ ਦਾ ਸ਼ਿਕਾਰ ਨੇ, ਕਿਵੇਂ ਪੈਲਟ ਗਨਸ ਦੇ ਨਾਲ ਹਜ਼ਾਰਾਂ ਦੀ ਗਿਣਤੀ 'ਚ ਕਸ਼ਮੀਰੀ ਬੱਚੇ ਬੱਚੀਆਂ ਨੂੰ ਅੰਨੇ ਬਣਾ ਦਿੱਤਾ ਗਿਆ ਔਰ ਲਗਾਤਾਰਤਾ ਨਾਲ ਉਹ ਜ਼ੁਲਮ ਜਾਰੀ ਨੇ। ਔਰ 2 ਘਟਨਾਵਾਂ ਜਿਨ੍ਹਾਂ ਨੇ ਇੰਟਰਨੈਸ਼ਨਲੀ ਹੁਣ ਜਿਹੜਾ ਹੈ ਉਹ ਖਬਰ ਬਣੀ ਹੈ, ਉਹਨਾਂ ਦੇ ਵਿੱਚ ਜੰਮੂ ਕਸ਼ਮੀਰ ਦੇ ਜ਼ਿਲ੍ਹਾ ਕਠੂਆ ਦੇ ਇੱਕ ਪਿੰਡ ਦੇ ਵਿੱਚ
ਇੱਕ ਗਰੀਬ ਬੱਕਰਵਾਲ ਦੀ 8 ਸਾਲ ਦੀ ਬੱਚੀ ਨੂੰ ਜਿਵੇਂ ਹਿੰਦੂ ਤਵੀਆਂ ਨੇ ਬੀਜੇਪੀ ਦੇ ਉੱਥੋਂ ਦੇ ਕਾਰਕੁਨਾਂ ਨੇ ਪਲਾਨ ਕਰਕੇ ਤਾਂ ਕਿ ਬੱਕਰਵਾਲਾਂ ਨੂੰ ਉੱਥੋਂ ਹਿਜਰਤ ਕਰਨ ਤੇ ਮਜਬੂਰ ਕੀਤਾ ਜਾਏ ਔਰ ਉਹਨਾਂ ਦੀਆਂ ਜ਼ਮੀਨਾਂ ਤੇ ਉਹ ਕਬਜ਼ਾ ਕਰਨ ਔਰ ਜਿਵੇਂ ਉਹਨਾਂ ਨੇ ਉਸ ਬੱਚੀ ਦਾ ਨੂੰ ਅਗਵਾ ਕੀਤਾ, ਉਸ ਦੇ ਨਾਲ ਜਬਰ ਜਨਾਹ ਕੀਤਾ ਔਰ ਉਸ ਦਾ ਮਰਡਰ ਕੀਤਾ। ਅੱਜ ਭਾਰਤ ਦਾ ਕਰੂਪ ਚਿਹਰਾ ਜਿਹੜਾ ਕਿ ਇਹ ਡੈਮੋਕ੍ਰੇਸੀ ਦੇ ਨਾਂ ਥੱਲੇ ਲੁਕੇ ਹੋਏ ਸੀ, ਦੁਨੀਆ ਦੇ ਵਿੱਚ ਜਿਹੜਾ ਉਹ ਐਕਸਪੋਜ਼ ਹੋ ਰਿਹਾ। ਇਸੇ ਤਰ੍ਹਾਂ ਅਸੀਂ ਦੇਖਦੇ ਕਿ ਯੂਪੀ ਦੇ ਵਿੱਚ ਖਾਸ ਤੌਰ ਤੇ ਜਿਸ ਅੰਦਾਜ਼ ਦੇ ਵਿੱਚ ਉਨਾਓ ਦੇ ਮੁਕਾਮ ਦੇ ਉੱਤੇ ਜਿਹੜਾ ਉਹਨਾਂ ਨੇ ਕਿਵੇਂ ਇੱਕ ਬੱਚੀ ਜਿਸ ਦੇ ਨਾਲ ਉੱਥੋਂ ਦੇ MLA ਨੇ ਜ਼ਬਰ ਜਨਾਹ ਕੀਤਾ ਔਰ ਜਦੋਂ ਉਹਦੇ ਪਿਓ ਨੇ ਪ੍ਰੋਟੈਸਟ ਕੀਤਾ, ਰਿਪੋਰਟ ਲਿਖਾਈ ਤਾਂ ਉਸ ਪਿਤਾ ਨੂੰ ਜਿਹੜਾ ਜੇਲ੍ਹ ਦੇ ਵਿੱਚ ਹੀ ਮਾਰ ਦਿੱਤਾ ਗਿਆ। ਇਹ ਦੋ ਘਟਨਾਵਾਂ ਉਨਾਓ ਦੀ ਔਰ ਕਠੂਆ ਦੀ ਇਸ ਵੇਲੇ ਇੰਟਰਨੈਸ਼ਨਲ ਫੋਕਸ ਦੇ ਵਿੱਚ ਨੇ, ਜਿਹੜਾ ਮਿਰਰ ਦਿਖਾ ਰਹੀਆਂ ਨੇ ਕਿ ਭਾਰਤ ਦੇ ਵਿੱਚ ਘੱਟ ਗਿਣਤੀਆਂ ਦੇ ਨਾਲ ਕੀ ਹੋ ਰਿਹਾ। ਸੋ ਅੱਜ ਜਿੱਥੇ ਅਸੀਂ ਆਪਣੀ ਆਜ਼ਾਦੀ ਦੀ ਗੱਲ ਕਰ ਰਹੇ ਹਾਂ, ਉੱਥੇ ਸਾਡਾ ਦਿਲ ਉਸ ਪੀੜਾ ਦੇ ਨਾਲ, ਉਸ ਦਰਦ ਦੇ ਨਾਲ ਭਰਿਆ ਹੋਇਆ ਹੈ ਜਿਸ ਦੇ ਨਾਲ ਕਿ ਕਸ਼ਮੀਰੀ ਸਾਡੇ ਭੈਣ ਭਰਾ ਜਿਹੜੇ ਨੇ ਆਪਣੀ ਆਜ਼ਾਦੀ ਦੀ ਗੱਲ ਨੂੰ ਅੱਗੇ ਤੋਰ ਰਹੇ ਨੇ। ਭਾਰਤ ਭਰ ਦੇ 200 ਮਿਲੀਅਨ ਤੋਂ ਜ਼ਿਆਦਾ ਮੁਸਲਮਾਨ, 30 ਮਿਲੀਅਨ ਈਸਾਈ, 100 ਮਿਲੀਅਨ ਤੋਂ ਜ਼ਿਆਦਾ ਦਲਿਤ ਅੱਜ ਇਸ ਹਿੰਦੂਤਵੀ ਤਾਕਤ ਦੇ ਜ਼ੁਲਮਾਂ ਦਾ ਸ਼ਿਕਾਰ ਨੇ। ਤੇ ਆਓ ਉਹਨਾਂ ਸਾਰਿਆਂ ਨੂੰ ਆਪਣੇ ਗਲ ਨਾਲ ਲਾ ਕੇ ਜਿਹੜਾ ਸਾਡਾ ਇੱਕ ਟੁਗੈਦਰਨੈਸ ਦੀ ਗੱਲ ਹੈ, ਇਸ ਨੂੰ ਅੱਗੇ ਤੋਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। You want to say something? How do you feel? Oh, I feel great. I feel like the day is nice for everybody. I feel like you guys are good people. So what else I want? Okay, did you eat the food? Oh yes, everything is fine. Sodas, water. It's free, right? Yeah, everything is free. Yeah. So you like it, right? I love it. Okay, thank you so much. Oh, it's a pleasure. Okay. ਹੁਣ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਛੋਟਾ ਜਿਹਾ ਬੱਚਾ ਮੇਰੇ ਕੋਲ ਆਇਆ ਜੀ, ਕਿੱਦਾਂ ਮਹਿਸੂਸ ਕਰ ਰਹੇ ਹੋ? ਬਹੁਤ ਵਧੀਆ ਜੀ। ਮੰਮੀ ਡੈਡੀ ਆਏ ਨੇ ਤੁਹਾਡੇ ਨਾਲ? ਹਾਂਜੀ ਹਾਂਜੀ। ਕਿੱਥੇ ਨੇ ਉਹ? ਉਹ ਉੱਥੇ ਨੇ ਗੁਰਦੁਆਰੇ ਚ। ਹਾਂਜੀ। ਸੋ ਵਧੀਆ ਲੱਗ ਰਿਹਾ ਤੁਹਾਨੂੰ? ਹਾਂਜੀ ਬਹੁਤ। ਕਾਰ ਸਜਾਈਏ, ਵਧੀਆ ਲੱਗ ਰਿਹਾ ਤੁਸੀਂ? ਹਾਂਜੀ ਹਾਂਜੀ, ਥੈਂਕ ਯੂ। ਤੇ ਮੈਂ ਕੁਝ ਹੋਰ ਕੀ ਕਹਿਣਾ ਚਾਹਣਾ ਹੈ? ਹਾਂਜੀ, 1699 ਦੇ ਵਿੱਚ ਖਾਲਸਾ ਪੰਥ ਦੀ ਸਾਜਨਾ ਹੋਈ ਸੀ, ਜਿਸ ਕਰਕੇ ਅਸੀਂ ਸਾਰੇ ਇੱਥੇ ਆਏ ਹਾਂ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੀ ਇੱਕ ਵੱਖਰੀ ਪਛਾਣ ਬਣਾਈ, ਦਸਤਾਰ, ਤੇ ਅੱਜ ਸਿੱਖੀ ਦਾ ਜਨਮ ਦਿਨ ਆ ਜੀ। ਵਿਸਾਖੀ ਦੀਆਂ ਸਾਰਿਆਂ ਨੂੰ ਵਧਾਈਆਂ। ਵਧਾਈਆਂ। ਥੈਂਕ ਯੂ ਸੋ ਮਚ। ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਵੈਦਰ ਵੀ ਬੜਾ ਸੋਹਣਾ ਹੈ ਤੇ ਸਿੱਖ ਸੰਗਤਾਂ ਦੇ ਖਾਣ ਪੀਣ ਦਾ ਵੀ ਕਾਫੀ ਪ੍ਰਬੰਧ ਕੀਤਾ ਹੈ। ਸੇਵਾਦਾਰ ਸੇਵਾ ਵੀ ਕਰ ਰਹੇ ਨੇ, ਜਿਸ ਤਰ੍ਹਾਂ ਕਿ ਅੱਜ ਗਰਮੀ ਵੀ ਹੈਗੀ ਹੈ, ਠੰਡੇ ਕੋਕ, ਪੈਪਸੀ, ਸਪਰਾਈਟ ਸਭ ਚੱਲ ਰਹੇ ਨੇ। ਸਾਰੀਆਂ ਸਿੱਖ ਸੰਗਤਾਂ ਆਨੰਦ ਮਾਣ ਰਹੀਆਂ ਨੇ। ਬੱਚੇ ਤੁਸੀਂ ਦੇਖ ਰਹੇ ਹੋ ਸੇਵਾ ਵੀ ਕਰ ਰਹੇ ਨੇ। ਆਨੰਦ ਪੁੱਛਦੇ ਹਾਂ ਕਿੱਦਾਂ ਮਹਿਸੂਸ ਕਰ ਰਹੇ ਹੋ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿੱਦਾਂ ਲੱਗ ਰਿਹਾ? ਸੇਵਾ ਵੀ ਕਰ ਰਹੇ ਹੋ, ਨਗਰ ਕੀਰਤਨ ਵਿੱਚ ਤੁਸੀਂ ਆਏ ਵੀ ਹੋ? ਬਹੁਤ ਵਧੀਆ ਲੱਗ ਰਿਹਾ ਜੀ। ਹਾਂਜੀ, ਬਹੁਤ ਵਧੀਆ ਫੀਲ ਹੁੰਦਾ ਪਿਆ ਜੀ। ਓਕੇ, ਹੋਰ ਕੁਝ ਕਹਿਣਾ ਚਾਹੋਗੇ? ਹੋਰ ਕੁਝ ਹੀ? ਵਿਸਾਖੀ ਦੀਆਂ ਮੁਬਾਰਕਾਂ। ਹਾਂਜੀ, ਵਿਸਾਖੀ ਦੀਆਂ ਸਾਰਿਆਂ ਨੂੰ ਵਿਸਾਖੀ ਦੀਆਂ ਮੁਬਾਰਕਾਂ ਹੋਣ। ਤੇ ਸਾਡੇ ਇੱਥੇ ਸਾਰੇ ਸੰਗਤ ਵੱਲੋਂ ਆਏ, ਇੱਥੇ ਜਿੰਨੇ ਵੀ ਆਏ ਲੋਕ। ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਛੋਟੇ ਛੋਟੇ ਬੱਚੇ ਇੰਨੇ ਸੋਹਣੇ ਬਾਣੇ ਵਿੱਚ ਆਏ ਨੇ ਇਸ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਨ ਵਾਸਤੇ। ਭਾਈ ਸਾਹਿਬ ਵੀ ਨਾਲ ਨੇ, ਸਿੰਘਣੀ ਵੀ ਨਾਲ ਨੇ। ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਫਤਿਹ ਜੀ। ਸਮੂਹ ਖਾਲਸੇ ਨੂੰ ਅੱਜ ਖਾਲਸਾ ਸਾਜਨਾ ਦਿਵਸ ਤੇ ਲੱਖ ਲੱਖ ਵਧਾਈ ਹੋਵੇ। ਤੇ ਇਸ ਵਧਾਈ ਜੋ ਖਾਲਸਾ ਸਾਜਨਾ ਦਿਵਸ ਦੀ ਆ, ਇਹ ਤੋਂ ਸਾਨੂੰ ਜੋ ਨਗਰ ਕੀਰਤਨ ਅਸੀਂ ਕੱਢਦੇ ਹਾਂ ਸਟਾਕਟਨ ਦੇ ਵਿੱਚ, ਇਹ ਸਾਰੇ ਜਗ੍ਹਾ ਦੇ ਉੱਤੇ, ਇਸ ਤੋਂ ਸਾਨੂੰ ਕੋਈ ਸਿੱਖਿਆ ਲੈਣੀ ਚਾਹੀਦੀ ਹੈ ਵੀ ਜੋ ਗੁਰੂ ਸਾਹਿਬ ਕਹਿੰਦੇ ਆ ਜਾਂ ਖਾਲਸੇ ਦੀ ਆਜ਼ਾਦੀ ਲਈ ਸਾਨੂੰ ਕੁਛ ਨਾ ਕੁਛ ਸੰਘਰਸ਼ੀਲ ਹੋਣਾ ਚਾਹੀਦਾ, ਤੇ ਸੰਘਰਸ਼ ਦਾ ਹਿੱਸਾ ਬਣਨਾ ਚਾਹੀਦਾ, ਤੇ ਵੱਧ ਤੋਂ ਵੱਧ ਗੁਰੂ ਦੇ ਨਾਲ ਜੁੜ ਕੇ ਤੇ ਆਪਦੇ ਜੀਵਨ ਦੇ ਵਿੱਚ ਜੋ ਗੁਰੂ ਨੇ ਕਿਹਾ ਉਹਨੂੰ ਕਮਾਉਣਾ ਚਾਹੀਦਾ। ਤੇ ਇਹੀ ਬੇਨਤੀਆਂ ਨੇ ਸਮੂਹ ਸੰਗਤ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਕੁਝ ਬੋਲਣਾ ਚਾਹੋਗੇ? ਪਾਠ ਆਉਂਦਾ ਤੁਹਾਨੂੰ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਈ ਪਾਠ ਆਉਂਦਾ ਤੁਹਾਨੂੰ? ਜਪਜੀ ਸਾਹਿਬ। ਹਾਂਜੀ, ਬੋਲ ਦੋ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈਪੀ ਸਚ ਨਾਨਕ ਹੋਸੀ ਭੀ ਸਚ ਸੋਚੇ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਚੁੱਪੇ ਚੁੱਪ ਨਾ ਹੋਏ ਜੇ ਨਾਏ ਨਹਾਨ ਤਾਰ ਭੁੱਖਿਆਂ ਭੁੱਖ ਨਾ
ਤ੍ਰੀਜ ਬੰਨਾ ਪੁਨੀਆਂ ਪਾਰ ਸਹਿ ਸਿਆਪਾ ਲੱਖ ਹੋਇਆ ਤਾਂ ਇੱਕ ਨਾ ਚੱਲੇ ਨਾਲ ਕਿ ਸਚਿਆਰਾ ਹੋਇਆ ਹੈ ਕਿ ਕੂੜੇ ਟੁੱਟੇ ਪਾਲ ਹੁਕਮ ਜਾਏ ਚੱਲਣਾ ਨਾਨਕ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਸੋ ਨਾਈਸ ਵੈਰੀ ਗੁੱਡ ਥੈਂਕ ਯੂ ਸੋ ਮਚ ਸਾਡੇ ਨਾਲ ਛੋਟੀਆਂ ਛੋਟੀਆਂ ਬੱਚੀਆਂ ਵੀ ਆਈਆਂ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿੱਦਾਂ ਮਹਿਸੂਸ ਕਰ ਰਹੇ ਬੱਚੇ ਮੈਂ ਬਹੁਤ ਚੰਗਾ ਮਹਿਸੂਸ ਕਰ ਰਹੀ ਹਾਂ ਇਹ ਮੇਰਾ ਫਰਸਟ ਟਾਈਮ ਹੈ ਇੱਥੇ ਦਾ ਨੈਕਸਟ ਟਾਈਮ ਵੀ ਆਣਾ ਚਾਹੋਗੇ ਪ੍ਰੋਬਬਲੀ ਹਾਂਜੀ ਕਿੱਦਾਂ ਮਹਿਸੂਸ ਕਰ ਰਹੇ ਹੋ ਤੁਸੀਂ ਬਹੁਤ ਵਧੀਆ ਕਰ ਰਹੇ ਮਹਿਸੂਸ ਹਾਂਜੀ ਕੁਝ ਖਾਦਾ ਪੀਤਾ ਵੀ ਕਾਫੀ ਸਟਾਲ ਵੀ ਲੱਗੇ ਹੋਏ ਨੇ ਹਾਂਜੀ ਖਾਦਾ ਕੁਝ ਤੁਹਾਡੀ ਸਿਹਤ ਦੇ ਵੱਲ ਦੇਖ ਕੇ ਲੱਗਦਾ ਨਹੀਂ ਕਿ ਤੁਸੀਂ ਕੁਝ ਖਾਦਾ ਹੋਏਗਾ ਨਹੀਂ ਮੈਂ ਬਹੁਤ ਕੁਝ ਖਾਦਾ ਹੈ ਹਾਂਜੀ ਬੋਲੋ ਤੁਸੀਂ ਕੁਝ ਬੋਲਣਾ ਚਾਹੋਗੇ ਨਹੀਂ ਜੀ ਮੈਂ ਆਮ ਹੈਵਿੰਗ ਫਨ ਵੈਰੀ ਨਾਈਸ ਹਾਂਜੀ ਭੈਣ ਜੀ ਆਜੋ ਸ਼ਰਮਾਓ ਨਾ ਕੋਈ ਗੱਲ ਨਹੀਂ ਡੋਂਟ ਵਰੀ ਕੱਲ ਵੀ ਆਏ ਤੇ ਅੱਜ ਸਗਾ ਬਹੁਤ ਵੱਡਾ ਆਪਣਾ ਖਾਲਸਾ ਦਾ ਦਿਨ ਹੈਗਾ ਸਾਨੂੰ ਬੋਲਣਾ ਚਾਹੀਦਾ ਸਾਨੂੰ ਕਿੱਦਾਂ ਮਹਿਸੂਸ ਕਰ ਰਹੇ हम बहुत प्राउड महसूस करते हैं ਹਾਂਜੀ ਹਾਂਜੀ ਕੱਲੇ ਆਏ ਹੋ ਕਿੱਦਾਂ ਫੈਮਿਲੀ ਤੁਹਾਡੀ नहीं फैमिली सारी ही है बच्चे ਸੂਟ ਤੁਹਾਡਾ ਬਹੁਤ ਸੋਹਣਾ ਪਿੰਕ ਕਲਰ थैंक यू जी ਹਾਂਜੀ ਓਕੇ ਥੈਂਕ ਯੂ ਓਕੇ ਬਾਈ ਖਾਲਸਾ ਫਤਿਹ ਜਿਸ ਤਰ੍ਹਾਂ ਕਿ ਵਿਊਅਰਸ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਜਿੱਦਾਂ ਤੁਸੀਂ ਦੇਖ ਰਹੇ ਹੋ ਕਿ ਛੋਟੇ ਛੋਟੇ ਖਾਲਸੇ ਵੀ ਨੇ ਬੜਾ ਵਧੀਆ ਲੱਗ ਰਿਹਾ ਇਹਨਾਂ ਨੂੰ ਦੇਖ ਕੇ ਸਿੱਖੀ ਸਰੂਪ ਵਿੱਚ ਨੇ ਸਿੱਖੀ ਬਾਣੇ 'ਚ ਨੇ ਆਪਾਂ ਭਾਈ ਸਾਹਿਬ ਨਾਲ ਗੱਲਬਾਤ ਕਰਦੇ ਆ ਇਹਨਾਂ ਦੇ ਬੱਚੇ ਨੇ ਇਹਨਾਂ ਦੀ ਸਿੰਘਣੀ ਹੈ ਆਪ ਵੀ ਸਿੰਘ ਸੱਜੇ ਹੋਏ ਨੇ ਠੀਕ ਹੈ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਮੈਂ ਸਾਰੀ ਕੌਮ ਨੂੰ ਬਹੁਤ ਵਧਾਈ ਦੇਣਾ ਚਾਹੁੰਦਾ ਹਾਂ ਖਾਲਸਾ ਸਾਜਨਾ ਦਿਵਸ ਦੀ ਤੇ ਵਿਸ਼ ਕਰਦਾ ਹਾਂ ਕਿ ਸਾਡਾ ਟੀਵੀ 84 ਹੋਰ ਤਰੱਕੀਆਂ ਕਰੇ ਬੜੀ ਖੁਸ਼ੀ ਵਾਲੀ ਗੱਲ ਆ ਕਿ ਸਾਡੇ ਕੋਲ ਇੱਥੇ ਆਏ ਸਾਡਾ ਕਵਰੇਜ ਕੀਤਾ ਬੜੀ ਮਾਣ ਵਾਲੀ ਗੱਲ ਆ ਤੁਹਾਨੂੰ ਦੇਖੀਦਾ ਆ ਮਹਾਰਾਜ ਕਿਰਪਾ ਤਰੱਕੀ ਹੋਵੇ ਸਾਡਾ ਕੌਮ ਦਾ ਪੰਥ ਦਾ ਪੰਥਕ ਚੈਨਲ ਆ ਸ਼ੁਕਰ ਹੈ ਮਹਾਰਾਜ ਦਾ ਕੋਈ ਕੌਮ ਪੰਥ ਦਾ ਚੈਨਲ ਆਇਆ ਤੇ ਫੇਰ ਕਰੀ ਵਧਾਈ ਦਿੰਦਾ ਹਾਂ ਬਹੁਤ ਸਾਰੀ ਵਧਾਈ ਖਾਲਸਾ ਪੰਥ ਨੂੰ ਖਾਲਸਾ ਦੀ ਤੇ ਆਪਾਂ ਆਪਣੀ ਮੰਜ਼ਿਲ ਖਾਲਿਸਤਾਨ ਵੱਲ ਛੇਤੀ ਸੇ ਪਹੁੰਚੇ ਖਾਲਿਸਤਾਨ ਜਿੰਦਾਬਾਦ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਥੈਂਕ ਯੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਕੀ ਕਹਿਣਾ ਚਾਹੋਗੇ ਬਹੁਤ ਸਿੱਖ ਸੰਗਤਾਂ ਨੂੰ ਵਧਾਈ ਹੋਵੇ ਜੀ ਬਹੁਤ ਚੰਗਾ ਲੱਗਦਾ ਟੀਵੀ 84 ਦਾ ਬਹੁਤ ਵਧੀਆ ਉਪਰਾਲਾ ਜੀ ਘਰ ਘਰ ਇਹਦੀ ਆਵਾਜ਼ ਸੁਣੀ ਜਾਂਦੀ ਹੈ ਪੂਰੀ ਸਮੁੱਚੀ ਕੌਮ ਤੁਹਾਡੇ ਟੀਵੀ ਦਾ ਰਿਣੀ ਰਹੇਗਾ ਜੀ ਸਾਰੇ ਦੁਬਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਸਾਡੇ ਨਾਲ ਜੁੜੇ ਹੋਏ ਨੇ ਭਾਈ ਰਜਿੰਦਰ ਸਿੰਘ ਜੀ ਸੇਖੋਂ ਇਹਨਾਂ ਨੇ ਜਦੋਂ ਸੈਂਟਾ ਰੋਜ਼ਾ ਦੇ ਵਿੱਚ ਅੱਗਾਂ ਲੱਗੀਆਂ ਸੀਗੀਆਂ ਔਰ ਇਹਨਾਂ ਨੇ ਕਮਿਊਨਿਟੀ ਨੂੰ ਇੱਕ ਬੜਾ ਇਹਨਾਂ ਨੇ ਕੈਂਪੇਨ ਸਪੀਅਰ ਹੈਡ ਕੀਤਾ ਸੀਗਾ ਉਹਦਾ ਨਾਂ ਰੱਖਿਆ ਨੇ 6 ਫॉर ਹਿਊਮੈਨਿਟੀ ਔਰ ਉਸ ਕੈਂਪੇਨ ਦੇ ਦੌਰਾਨ ਇਹਨਾਂ ਨੇ ਆਲੇ ਦੁਆਲੇ ਦੇ ਗੁਰੂ ਘਰਾਂ ਦੇ ਨਾਲ ਸੰਪਰਕ ਕਰਕੇ ਲੋਕਲ ਚੈਰਿਟੀਜ਼ ਦੇ ਨਾਲ ਸੰਪਰਕ ਕਰਕੇ ਸੈਂਟਾ ਰੋਜ਼ਾ ਦੇ ਵਿੱਚ ਪ੍ਰਭਾਵਿਤ ਲੋਕਾਂ ਦੀ ਬਹੁਤ ਵੱਡੇ ਪੱਧਰ ਤੇ ਮਦਦ ਕੀਤੀ ਹੈ ਔਰ ਸਿੱਖ ਆਇਡੈਂਟੀਟੀ ਨੂੰ ਇੱਕ ਉਹਨਾਂ ਨੇ ਵੱਖਰਾ ਇੱਕ ਕਿਸਮ ਦਾ ਉਹ ਕੰਮ ਕੀਤਾ ਜਿਹਦੀ ਸਿੱਖ ਆਇਡੈਂਟੀਟੀ ਵਾਸਤੇ ਅਸੀਂ ਸੰਘਰਸ਼ ਕਰਦੇ ਰਹਿੰਦੇ ਹਾਂ ਭਾਈ ਰਜਿੰਦਰ ਸਿੰਘ ਸੇਖੋਂ ਤੁਸੀਂ ਆ ਵਿਸਾਖੀ ਦੇ ਬਾਬਤ ਤੇ ਸਿੱਖ ਸੰਗਤਾਂ ਨੂੰ ਕੋਈ ਮੈਸੇਜ ਦਿਓ ਹਾਂਜੀ ਸਾਰੇ ਸਿੱਖ ਜਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਸਿੱਖ ਜਗਤ ਨੂੰ ਵਿਸਾਖੀ ਦੀਆਂ ਤੇ ਖਾਲਸੇ ਦੇ ਜਨਮ ਦਿਹਾੜੇ ਦੀਆਂ ਬਹੁਤ ਵਧਾਈਆਂ ਹੋਣ ਜੀ ਤੇ ਧੰਨਵਾਦ ਟੀਵੀ 84 ਵਾਲੇ ਜਿਹੜੇ ਸਾਡੇ ਵੀਰ ਐਡੀ ਦੂਰੋਂ ਚੱਲ ਕੇ ਇੱਥੇ ਕਵਰ ਕਰਨ ਲਈ ਆਏ ਨੇ ਤੇ ਸਾਡੇ ਹਰਦੀਪ ਸਿੰਘ ਜੀ ਹੇਅਰ ਭਾਜੀ ਜਿਹੜੇ ਹਮੇਸ਼ਾ ਹੀ ਵੱਧ ਚੜ ਕੇ ਹਿੱਸਾ ਲੈਂਦੇ ਨੇ ਧੰਨਵਾਦ ਤੁਹਾਡਾ ਸਾਰਿਆਂ ਦਾ ਕਾਲੋਂ ਸਾਹਿਬ ਰਾਜਾ ਭਾਜੀ ਤੇ ਭਾਜੀ ਹੋਣੀ ਸਾਡੇ ਲੈਥਰੋਪ ਤੋਂ ਸਾਰਿਆਂ ਦਾ ਬਹੁਤ ਧੰਨਵਾਦ ਤੇ ਇਦਾਂ ਹੀ ਵੱਧ ਚੜ ਕੇ ਸਾਨੂੰ ਕੌਮ ਦੀ ਸੇਵਾ ਦੇ ਵਿੱਚ ਹਿੱਸਾ ਪਾਉਣਾ ਚਾਹੀਦਾ ਜੋ ਵੀਰ ਜੀ ਉਹਨਾਂ ਨੇ ਗੱਲਬਾਤ ਕੀਤੀ ਆ 6 ਫॉर ਹਿਊਮੈਨਿਟੀ ਦੀ ਉਹਦੇ 'ਚ ਦਾਸ ਦਾ ਕੋਈ ਯੋਗਦਾਨ ਨਹੀਂ ਜੀ ਉਹ ਤਾਂ ਸਾਰੇ ਇਹਨਾਂ ਨੇ ਬਹੁਤ ਜ਼ਿਆਦਾ ਕਹਿਤਾ ਮੇਰੇ ਬਾਰੇ ਪਰ ਉਹ ਸਾਰੇ ਜਿਹੜੇ ਗੁਰੂ ਘਰ ਨੇ ਉਹਨਾਂ ਦੀਆਂ ਕਮੇਟੀਆਂ ਨੇ ਬਹੁਤ ਜ਼ਿਆਦਾ ਸਾਥ ਦੇ ਕੇ ਤੇ ਬਹੁਤ ਜ਼ਿਆਦਾ ਏਕਤਾ ਦਾ ਜਿਹੜਾ ਸਬੂਤ ਦੇ ਕੇ ਇਕੱਠੇ ਹੋ ਕੇ ਕੰਮ ਕੀਤਾ ਉਹਦੇ 'ਚ ਸਾਡੇ ਨਾਲ 15 ਗੁਰੂ ਘਰਾਂ ਦੀਆਂ ਕਮੇਟੀਆਂ ਨੇ ਜਿਨ੍ਹਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਉੱਥੇ ਸੇਵਾ ਕੀਤੀ ਜੀ ਤੇ ਅੱਗੇ ਤੋਂ ਵੀ ਉਹ ਸਾਰਿਆਂ ਨੇ ਇਦਾਂ ਹੀ ਇਕੱਠੇ ਹੋ ਕੇ ਸੇਵਾ ਕਰਨ ਦਾ ਸਾਨੂੰ ਵਾਅਦਾ ਕੀਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭੈਣ ਜੀ ਕੀ ਕਹਿਣਾ ਚਾਹੋਗੇ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਗੁਰੂ ਕਲਗੀਧਰ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਹੈ ਕਿ ਅੱਜ ਸਟਾਕਟਨ ਗੁਰਦੁਆਰਾ ਸਾਹਿਬ ਵਿਖੇ ਜੋ ਵਿਸਾਖੀ ਦਾ ਸਾਜਨਾ ਦਿਵਸ ਖਾਲਸੇ ਦਾ ਸਾਜਨਾ ਦਿਵਸ ਵਿਸਾਖੀ ਤੇ ਪੁਰਬ ਦੇ ਉੱਤੇ ਜੋ ਇਹ ਬਹੁਤ ਹੀ ਸ਼ਲਾਘਾ ਭਰਿਆ ਤੇ ਬਹੁਤ ਹੀ ਉਤਸ਼ਾਹ ਭਰਿਆ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਆ ਰਿਹਾ ਤੇ ਸਾਰੇ ਹੀ ਸੰਗਤ ਸਾਰੇ ਦੂਰੋਂ ਨੇੜਿਓਂ ਦੇਸ਼ਾਂ ਵਿਦੇਸ਼ਾਂ ਚੋਂ ਸੰਗਤ ਅੱਜ
ਦਰਸ਼ਨ ਕਰਨ ਲਈ ਇੱਥੇ ਆ ਰਹੀ ਹੈ। ਪਹਿਲਾਂ ਤਾਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਖਾਲਸੇ ਦੇ ਸਾਜਨਾ ਦਿਵਸ ਦੀਆਂ। ਤੇ ਬਹੁਤ ਹੀ ਵਧੀਆ ਇਹ ਸ਼ਲਾਘਾਯੋਗ ਪ੍ਰੋਗਰਾਮ ਹੈ, ਕਿਉਂਕਿ ਇਹਨਾਂ ਵਿਦੇਸ਼ਾਂ ਦੀਆਂ ਧਰਤੀ ਦੇ ਉੱਤੇ ਜਦੋਂ ਸਾਰੇ ਸਿੱਖ ਕੌਮ ਦਾ ਮਾਣ ਨਾਲ ਗੁਰੂ ਨਾਨਕ ਸਾਹਿਬ ਜੀ ਦਾ ਲਾਇਆ ਲੰਗਰ ਤੇ ਜਿਹੜਾ ਉਤਸ਼ਾਹ ਤੇ ਗੁਰੂ ਸਾਹਿਬ ਜੀ ਦੇ ਇਹ ਪਾਏ ਪੂਰਨਿਆਂ ਦੇ ਉੱਤੇ ਸਾਰੇ ਚੱਲਦੇ ਨੇ, ਬੜਾ ਹੀ ਸੋਹਣਾ ਲੱਗਦਾ ਹੈ। ਸਾਰੇ ਇਕੱਤਰ ਹੁੰਦੇ ਨੇ, ਐਂ ਲੱਗਦਾ ਹੈ ਕਿ ਇੱਥੇ ਹੀ ਪੰਜਾਬ ਬਣ ਗਿਆ ਤੇ ਬਹੁਤ ਖੁਸ਼ੀ ਹੁੰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਭਾਈ ਸਾਹਿਬ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਮੂਹ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੀ ਲੱਖ ਲੱਖ ਵਧਾਈ ਹੋਵੇ ਜੀ। ਸੋ ਜਿਹੜਾ ਜਿਵੇਂ ਭੈਣ ਜੀ ਨੇ ਦੱਸਿਆ, ਤੁਹਾਨੂੰ ਵੀ ਬੜਾ ਸੋਹਣਾ ਉਪਰਾਲਾ ਦੇਸ਼ਾਂ ਵਿਦੇਸ਼ਾਂ ਦੀਆਂ ਧਰਤੀਆਂ ਤੇ ਉੱਤੇ ਜਦੋਂ ਅਸੀਂ ਆਪਾਂ ਦੇਖਦੇ ਹਾਂ ਤੇ ਸਾਨੂੰ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਸਿੱਖੀ ਦਾ ਬੂਟਾ ਜਿੱਥੇ ਵੀ ਜਾ ਕੇ ਬੀਜ ਲੱਗਦਾ ਉੱਥੇ ਹੀ ਉਹ ਪ੍ਰਫੁੱਲਤ ਹੋ ਜਾਂਦਾ। ਮਹਾਰਾਜ ਬੜੇ ਅਪਾਰ ਕਿਰਪਾ ਕਰਦੇ। ਕੋਈ ਇਹ ਪੌਦਾ ਇਦਾਂ ਦਾ ਨਹੀਂ ਵੀ ਜੀ ਤੇ ਇੱਕ ਅੱਧਾ ਪੱਤਾ ਲੱਗਦਾ, ਇਹਦੇ ਚਾਰੇ ਪਾਸੇ ਐਂਦ ਜਿਵੇਂ ਪੱਤੇ ਖਿਲ ਜਾਂਦੇ ਤੇ ਸਭ ਤੋਂ ਵਧੀਆ ਤੇ ਘਣੀ ਛਾਂ ਹੁੰਦੀ ਹੈ। ਖਾਲਸਾ ਜਿੱਥੇ ਖਾਲਸਾ ਬੈਠਾ ਹੁੰਦਾ ਉੱਥੇ ਛਾਂ ਹੁੰਦੀ ਹੈ, ਭਾਵ ਉਹਦੇ ਵਿੱਚ ਬਹੁਤ ਜਣਿਆਂ ਨੂੰ ਆਰਾਮ ਮਿਲਦਾ, ਨਿੱਘ ਮਿਲਦਾ। ਸੋ ਇਸੇ ਤਰ੍ਹਾਂ ਦਾ ਜੋ ਗੁਰੂ ਮਹਾਰਾਜ ਨੇ ਦਾ ਮੰਤਵ ਸੀਗਾ ਸਿੱਖੀ ਦੇ ਲਈ ਵੀ, ਸਿੱਖ ਹਰ ਜਗ੍ਹਾ ਜਿੱਥੇ ਵੀ ਜਾਵੇਗਾ ਉਹ ਕੁਝ ਚੰਗਾ ਹੀ ਕਰੇਗਾ ਤੇ ਚੰਗੇ ਪੂਰਨੇ ਪਾਏਗਾ। ਸੋ ਉਸ ਚੀਜ਼ ਨੂੰ ਜਿਉਂਦੇ ਰੱਖਦਿਆਂ ਹੋਇਆਂ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਸਟਾਕਟਨ ਗੁਰਦੁਆਰਾ ਸਾਹਿਬ ਵਿਖੇ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੜੀ ਧੂਮਧਾਮ ਨਾਲ ਨਿਕਲ ਰਿਹਾ ਤੇ ਬਹੁਤ ਸਾਰੀਆਂ ਸੰਗਤਾਂ ਜੋ ਦੂਰ ਦਰੇਡੇ ਤੋਂ ਚੱਲ ਕੇ ਆਉਂਦੀਆਂ ਨੇ, ਸੋ ਇਸ ਰੌਣਕ ਨੂੰ ਵਧਾਉਂਦੀਆਂ ਨੇ। ਸੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੋ ਇਸ ਖੁਸ਼ੀ ਦੇ ਵਿੱਚ ਸ਼ਾਮਲ ਹੋ ਕੇ ਖੁਸ਼ੀ ਨੂੰ ਵਧਾਉਂਦੀਆਂ ਤੇ ਆਨੰਦ ਵੀ ਮਾਣਦੀਆਂ। ਸੋ ਜਿਸ ਤਰ੍ਹਾਂ TV 84 ਵਾਲੇ ਇਸ ਸਮਾਗਮ ਨੂੰ ਪੂਰੀ ਤਰ੍ਹਾਂ ਆਪਣੀ ਕਵਰੇਜ ਕਰ ਰਹੇ ਨੇ, ਸੋ ਇਹਨਾਂ ਦਾ ਵੀ ਬੜਾ ਧੰਨਵਾਦ ਹੈ। ਜੋ ਕਿਉਂਕਿ ਕਈ ਲੋਕ ਇੱਦਾਂ ਦੇ ਜਿਹੜੇ ਦੂਰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਨੇ, ਸੋ ਆ ਨਹੀਂ ਸਕਦੇ, ਸੋ ਉਹ ਇਸ ਤਰੀਕੇ ਨਾਲ ਇਸ ਪ੍ਰੋਗਰਾਮ ਨੂੰ ਦੇਖ ਲੈਂਦੇ ਆ। ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਤੇ ਸਮੂਹ ਸੰਗਤਾਂ ਨੂੰ ਫਿਰ ਖਾਲਸਾ ਸਾਜਨਾ ਦਿਵਸ ਦੀ ਲੱਖ ਲੱਖ ਵਧਾਈ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਭਾਈ ਸਾਹਿਬ ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਸਭ ਸੰਗਤਾਂ ਨੂੰ ਗੁਰੂ ਨਾਨਕ ਆਪਣੇ ਖਾਲਸਾ ਪੰਥ ਦੇ ਦਿਹਾੜੇ ਦੀਆਂ ਵਿਸਾਖੀ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਜਿਸ ਤਰ੍ਹਾਂ ਕਿ ਅਸੀਂ ਸਾਰੇ ਵੀ ਸੁਲਤਾਨਪੁਰ ਲੋਧੀ ਗੁਰੂ ਨਾਨਕ ਦੇਵ ਜੀ ਦੀ ਧਰਤੀ ਤੋਂ ਬਿਲੋਂਗ ਕਰਦੇ ਹਾਂ, ਗੁਰਦੁਆਰਾ ਸ਼੍ਰੀ ਬੇਰ ਸਾਹਿਬ ਤੋਂ। ਅੱਜ ਸਾਨੂੰ ਇੱਥੇ ਆ ਕੇ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਕਿ ਜਿਵੇਂ ਕਿ ਅਸੀਂ ਆਪਣੇ ਨਗਰ ਵਿੱਚ ਹੀ ਬੈਠੇ ਹਾਂ। ਲਾਟੋ ਇੱਥੇ ਕਾਫੀ ਜ਼ਿਆਦਾ ਸੰਗਤਾਂ ਆਈਆਂ ਹੋਈਆਂ ਹਨ ਕਿ ਸਾਰਿਆਂ ਨੇ ਪਗੜੀਆਂ ਵੀ ਸਜਾਈਆਂ ਹੋਈਆਂ ਹਨ ਤੇ ਦੇਖ ਕੇ ਇੰਝ ਹੀ ਲੱਗ ਰਿਹਾ ਜਿਵੇਂ ਕਿ ਅਸੀਂ ਆਪਣੇ ਹੀ ਨਗਰ ਵਿੱਚ ਉੱਥੇ ਦੇਖ ਰਹੇ ਹਾਂ। ਹਾਂਜੀ, ਪੰਜਾਬ ਵਿੱਚ ਬੈਠੇ ਹਾਂ ਜੀ। ਸਭ ਸੰਗਤ ਨੂੰ ਇੱਕ ਵਾਰ ਫਿਰ ਲੱਖ ਲੱਖ ਵਧਾਈ ਹੋਵੇ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। Say something? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਨੂੰ ਵਧਾਈ ਹੋਵੇ ਵਿਸਾਖੀ ਦੀਆਂ। ਖਾਲਸਾ ਜਕਾਰਾ ਬੁਲਾ ਦੇ। ਬੋਲੇ ਸੋਨਿਹਾ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਸਾਡੇ ਨਾਲ ਭੈਣ ਜੀ ਵੀ ਨੇ, ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਇੱਥੇ ਸਟਾਕਟਨ ਗੁਰੂ ਘਰ ਦੇ ਵਿੱਚ ਨਗਰ ਕੀਰਤਨ ਵਿਸਾਖੀ ਦੇ ਸੈਲੀਬ੍ਰੇਸ਼ਨ ਤੇ ਆਏ ਹੋਏ ਹਾਂ ਯੂਨੀਅਨ ਸਿਟੀ ਕੈਲੀਫੋਰਨੀਆ ਤੋਂ। ਤੇ ਬੜਾ ਚੰਗਾ ਤੇ ਦਿਲਚਸਪ ਮਾਹੌਲ ਹੈਗਾ ਇੱਥੇ। ਜਿਵੇਂ ਅੱਜ ਦੀ ਤਾਜ਼ਾ ਖਬਰਾਂ ਦੇ ਵਿੱਚ ਅਸੀਂ ਇੰਡੀਆ ਦੇ ਵਿੱਚ ਸੁਣਦੇ ਹਾਂ 8 ਤੋਂ 12 ਸਾਲਾਂ ਦੀਆਂ ਕੁੜੀਆਂ ਦੇ ਰੇਪ ਹੋ ਰਹੇ ਆ। ਸਾਨੂੰ ਗੁਰੂ ਸਾਹਿਬ ਨੇ ਇਕੁਐਲਿਟੀ ਦੇ ਕੇ, ਇਕੁਐਲਿਟੀ ਦਾ ਦਰਜਾ ਦੇ ਕੇ ਸਾਨੂੰ ਇੱਥੇ ਤੱਕ ਪਹੁੰਚਾਇਆ ਕਿ ਅਸੀਂ ਹਰ ਕੰਮ ਮੋਢੇ ਨਾਲ ਮੋਢਾ ਜੋੜ ਕੇ ਕਰ ਸਕਦੇ ਹਾਂ ਤੇ ਹਰੇਕ ਖਿੱਤੇ ਦੇ ਵਿੱਚ ਪਾਰਟਿਸਿਪੇਟ ਕਰ ਸਕਦੇ ਹਾਂ। ਸੋ ਉਹਦੇ ਸੰਦਰਭ ਵਿੱਚ ਸਾਰੀਆਂ ਸਿੱਖ ਸੰਗਤਾਂ ਨੂੰ ਮੁਬਾਰਕਾਂ ਤੇ ਸਾਰੀ ਵਿਮਨ ਜਿਹੜੀਆਂ ਹੈਗੀਆਂ ਸਿੱਖ ਔਰਤਾਂ, ਉਹਨਾਂ ਨੂੰ ਵੱਧ ਚੜ ਕੇ ਮੁਬਾਰਕਾਂ ਦੀਆਂ ਹਿੱਸੇਦਾਰ ਹੈ, ਕਿਉਂਕਿ ਸਾਨੂੰ ਅੱਜ ਗੁਰੂ ਸਾਹਿਬ ਨੇ ਉਸ ਮੁਕਾਮ ਤੱਕ ਪਹੁੰਚਾਤਾ ਜਿੱਥੇ ਅਸੀਂ ਹਰ ਹਿੱਸੇ ਵਿੱਚ ਹਰ ਇੱਕ ਤਰ੍ਹਾਂ ਦੇ ਖਿੱਤੇ ਵਿੱਚ ਪਾਰਟਿਸਿਪੇਟ ਕਰ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਬੜਾ ਮੁਬਾਰਕ ਦਿਨ ਹੈ, ਖਾਲਸਾ ਸਾਜਨਾ ਦਿਵਸ ਹੈ ਵਿਸਾਖੀ ਦਾ। ਔਰ ਸਾਨੂੰ ਸਾਰਿਆਂ ਨੂੰ ਪ੍ਰਣ ਕਰਨਾ ਚਾਹੀਦਾ ਕਿ ਅੱਜ ਦੇ ਦਿਨ ਖਾਲਸੇ ਨੇ ਅੰਮ੍ਰਿਤਧਾਰੀ ਹੋ ਕੇ ਪੂਰੇ ਹਿੰਦੁਸਤਾਨ ਕੀ ਪੂਰੀ ਬਾਹਰਲੀ ਦੁਨੀਆ ਦੇ ਵਿੱਚ ਬੜੀਆਂ ਮੱਲਾਂ ਮਾਰੀਆਂ। ਸੋ ਪ੍ਰਣ ਕਰੋ ਕਿ ਆਪਾਂ ਖਾਲਸੇ ਸਜੀਏ ਔਰ ਇਸ ਪਵਿੱਤਰ ਦਿਹਾੜੇ ਨੂੰ ਬਹੁਤ ਧੂਮਧਾਮ ਨਾਲ ਔਰ ਬੜੀਆਂ ਖੁਸ਼ੀਆਂ ਦੇ ਨਾਲ ਮਨਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਵਿਸਾਖੀ ਦੇ ਮੌਕੇ ਤੇ ਕੀ ਕਹਿਣਾ ਚਾਹੋਗੇ ਤੁਸੀਂ?
ਵਿਸਾਖੀ ਦੇ ਮੌਕੇ ਤੇ ਜੀ ਸਾਰੇ ਸਿੱਖ ਜਗਤ ਨੂੰ ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਦੀ ਬੜੀ ਕਿਰਪਾ, ਮਹਾਨ ਕਿਰਪਾ। ਦੇਖੋ ਸਾਰੇ ਪਾਸੇ ਜਾਲੋ ਜਹਾਲ ਹੋਇਆ ਪਿਆ, ਸੰਗਤ ਰੰਗ 'ਚ ਰੰਗੀ ਪਈ ਆ ਤੇ ਪੂਰੇ ਸੰਗਤ ਨੂੰ ਮਹਾਰਾਜ ਦੀ ਸਾਰਿਆਂ ਨੂੰ ਵਧਾਈਆਂ ਵਿਸਾਖੀ ਦੀਆਂ ਬਹੁਤ ਬਹੁਤ ਜੀ। ਹਾਂਜੀ, ਵਾਹਿਗੁਰੂ ਦੀ ਕਿਰਪਾ, ਮਹਾਰਾਜ ਸਾਨੂੰ ਤੰਦਰੁਸਤੀ ਬਖਸ਼ੇ, ਚੜ੍ਹਦੀ ਕਲਾ ਰੱਖੇ। ਹਾਂਜੀ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਭਾਈ ਸਾਹਿਬ, ਖਾਲਸਾ ਸਾਜਨਾ ਦਿਵਸ ਦੀਆਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ। ਕੀ ਕਹਿਣਾ ਚਾਹੋਗੇ, ਕਿੱਦਾਂ ਮਹਿਸੂਸ ਕਰ ਰਹੇ ਹੋ ਅੱਜ? ਤੇ ਵਾਹਿਗੁਰੂ ਨੇ ਇੰਨੀ ਕਿਰਪਾ ਕੀਤੀ ਕਿ ਕਿੰਨਾ ਵਧੀਆ ਦਿਨ ਲੱਗਿਆ ਹੋਇਆ ਹੈ। ਨਹੀਂ ਤੇ ਪਿਛਲੇ ਸਾਲ ਤਾਂ ਕਹਿੰਦੇ ਸੀ ਕਿ ਇੱਥੇ ਬਾਰਿਸ਼ ਬਹੁਤ ਜ਼ਿਆਦਾ ਸੀ, ਸਾਰਿਆਂ ਨੇ ਛਤਰੀਆਂ ਲੈ ਕੇ ਹੀ ਨਗਰ ਕੀਰਤਨ ਨੂੰ ਉਹਦਾ ਨਾਂ ਦਾ ਆਨੰਦ ਮਾਣਿਆ ਸੀ। ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ TV 84 ਵਾਸਤੇ ਤੇ ਸਾਡੇ ਖਾਲਸਾ ਪੰਥ ਵਾਸਤੇ, ਸਟਾਕਟਨ ਦੀ ਸੰਗਤ ਵਾਸਤੇ ਬਹੁਤ ਵਧੀਆ ਦਿਨ ਹੈ ਜੀ। ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਸਾਡੇ TV 84 ਲਈ ਵੀ ਸੌਖਾ ਹੈ ਜੀ। ਸੰਗਤ ਹੁਣ ਹਜੇ ਗਈ ਹੋਈ ਹੈ ਨਾਲ ਫਲੋਟਾਂ ਦੇ ਪੈਦਲ ਮਾਰਚ ਕਰ ਰਹੇ ਹੈ, ਤਾਂ ਬਹੁਤ ਵਧੀਆ ਮਾਹੌਲ ਹੈ ਜੀ। ਬਹੁਤ ਖਾਲਸਾ ਜਾਹੋ ਜਲਾਲ ਨਾਲ ਪੂਰਾ ਜਿਹੜਾ ਹੈ ਸਟਾਕਟਨ ਦਾ ਇਹ ਜਿਹੜਾ ਪੁਰਾਣਾ ਇਹ ਇਤਿਹਾਸਕ ਜਿਹੜਾ ਹੈਗਾ ਨਗਰ ਹੈਗਾ, ਜਿਹੜਾ ਇਤਿਹਾਸਕ ਹਿੱਸਾ ਵੀ ਹੈਗਾ, ਜਿਹੜੇ ਜਿੱਥੇ ਨਗਰ ਕੀਰਤਨ ਹੁੰਦਾ, ਇੱਥੇ ਬਹੁਤ ਪੁਰਾਣੇ ਘਰ ਹੈ। ਸਟਾਕਟਨ ਦਾ ਇਹ ਪੁਰਾਣਾ ਹਿੱਸਾ ਹੈ। ਇੱਥੇ ਸਾਡੇ ਸਾਨੂੰ ਆਪਣੇ ਮਹਿਸੂਸ ਹੁੰਦਾ, ਸਾਡੇ ਜਿਹੜੇ ਗਦਰੀ ਬਾਬੇ ਆ ਜਿਹੜੇ ਕਿਸੇ ਟਾਈਮ ਤੇ ਉਹ ਇਸ ਧਰਤੀ ਦੇ ਆਲੇ ਦੁਆਲੇ ਘੁੰਮਦੇ ਰਹੇ ਹੋਣਗੇ। ਸਾਨੂੰ ਬਹੁਤ ਜ਼ਿਆਦਾ ਮਾਣ ਮਹਿਸੂਸ ਹੁੰਦਾ ਇੱਥੇ ਆਣ ਕੇ। ਜਦੋਂ ਵੀ ਕਿਤੇ ਜਦੋਂ ਗੱਲ ਹੁੰਦੀ ਹਿੰਦੁਸਤਾਨ ਦੀ, ਤਾਂ ਨਾਲ ਹੀ ਜਦੋਂ ਆਜ਼ਾਦੀ ਦੀ ਗੱਲ ਹੁੰਦੀ, ਜਿਹੜੀ ਹਾਲਾਂਕਿ ਇਹਨਾਂ ਨੂੰ ਧੋਖੇ ਨਾਲ ਲਈ ਗਈ ਆਜ਼ਾਦੀ ਜਿਹੜੀ ਹੈਗੀ ਆ ਸਿੱਖਾਂ ਨੂੰ ਤਾਂ ਨਹੀਂ ਮਿਲੀ, ਉਹਦੇ ਵਾਸਤੇ ਸਾਨੂੰ ਐਂ ਲੱਗਦਾ ਸਾਡੇ ਉਹਨਾਂ ਬਜ਼ੁਰਗਾਂ ਨੇ, ਸਾਡੇ ਬਾਬਿਆਂ ਨੇ ਇੱਥੋਂ ਜਾ ਕੇ ਗੁਲਾਮੀ ਦੇ ਸੰਗਲ ਤੋੜਿਆ। ਤੇ ਬਹੁਤ ਸਾਰੇ ਨਵੀਂ ਜਿਹੜੀ ਪਨੀਰੀ ਹੈਗੀ ਆ ਉਹ ਗੱਤਕਾ ਖੇਲਦੀ ਆ, ਸਿੱਖੀ ਦੇ ਲੜ ਲੱਗੀ ਆ, ਸਿੱਖੀ ਸੋਚ ਨਾਲ ਪ੍ਰਣਾਈ ਹੋਈ ਆ। ਉਹ ਦਿਨ ਦੂਰ ਨਹੀਂ ਜਦੋਂ ਇੱਥੋਂ ਹੀ ਜਿਹੜੇ ਕਾਨੂੰਨੀ ਤੌਰ ਤੇ ਰਾਜਨੀਤਿਕ ਸ਼ਕਤੀ ਪ੍ਰਾਪਤ ਕਰਕੇ ਇੱਥੋਂ ਹੀ ਜਿਹੜੇ ਆ ਬਹੁਤ ਜਲਦੀ ਜਿਹੜਾ ਹੈਗਾ ਸਿੱਖਾਂ ਲਈ ਆਪਣੀ ਆਜ਼ਾਦੀ ਜਿਹੜੀ ਆ ਉਹ ਲੈ ਕੇ ਦੇਣਗੇ ਸਿੱਖ ਪੰਥ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਵੱਲੋਂ ਸਾਰੇ ਸਮੂਹ ਸਾਧ ਸੰਗਤ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਜੀ। ਜੀ, ਤੁਸੀਂ ਕੁਝ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਖਾਲਸਾ ਦੇ ਇਸ ਜਨਮ ਅਵਸਰ ਤੇ ਵਿਸਾਖੀ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਜੀ ਸਭ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਭਾਈ ਸਾਹਿਬ, ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਤੇ ਵਿਸਾਖੀ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ। ਤੇ ਮੈਂ ਕੱਲ ਹੀ ਬਾਣੇ ਚ ਆਇਆ ਜੀ। ਵੈਰੀ ਨਾਈਸ, ਮੁਬਾਰਕਾਂ ਤੁਹਾਨੂੰ ਬਹੁਤ ਬਹੁਤ। ਹਾਂਜੀ ਹਾਂਜੀ, ਸਾਰੇ ਕਿੱਦਾਂ ਫੀਲ ਕਰ ਰਹੇ ਹੋ? ਫੀਲ ਜੀ ਆਪਣੇ ਚੜ੍ਹਦੀ ਕਲਾ ਕੌਮ ਨੂੰ, ਹਾਂਜੀ ਬਹੁਤ ਵਧੀਆ ਫੀਲ ਕਰਦੇ ਆ। ਤੇ ਸਾਰੇ ਆਪਣੇ ਪੰਜਾਬੀ ਭਰਾ ਸਾਰੇ ਬਾਣੇ ਚ ਆਉਣ ਤੇ ਕੌਮ ਦੀ ਚੜ੍ਹਦੀ ਕਲਾ ਹੋ ਜਾਂਦੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ ਜੀ। ਤੇ ਸਾਰਿਆਂ ਨੂੰ ਜਿਹੜੇ TV 84 ਦੇ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ। ਤੇ ਸਾਰੇ ਜਿਹੜੇ ਵੀ ਦਰਸ਼ਕ ਹੈਗੇ, ਤੇ ਜਿਵੇਂ ਆ ਵੀਰ ਸਾਡਾ ਵਿਸਾਖੀ ਵਾਲੇ ਦਿਨ ਹੀ ਇਹਨਾਂ ਨੇ ਅੰਮ੍ਰਿਤ ਛਕਿਆ, ਸੋ ਸਿੰਘ ਸਜਿਆ ਇਹ, ਤੇ ਅਸੀਂ ਵੀ ਇਹੀ ਚਾਹਾਂਗੇ ਕਿ ਸਾਨੂੰ ਵੀ ਬਾਬਾ ਜੀ ਮਿਹਰ ਕਰਨ ਤੇ ਅਸੀਂ ਵੀ ਇਸ ਬਾਣੇ ਜਾਣ ਦੀ ਕੋਸ਼ਿਸ਼ ਕਰਾਂਗੇ। ਥੈਂਕ ਯੂ ਸਰ, ਥੈਂਕ ਯੂ ਜੀ। ਭਾਈ ਸਾਹਿਬ, ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਤੇ ਸਭ ਨੂੰ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਸਾਖੀ ਮੌਕੇ ਤੁਸੀਂ ਆਏ ਹੋ ਨਗਰ ਕੀਰਤਨ ਵਿੱਚ, ਤੁਸੀਂ ਸ਼ਮੂਲੀਅਤ ਕਰ ਰਹੇ ਹੋ, ਕਿੱਦਾਂ ਮਹਿਸੂਸ ਕਰ ਰਹੇ ਹੋ, ਕਿੱਦਾਂ ਦਾ ਲੱਗ ਰਿਹਾ ਤੁਹਾਨੂੰ? ਇਹ ਜੋ ਅਸੀਂ ਇੱਥੇ ਆਏ ਆ, ਜੋ ਸਾਨੂੰ ਗੁਰੂ ਸਾਹਿਬ ਜੀ ਦਾ ਜੋ ਦਰਸ਼ਨ ਦਿਦਾਰੇ ਹੁੰਦੇ ਆ, ਤਕਰੀਬਨ ਸਾਰੀ ਸੰਗਤ ਦੇਸ਼ਾਂ ਵਿਦੇਸ਼ਾਂ ਵਿੱਚ ਆਉਂਦੀ ਹੈ ਤੇ ਸਾਰੀ ਸੰਗਤ ਨੂੰ ਤਕਰੀਬਨ ਇੱਥੇ ਬਹੁਤ ਚੰਗਾ ਮਹਿਸੂਸ ਹੁੰਦਾ ਹੈ। ਅਸੀਂ ਸੇਫ ਹਾਂ ਇੱਥੇ, ਜੋ ਗੁਰੂ ਜੀ ਦਾ ਪਿਆਰ ਮਿਲਦਾ, ਸੰਗਤ ਦਾ ਪਿਆਰ ਮਿਲਦਾ ਹੈ। ਨਗਰ ਕੀਰਤਨ ਵਿੱਚ ਹਰ ਸੰਗਤ ਨੂੰ ਇੱਥੇ ਸੁਵਿਧਾ ਚੰਗੀ ਤਰ੍ਹਾਂ ਨਾਲ ਮਿਲਦੀ ਹੈ ਤੇ ਹਰ ਪਾਸੋਂ ਉਹਨਾਂ ਸੰਗਤਾਂ ਨੂੰ ਸੁਵਿਧਾ ਚੰਗੀ ਤਰ੍ਹਾਂ ਨਾਲ ਦਿੱਤੀ ਜਾਂਦੀ ਹੈ ਤੇ ਤਾਂ ਕਿ ਜੋ ਸਾਰੀ ਸੰਗਤ ਇੱਥੇ ਸੇਫ ਮਹਿਸੂਸ ਹੁੰਦੀ ਹੈ। ਸਭ ਤੋਂ ਵੱਡੀ ਗੱਲ ਕਿ ਜੋ ਵਿਸਾਖੀ ਦੇ ਮੌਕੇ ਇੱਥੇ ਆਪਾਂ ਸਾਰੇ ਪਹੁੰਚੇ ਹਾਂ ਤੇ ਸਾਰੀ ਸੰਗਤਾਂ ਇੱਥੇ ਇਕੱਠ ਹੁੰਦੀਆਂ ਨੇ। ਇੱਕ ਨਿਸ਼ਾਨ ਸਾਹਿਬ ਦੇ ਥੱਲੇ ਸਾਰੀ ਸੰਗਤ ਇਕੱਠ ਹੋ ਕੇ ਗੁਰੂ ਸਾਹਿਬ ਜੀ ਦਾ ਪਿਆਰ ਪ੍ਰਾਪਤ ਕਰਦੀਆਂ ਨੇ। ਸੋ ਆਪਾਂ ਨੂੰ ਚਾਹੀਦਾ ਹੈ ਕਿ ਸਾਰੇ ਇਕੱਤਰ ਹੋ ਕੇ ਸਾਰੇ ਦੇਸ਼ਾਂ ਵਿਦੇਸ਼ਾਂ ਵਿੱਚ ਜਿੰਨੇ ਵੀ ਸਿੱਖ ਨੇ ਸਾਰੇ ਸਿੱਖ ਇਕੱਠ ਹੋ ਜਾਣ ਤੇ ਤਾਂ ਹੀ ਜਾ ਕੇ ਜੋ ਆਪਣਾ ਏਕਤਾ ਦਾ ਮਾਰਗ ਹੈ ਉਹ ਆਪਾਂ ਨੂੰ ਮਿਲ ਸਕਦਾ ਹੈ।
ਕਿਉਂਕਿ ਜੇ ਆਪਾਂ ਏਕਤਾ ਵਿੱਚ ਆਉਣਾ ਹੈ ਤਾਂ ਸਾਨੂੰ ਇਕੱਠ ਹੋਣਾ ਹੀ ਚਾਹੀਦਾ ਹੈ। ਠੀਕ ਹੈ ਜੀ, ਇਹ ਜੋ ਤੁਸੀਂ ਉਪਰਾਲਾ ਕਰ ਰਹੇ ਹੋ ਲਾਈਵ ਟੀਵੀ ਦੇ ਵਿੱਚ, ਸਭ ਤੋਂ ਵੱਡੀ ਗੱਲ ਇਹ ਤੁਹਾਡਾ ਵੀ ਸਹਿਯੋਗ ਬੜਾ ਵੱਡਾ ਹੈ। ਠੀਕ ਹੈ ਜੀ, ਔਰ ਇਹ ਜੋ ਮੈਸੇਜ ਆ ਰਿਹਾ, ਮੈਂ ਸਾਰੀ ਸੰਗਤਾਂ ਨੂੰ ਇਹੀ ਅਪੀਲ ਕਰਾਂਗਾ ਕਿ ਭਾਈ ਜਿੰਨੇ ਵੀ ਸਿੱਖ ਨੇ ਦੇਸ਼ਾਂ ਵਿਦੇਸ਼ਾਂ ਵਿੱਚ, ਕੈਲੀਫੋਰਨੀਆ, ਅਮਰੀਕਾ, ਕੈਨੇਡਾ, ਇੰਗਲੈਂਡ ਦੇ ਵਿੱਚ, ਸਾਰੇ ਸਿੱਖਾਂ ਨੂੰ ਇੱਕ ਨਿਸ਼ਾਨ ਸਾਹਿਬ ਥੱਲੇ ਹੋ ਕੇ, ਗੁਰੂ ਗ੍ਰੰਥ ਸਾਹਿਬ ਜੀ ਦਾ ਛੱਤਰ ਛਾਇਆ ਹੇਠ ਹੋ ਕੇ ਗੁਰੂ ਸਾਹਿਬ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲਣਾ ਚਾਹੀਦਾ ਹੈ, ਤਾਂ ਕਿ ਜੋ ਸਾਡਾ ਜੀਵਨ ਹੈ ਉਹ ਸਫਲ ਹੋ ਸਕੇ। ਸਫਲਤਾ ਹੀ ਹੋਣਾ ਹੈ ਜਦੋਂ ਆਪਾਂ ਗੁਰੂ ਜੀ ਦਾ ਪਿਆਰ ਪ੍ਰਾਪਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਹ ਸੀ ਅੱਜ ਦਾ ਬਹੁਤ ਵੱਡਾ ਮਹਾਨ ਨਗਰ ਕੀਰਤਨ ਜਿਹੜਾ ਕਿ ਸਟਾਕਟਨ ਗੁਰੂ ਘਰ ਦੀਆਂ ਸਿੱਖ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਨੇਪਰੇ ਚੜਿਆ। ਹੁਣ ਆਪਾਂ ਕਲੋਜ਼ਿੰਗ ਵੱਲ ਜਾ ਰਹੇ ਹਾਂ। ਤੁਸੀਂ ਸਾਰਾ ਅਖੀਰੀ ਹਾਲ ਤੁਹਾਨੂੰ ਆਪਾਂ ਸਾਰਿਆਂ ਨੂੰ ਦਿਖਾਇਆ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਇਆ ਹੋਵੇਗਾ। ਆਪਾਂ ਫਿਰ ਅਗਲੇ ਸਾਲ ਇਸੇ ਤਰ੍ਹਾਂ ਹੀ TV 84 ਦੀ ਸਾਰੀ ਟੀਮ ਇਸ ਨਗਰ ਕੀਰਤਨ ਨੂੰ ਕਵਰ ਕਰੇਗੀ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਇਆ ਹੋਵੇਗਾ। ਸਾਨੂੰ ਤੁਹਾਡੇ ਪਿਆਰ ਦੀ ਇੰਤਜ਼ਾਰ ਰਹੇਗੀ। ਅਸੀਂ ਆਪਣੇ ਸਾਰੇ ਜੋ ਵਲੰਟੀਅਰਸ ਨੇ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ, ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ। ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ, ਤੁਸੀਂ ਸਾਡਾ ਸਾਥ ਦਿੱਤਾ, ਬਲੂਨ ਦਿੱਤੇ, ਸਾਡੇ ਬੱਚਿਆਂ ਨੂੰ ਖੁਸ਼ ਕੀਤਾ ਇਹਨਾਂ ਨੂੰ ਜੀ। ਹਾਂਜੀ, ਇਹ ਗੁਰੂ ਜੀ ਦਿੱਤੀ ਬਖਸ਼ੀ ਸੇਵਾ। ਨਾਟ ਓਨਲੀ ਕਿ ਅਸੀਂ ਰਲ ਕੇ ਅਸੀਂ ਇਕੱਲਿਆਂ ਨੇ ਕੀਤਾ, ਤੁਸੀਂ ਆਸੇ-ਪਾਸੇ ਦੇਖ ਸਕਦੇ ਹੋ ਸਾਰਿਆਂ ਨੇ ਰਲ ਕੇ ਕੀਤਾ। ਸਾਡੇ ਜਿਹੜੇ ਡਰਾਈਵੇ ਤੇ ਆਪਾਂ ਲੱਗੇ ਆ, ਇਹ ਇੱਕ ਹਿਸਪੈਨਿਕ ਫੈਮਿਲੀ ਦਾ ਡਰਾਈਵੇ ਆ ਜਿਨ੍ਹਾਂ ਨੇ ਸਾਨੂੰ ਥਾਂ ਦਿੱਤੀ ਟੈਂਟ ਲਾਉਣ ਨੂੰ, ਸਿਲੰਡਰ ਰੱਖਣ ਨੂੰ, ਤੇ ਸਾਨੂੰ ਉਹਨਾਂ ਨੇ ਕੁਰਸੀਆਂ ਵੀ ਪ੍ਰੋਵਾਈਡ ਕੀਤੀਆਂ ਕਿਉਂਕਿ ਸਾਡਾ ਜਿਹੜਾ ਕੰਮ ਥੋੜਾ ਸੌਖਾ ਹੋ ਸਕੇ। ਤੇ ਨਾਲ ਜਿਹੜਾ ਧਾਗਾ ਸੀਗਾ ਬੰਨਣ ਵਾਲਾ, ਉਹਨਾਂ ਨੇ ਕੱਟ ਕੇ ਵੀ ਸਾਡੇ ਪੂਰੀ, ਜਿੱਦਾਂ ਪਹਿਲੇ ਵੀ ਮੈਂ ਕਹਿ ਚੁੱਕਾ ਕਿ ਇੱਕ ਕਮਿਊਨਿਟੀ ਐਫਰਟ ਆ, ਇਹ ਸਾਂਝੀ ਐਫਰਟ ਆ। ਇਹ ਇਕੱਲਾ ਨਹੀਂ ਕਿ ਇਕੱਲਾ ਸਿੱਖਾਂ ਦਾ ਹੀ ਨਗਰ ਕੀਰਤਨ ਆ, ਪਰ ਜਿਹੜੀ ਸਟਾਕਟਨ ਦੀ ਕਮਿਊਨਿਟੀ ਆ ਬਹੁਤ ਡਾਈਵਰਸ ਆ। ਇੱਥੇ ਤੁਸੀਂ ਦੇਖ ਸਕਦੇ ਸਾਰੇ ਇੱਕ ਦੂਜੇ ਦੇ ਨਾਲ ਰਲ ਮਿਲ ਕੇ ਕੰਮ ਕਰਦੇ ਆ। ਹੋਪਫੁਲੀ ਅਗਲੇ ਸਾਲ ਵੀ ਇੱਦਾਂ ਹੀ ਸਾਨੂੰ ਇਹੀ ਕਮਿਊਨਿਟੀ ਕਈ ਸਾਲਾਂ ਤੋਂ ਸਾਡੇ ਨਾਲ ਵਰਕ ਟੁਗੇਦਰ ਕਰਦੀ ਰਹੀ ਆ। ਹੁਣ ਹੋਪਫੁਲੀ ਅਗਲੇ ਸਾਲ ਵੀ ਇੱਦਾਂ ਹੀ ਕਰਨਗੇ। ਬਸ ਇਹਨਾਂ ਦੇ ਸ਼ਬਦਾਂ ਦੇ ਨਾਲ ਮੈਂ ਫਤਿਹ ਤਾਂ ਸਾਂਝੀ ਕਰਨਾ ਚਾਹੁੰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਖਾਲਸੇ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਤੇ ਕਾਫੀ ਸਾਰੇ ਬਲੂਨ ਫਲਾਏ, ਵਧੀਆ ਲੱਗਾ ਹੈ ਤੁਹਾਨੂੰ? ਬਿਲਕੁਲ ਜੀ, ਬਿਲਕੁਲ ਬਿਲਕੁਲ ਜੀ, ਬਿਲਕੁਲ। ਬੱਚੇ ਤੇ ਉਹਨਾਂ ਦੇ ਪੇਰੈਂਟਸ ਵੀ ਹਾਂਜੀ ਖੁਸ਼ ਕਰ ਦਿੱਤੇ। ਬਿਲਕੁਲ ਜੀ, ਬਿਲਕੁਲ। ਹੋਰ ਜੀ ਅਗਲੇ ਸਾਲ ਮਿਲਦੇ ਹਾਂ ਜੀ। ਸਾਡੇ ਕੋਲ ਭਾਈ ਸਾਹਿਬ ਨੇ, ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਭਾਈ ਸਾਹਿਬ ਕੀ ਕਹਿਣਾ ਚਾਹੋਗੇ? ਹਾਂਜੀ, ਸਮੁੱਚੀਆਂ ਸਿੱਖ ਸੰਗਤਾਂ ਨੂੰ ਖਾਲਸਾ ਸਜਣ ਦੀਆਂ ਲੱਖ ਲੱਖ ਵਧਾਈਆਂ। ਔਰ TV 84 ਦੇ ਅਦਾਰੇ ਨੂੰ ਬਹੁਤ ਬਹੁਤ ਅਸੀਂ ਕਾਮਨਾ ਕਰਦੇ ਹਾਂ ਕਿ ਇੱਕੋ ਇੱਕ ਚੈਨਲ ਹੈ ਜੋ ਸਿੱਖੀ ਸਪਿਰਿਟ ਨੂੰ, ਸਿੱਖੀ ਦੇ ਮਸਲਿਆਂ ਨੂੰ ਉਭਾਰਦਾ। ਅਰਦਾਸ ਹੈ ਸੱਚੇ ਪਾਤਸ਼ਾਹ ਅਦਾਰੇ ਨੂੰ ਚੜ੍ਹਦੀ ਕਲਾ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਭਾਈ ਸਾਹਿਬ, ਤੁਸੀਂ ਬੜੀ ਸੇਵਾ ਕੀਤੀ ਹੈ, ਵਲੰਟੀਅਰ ਕੀਤੀ ਹੈ, ਕੀ ਕਹਿਣਾ ਚਾਹੋਗੇ ਤੁਸੀਂ? ਬਸ ਆਪਾਂ ਹੁਣ ਕਲੋਜ਼ਿੰਗ ਵੱਲ ਜਾ ਰਹੇ ਹਾਂ। ਮੈਂ ਜੀ TV 84 ਦੀ ਸਮੁੱਚੀ ਟੀਮ ਦਾ ਤੇ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰ ਰਿਹਾ ਕਿ ਜਿਹੜੇ ਪਿਛਲੇ 5 ਸਾਲਾਂ ਤੋਂ ਲਗਾਤਾਰ ਹਰ ਸਾਲ ਇੱਥੇ ਆਣ ਕੇ ਇਸ ਫੰਕਸ਼ਨ ਨੂੰ ਜਿਹੜਾ ਹੈਗਾ ਕਵਰ ਕਰਦੇ ਆ ਤੇ ਲੱਖਾਂ ਹੀ ਸੰਗਤਾਂ ਤੱਕ ਪਹੁੰਚਾਉਂਦੇ ਆ। ਵਾਹਿਗੁਰੂ ਇਸ TV ਚੈਨਲ ਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ ਜੀ। ਸਾਡੇ ਨਾਲ ਵੀਰ ਜਸਜੀਤ ਸਿੰਘ ਜਿਹੜੇ ਅੰਮ੍ਰਿਤਸਰ ਟਾਈਮਸ ਰਨ ਕਰਦੇ ਰਹੇ ਔਰ ਇਸ ਵੇਲੇ ਜਿਹੜਾ ਇੰਟਰਨੈਸ਼ਨਲ ਉਹਨਾਂ ਨੇ ਰੈਕਗਨੀਸ਼ਨ ਲਈ ਹੈ, ਬਲੈਕ ਪ੍ਰਿੰਸ। ਮੈਂ ਸਮਝਦਾ ਹਾਂ ਵੀ ਅੱਜ ਦੀਆਂ ਲੜਾਈਆਂ ਜੰਗ ਦੇ ਮੈਦਾਨ ਨਾਲੋਂ ਵੀ ਵੱਧ ਕੇ ਮੀਡੀਆ ਦੇ ਵਿੱਚ ਲੜੀਆਂ ਜਾਂਦੀਆਂ। ਔਰ ਉਹ ਪ੍ਰਿੰਟ ਮੀਡੀਆ ਹੋਏ, ਇਲੈਕਟ੍ਰੋਨਿਕ ਮੀਡੀਆ ਹੋਏ, ਫਿਲਮ ਹੋਏ। ਔਰ ਜਿਵੇਂ ਅਸੀਂ ਦੇਖਦੇ ਹਾਂ ਕਿ ਪੰਜਾਬ 'ਚ ਅੱਜ ਦੇ ਨੌਜਵਾਨਾਂ ਦੇ ਵਿੱਚ ਅਵੇਅਰਨੈਸ ਹੈ ਤੇ ਉਹਦਾ ਵੱਡਾ ਕਾਰਨ ਹੈ ਸੋਸ਼ਲ ਮੀਡੀਆ। ਲੇਕਿਨ ਸੋਸ਼ਲ ਮੀਡੀਆ ਰਿਲਾਇਬਲ ਨਹੀਂ ਹੈ। ਸਾਨੂੰ ਆਪਣਾ ਮੀਡੀਆ ਜਿਹੜਾ ਉਹ ਡਿਵੈਲਪ ਕਰਨ ਦੀ ਲੋੜ ਹੈ ਫਿਲਮ ਦੁਨੀਆ ਦੇ ਵਿੱਚ। ਔਰ ਅਦਰਵਾਈਜ਼ ਵੀ ਕਿਸੇ ਵੀ ਤਰੀਕੇ ਨਾਲ ਕਮਿਊਨੀਕੇਸ਼ਨ ਜਿਹੜੀ ਹੈ ਉਹ ਸਭ ਤੋਂ ਇੰਪੋਰਟੈਂਟ ਹੈ। ਮੈਂ ਚਾਹਾਂਗਾ ਵੀ ਇਹ ਕਨਕਲੂਜਨ ਕੁਦਰਤੀ ਵੀਰ ਜਸਜੀਤ ਸਿੰਘ ਇੱਥੇ ਨੇ ਅੱਜ ਦੇ ਪ੍ਰੋਗਰਾਮ ਨੂੰ ਇਹੀ ਕਨਕਲੂਡ ਕਰਨਗੇ ਮੀਡੀਆ ਦੀ ਇੰਪੋਰਟੈਂਸ ਦੇ ਨਾਲ। ਔਰ ਅਸੀਂ ਰੈਕਗਨਾਈਜ਼ ਕਰਦੇ ਹਾਂ ਬਲੈਕ ਪ੍ਰਿੰਸ ਦੇ ਰਾਹੀਂ ਉਹਨਾਂ ਨੇ ਜਿਹੜਾ ਇੰਟਰਨੈਸ਼ਨਲ ਮੈਸੇਜ ਦਿੱਤਾ ਹੈ ਲੌਸਟ ਕਿੰਗਡਮ ਦਾ, ਕਿ ਕਿਵੇਂ ਸਾਡੀਆਂ ਬਾਦਸ਼ਾਹੀਆਂ ਜਿਹੜੀਆਂ ਕਿ 1849 ਚ ਅੰਗਰੇਜ਼ਾਂ ਦੇ ਪੇਟੇ ਪੈ ਕੇ ਸਾਡਾ 1.5 ਲੱਖ ਮੁਰੱਬਾ ਮੀਲ ਦਰਿਆ ਖੈਬਰ ਤੋਂ ਤਿੱਬਤ ਤੱਕ ਔਰ ਸਿੰਧ ਤੋਂ ਲੈ ਕੇ ਸਤਲੁਜ ਦੇ ਪੈਰਾਂ ਤੱਕ ਦਾ ਰਾਜ ਅਸੀਂ ਗਵਾਇਆ। ਔਰ ਅੱਜ ਸਾਡੇ ਕੋਲ ਫਿਰ ਮੌਕਾ ਹੈ ਕਿ ਪੰਜਾਬ ਦੀ ਧਰਤੀ ਦੇ ਉੱਤੇ ਸਾਡੇ ਯੋਧਿਆਂ ਨੇ ਆਪਣਾ ਖੂਨ ਡੋਲ ਕੇ ਇਸ ਖਾਲਿਸਤਾਨ ਦੀ ਸੋਵਰਨਿਟੀ ਆਜ਼ਾਦੀ ਦੀ ਗੱਲ ਨੂੰ ਅੱਗੇ ਤੋਰਿਆ। ਔਰ ਇਸ ਗੱਲ ਨੂੰ ਮੰਨ ਕੇ ਕਿ ਵੀ ਐਗਰੀ ਟੂ ਡਿਸਐਗਰੀ, ਕੋਈ ਜ਼ਰੂਰੀ ਨਹੀਂ ਹਰ ਇੱਕ ਦੀ ਹਰ ਗੱਲ ਨਾਲ ਅਸੀਂ ਸਹਿਮਤ ਹੋਵਾਂਗੇ,
ਪਰ ਅਸੀਂ ਪੰਥ ਦੀ ਚੜ੍ਹਦੀ ਕਲਾ ਲਈ 30 ਮਿਲੀਅਨ ਸਿੱਖ ਨੇਸ਼ਨ ਇੱਕ ਆਨੰਦਪੁਰ ਵਾਂਗ, ਜਿੱਥੇ ਭਾਈ ਨੰਦ ਲਾਲ ਕਲਮ ਚਲਾ ਰਹੇ ਨੇ, ਭਾਈ ਕਨਈਆ ਜੀ ਪਾਣੀ ਦੀ ਮਸ਼ਕ ਨਾਲ ਸੱਜਣ ਤੇ ਦੁਸ਼ਮਣ ਦੋਨਾਂ ਦੀ ਸੇਵਾ ਕਰ ਰਹੇ ਨੇ, ਤੇ ਭਾਈ ਬਚਿੱਤਰ ਸਿੰਘ ਦੀ ਨਾਗਣੀ ਉਸ ਵੇਲੇ ਦੇ ਗੁਲਾਮੀ ਦੇ ਸੰਗਲ ਕੱਟ ਕੇ ਉਸ ਆਜ਼ਾਦੀ ਦਾ ਸੁਨੇਹਾ ਦੇ ਰਹੇ ਨੇ ਵੀਰ ਜਸਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਸਿੱਖ ਪੰਥ ਨੂੰ ਵਿਸਾਖੀ ਦੀ ਲੱਖ ਲੱਖ ਵਧਾਈ, ਫਿਰ TV 84 ਨੂੰ ਵੀ ਵਧਾਈ ਹੋਵੇ। ਜਿਹੜੀ ਟੀਮ ਹੈ ਸਾਰੀ ਉਹ ਵਧਾਈ ਦੀ ਪਾਤਰ ਆ। ਇਹ ਹਰ ਇਵੈਂਟ ਕਵਰ ਕਰਦੇ ਆ, ਜਿਹੜੇ ਕਰੰਟ ਇਸ਼ੂਜ਼ ਆ ਸਿੱਖਾਂ ਨਾਲ ਰਿਲੇਟਡ ਉਹਨਾਂ ਨੂੰ ਸਿੱਖ ਪਰਸਪੈਕਟਿਵ ਤੋਂ ਜਾਂ ਖਾਲਸਾ ਪੰਥ ਦੇ ਪਰਸਪੈਕਟਿਵ ਤੋਂ ਨਿਖਾਰ ਕੇ ਜੋ ਸਾਹਮਣੇ ਲੈ ਕੇ ਆਉਂਦੇ ਆ। ਸੋ ਉਹ ਹੋਰ ਇਦਾਂ ਦਾ TV ਕੋਈ ਹੈ ਨਹੀਂ ਜਾਂ ਕੋਈ ਇਦਾਂ ਦਾ ਮੀਡੀਆ ਹੈ ਨਹੀਂ ਹਜੇ ਤੱਕ ਜਿਹੜਾ ਇਦਾਂ ਬੇਦਾਗ ਬੇਲਾਗ ਜਾਂ ਬੇਧੜਕ ਕੰਮ ਕਰੇ। ਸੋ ਉਹਦੇ ਲਈ ਵੀ ਇਹ ਵਧਾਈ ਦੇ ਪਾਤਰ ਆ, ਕਿਉਂਕਿ ਅੱਜ ਦੇ ਯੁੱਗ 'ਚ ਕੰਟੈਂਟ ਦੀ ਬੜੀ ਇੰਪੋਰਟੈਂਸ ਹੈ। ਜੇ ਕੰਟੈਂਟ ਵੀਕ ਆ ਤਾਂ ਤੁਹਾਡਾ ਕਿਸੇ ਨੇ ਟਾਈਮ ਨਹੀਂ ਖਰਾਬ ਕਰਨਾ, 2 ਮਿੰਟ ਸੁਣਨਾ ਵੀ ਨਹੀਂ। ਸੋ ਇੱਥੇ ਜਿਹੜਾ ਕੰਟੈਂਟ ਇਹ ਕਾਫੀ ਵਧੀਆ ਲੈ ਕੇ ਆਉਂਦੇ ਆ, ਐਟਲੀਸਟ ਇਸ਼ੂ ਬੇਸਡ ਜਿਹੜੇ ਵੀ ਕਰੰਟ ਇਸ਼ੂਜ਼ ਚੱਲਦੇ ਆ। ਡਾਕਟਰ ਸਾਹਿਬ ਵੀ ਉਹਨਾਂ ਦੇ ਆਪ ਕਮੈਂਟ ਕਰਦੇ ਆ, ਉਹਨਾਂ ਦੀ ਕਮੈਂਟਰੀ ਕਰਦੇ ਆ, ਈਮੇਲਸ ਲੈਂਦੇ ਆ। ਜੋ ਵੀ ਇੱਕ ਡਾਇਲੌਗ ਇਹਨਾਂ ਨੇ ਇੱਕ ਡਾਇਲੌਗ ਕਰਨ ਦਾ ਇੱਕ ਪਲੇਟਫਾਰਮ ਪ੍ਰੋਵਾਈਡ ਕੀਤਾ ਸਿੱਖਾਂ ਨੂੰ। ਪਰ ਇਹ ਆ ਵੀ ਸਾਨੂੰ ਵੀ ਆਪਣਾ ਦੇਖ ਕੇ ਵੀ ਕਿੰਨਾ ਕੁ ਅਸੀਂ ਸਪੋਰਟ ਕਰ ਸਕਦੇ ਹਾਂ। ਜਿੰਨੇ ਵੀ ਸਾਡੇ ਮੀਡੀਆ ਉਹਨਾਂ ਦਾ ਸਰਵਾਈਵਲ ਬਹੁਤ ਜ਼ਰੂਰੀ ਆ। ਇਕਨੋਮਿਕ ਵਰਲਡ ਆ, ਉੱਥੇ ਪੈਸੇ ਦੀ ਵੀ ਲੋੜ ਹੈ, ਐਡਸ ਦੀ ਵੀ ਲੋੜ ਆ। ਸੋ ਉਹਦੇ ਹਿਸਾਬ ਨਾਲ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਵੀ ਜੋ ਵੀ ਅਸੀਂ ਸਾਰੇ ਬੰਦੇ ਜਿੰਨੇ ਵੀ ਪੰਥ 'ਚ ਆਪਾਂ ਹੈਗੇ ਜਾਂ ਸਿੱਖ ਆ, ਆਪਣੇ ਬਿਜ਼ਨਸ ਚੱਲਦੇ ਆ, ਜਿੱਥੇ ਵੀ ਐਡਸ ਦੇਣੀ ਆ ਅਸੀਂ ਆਪਣਾ ਉਹ ਵੀ ਯੋਗਦਾਨ ਪਾਈਏ, ਤਾਂ ਜੋ ਜਿਹੜਾ ਸਰਵਾਈਵਲ ਟਾਈਮ 'ਚੋਂ ਅਸੀਂ ਨਿਕਲ ਕੇ ਅੱਗੇ ਨਿਖਾਰ ਆਵੇ ਤੇ ਜਿਹੜੀ ਕੌਮ ਦੀ ਚੜ੍ਹਦੀ ਕਲਾ ਹੈ ਜਾਂ ਖਾਲਿਸਤਾਨ ਦੀ ਪ੍ਰਾਪਤੀ ਹੈ ਜਾਂ ਜੋ ਵੀ ਸਿੱਖਾਂ ਦੇ ਇਸ਼ੂਜ਼ ਹੈ ਉਹਨਾਂ ਨੂੰ ਅਸੀਂ ਪ੍ਰੋਪਰ ਤੌਰ ਤੇ ਪੇਸ਼ ਕਰ ਸਕੀਏ ਵਰਲਡ ਪਰਸਪੈਕਟਿਵ 'ਚ ਤੇ ਫਰੋਮ ਸਿੱਖ ਪੁਆਇੰਟ ਆਫ ਵਿਊ ਤੋਂ। ਤੇ ਅਗੇਨ TV 84 ਨੂੰ ਵਧਾਈ, ਸਾਰੇ ਸਿੱਖ ਪੰਥ ਨੂੰ ਵਧਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਅਸੀਂ ਫਿਰ ਦੁਬਾਰਾ ਜੋ ਅਗਲਾ ਨਗਰ ਕੀਰਤਨ ਹੋਵੇਗਾ ਅਸੀਂ ਫਿਰ ਤੁਹਾਡੇ ਰੂਬਰੂ ਹੋਵਾਂਗੇ। ਹੁਣ ਸਾਨੂੰ ਦਿਓ ਇਜਾਜ਼ਤ। ਆਈ ਹੋਪ ਤੁਹਾਨੂੰ ਇਹ ਸਾਰਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।